ਮੇਰੇ ਅੱਬੂ ਸਿੱਧੇ ਹੋ ਗਏ। ਮੇਰੇ ਅੱਬੂ ਕਹਿੰਦੇ ਯਾਰ ਉਹ ਕਿਉਂ ਨਹੀਂ ਮੰਨਣ ਡਿਆ। ਤੇਰੇ ਅੱਬੂ ਪਹਿਲੇ ਵਿੰਗੇ ਸੀ? ਨਹੀਂ ਸਹੀ ਮੇਰਾ नहीं वो आगे भी बन गए खोखे और भी राह, फिर उन्होंने इधर लिखता बड़े खोखे हैं इस राह में। दानिश भी उत्ते चला गया, बच्चा होया भी नहीं, वो कहंदे इनू कट्टो ही कोई भाने दे हार ना। मेरियां जिन्नियां मशूका ने उन्हां तो इलावा सारियां मेरियां भैणां। अस्सलाम वालेकुम नाज़रीन, टी टाइम में खुश आमदीद। रिलैक्सेशन मूड में हूं आज मैं। देखिए रिलैक्स मॉल, मेरे साथ फरीद साबरी, दानिश, फैसल और अब्बास। अब्बास तुम लेट बहुत आ रहे हैं आजकल, अज भी तू एंड ते आया। 45 मिनट लेट हुआ। शुक्र है। 1 घंटा 45। नहीं 45। कितने बजे आपका दाखला हुआ? पौने 2 बजे जी। कितने मेहनत करोगे, की करोगे तुम? 11 बजे का कहा गया था। बस तू हुण 30 साल दा हो गया, तू एड्डा का हाँ जी। जो तू पैदा होएगा तू किड्डा होएगा? उदों ठीक सी। उदों तो एक लकीर सी बस, उदों ही देखते। ਮੈਨੂੰ ਲੱਗਦਾ ਇਹ ਡਾਕਟਰ ਆਇਆ ਹੋਣਾ ਜਦੋਂ ਇਹਨੂੰ ਲੈ ਕੇ ਬਾਹਰ ਅਜਵਾਲ ਸਾਹਿਬ, ਤੇ ਉਹਨੇ ਕੀ ਕਰਨਾ, ਇਹਦੇ ਬੁਣੇ ਨੇ ਕੀ ਕਰਨਾ, ਇਹ ਆ ਲੋ ਜੀ ध्यान ना डोल ना लियो मुंडा। ਉਹ ਐਨਕਾਂ ਦੀ ਦੁਕਾਨ ਵਾਲਾ ਸ਼ੀਸ਼ਾ ਨਹੀਂ ਇੰਜ ਕਰਕੇ ਨਾ ਉਹਨੇ ਇੰਜ ਕੀਤਾ ਹੋਣਾ ਇੰਜ, ਤੇ ਇਹ ਉਹਦੀ ਉਂਗਲ ਫੜ ਕੇ ਲੱਭ ਗਿਆ, ਓਏ ਛੱਡ ਹਲ ਪੈ। कैरी डब्बा ना भर के आया थी मिठाई, इन्नी खुशी हुई थी ਮਾਸ਼ਾਅੱਲਾ। ਜਦੋਂ ਮੈਂ ਆਇਆ। ਇੱਕ ਵਾਰੀ ਸੱਚੀ ਮੁੱਚੀ ਮੰਜੀ ਤੋਂ ਡਿੱਗ ਗਿਆ ਉਸਤਾਦ ਜੀ, ਉਹ ਫਿਰ ਖੁਰਦਬੀਨ ਨਾ ਲੱਭਿਆ ਇਹਨੂੰ ਆ ਜੁੰਡੀ ਨੂੰ। नहीं ਆਹੋ ਯਾਰ 30 ਸਾਲ ਪਹਿਲੇ ਕੀ ਹਾਲ ਹੋਇਆ। ਵਾਕਈ। ਅੱਛਾ ਉਸਤਾਦ ਜੀ ਕਹਿੰਦੇ ਮੋਟਾ ਹੋਣਾ ਮੁਸ਼ਕਲ ਵਾ, ਇਹੋ ਜਿਹੇ ਬੰਦੇ ਦਾ ਯਾਨੀ weight ਘਟਾਉਣਾ ਸੌਖਾ ਵਾ, ਤੇ ਇਹੋ ਜਿਹੇ ਬੰਦੇ ਦਾ ਮੋਟਾ ਹੋਣਾ ਬਹੁਤ ਮੁਸ਼ਕਲ ਆ। ਹਾਂ ਕਿ ਇਹਨੂੰ ਮੋਟਾ ਕਰਨ ਲਈ ਤੁਸੀਂ ਕੀ ਕਰ ਲੋਗੇ, ਇਹਦੇ ਚ ਕੀ ਯਾਰ ਕਰ ਕਈਆਂ ਨੂੰ ਨਹੀਂ, ਸਹੀ ਗੱਲ। चलो दिमाग दा ते नहीं ना मोटा, सेहत दा ही है। ਹਾਂ ਨਹੀਂ ਦਿਮਾਗ ਦਾ ਤੇ ਬਰੀਕ ਮੁਸ਼ਾਰਾ ਹੀ ਤੂੰ ਅਖੀਰ ਕਰ ਜਾ। ਯਾਰ ਇਹ ਜਸਾਮਤ ਹੁੰਦੀ ਹਿਸਾਬ ਕਿਤਾਬ ਹੈ। ਹੁਣ ਕਈ ਔਰਤਾਂ ਨੇ ਨਾ ਇੱਕ ਬੱਚਾ ਪੈਦਾ ਕਰਦੀਆਂ ਨੇ, ਉਸ ਤੋਂ ਬਾਅਦ ਫੜੀਆਂ ਨਹੀਂ ਜਾਂਦੀਆਂ ਉਹ। ਮੋਟਾਪਾ खलारा पै जाता। ਓਏ ਕਈ ਔਰਤਾਂ 4-4 5-5 ਬੱਚੇ ਪੈਦਾ ਕਰਕੇ ਵੀ ਸਲਿਮ ਸਮਾਰਟ। ਇਹ ਉਸਤਾਦ ਜੀ ਪਾਕਿਸਤਾਨ ਦੇ ਵਿੱਚ ਵਾ। ਹਾਂ ਇਹ ਆਪਣੀ ਆਪਣੀ ਕੋ ਹੱਡੀ ਕਹਿੰਦੇ ਨਾ ਪੰਜਾਬੀ ਚ ਦੀ ਹੱਡੀ ਇਦਾਂ ਦੀ ਹੈ। ਹਾਂ ਔਰ ਲੇਕਿਨ ਸਰ ਕਈ ਔਰਤਾਂ ਕੇਅਰ ਕਰਦੀਆਂ ਨੇ हाँ जी। ਉਸਤਾਦ ਜੀ ਬੱਚੇ ਪੈਦਾ ਕਰਕੇ, ਉਸ ਤੋਂ ਬਾਅਦ ਉਹ ਆਪਣੀ ਕੇਅਰ ਕਰਦੀਆਂ ਨੇ। ਅਸਤਰੀ ਸਾਹਿਬ ਜੀ ਸਾਊਥ ਏਸ਼ੀਆ ਚ ਇਦਾਂ ਹੀ ਆ ਕਿ ਖਲਾਰਾ ਖਲੂਰਾ ਪੈ ਜਾਂਦਾ। ਅੰਗਰੇਜ਼ ਨੂੰ ਅੰਗਰੇਜ਼ ਭਲਾ ਕਿਉਂ ਕਿਹਾ ਗਿਆ? ਕਿਉਂ? ਉਹ ਆਪਣੇ ਅੰਗ ਨੂੰ ਨਹੀਂ ਉਹ ਰੇਜ਼ ਨਹੀਂ ਹੋਣ ਹਾਂ, ਦਿੰਦਾ, ਉਹ ਰੇਜ਼ ਰੱਖਦਾ ਵਾ ਯਾਨੀ। ਰੇਜ਼ ਰੱਖਦਾ ਹਾਂਜੀ। ਯਾਰ ਵਾਹ ਅੰਗ ਰੇਜ਼। ਬਹੁਤ ਵੱਡੀ ਡੈਫੀਨੇਸ਼ਨ ਇਹਦੀ ਇਹੀ ਜਦੋਂ ਉਸਤਾਦ ਜਾਪਾਨ ਦੇ ਵਿੱਚ ਜਦੋਂ ਯਾਨੀ ਕਿ ਆਬਾਦੀ ਜ਼ਿਆਦਾ ਹੋ ਜਾਂਦੀ ਨਾ, ਇੱਕ ਯਾਨੀ ਕਿ ਕਲੋਨੀ ਦੀ ਆਬਾਦੀ ਹੋ ਜਾਂਦੀ ਹੈ ਕੋਈ 37 ਜੀ, ਜੀ। 45, ਉਹ ਇੱਕ ਲਹਿਦਾ ਸੂਬਾ ਬਣਾ ਦਿੰਦੇ ਨੇ ਫਿਰ ਉਹਨਾਂ ਦਾ। ਉੱਥੇ। ਹਾਂਜੀ ਉਸਤਾਦ ਜੀ ਉਹ ਕਾਮਯਾਬ ਹੈ। 50 ਬੰਦੇ ਨੇ। ਸਾਰੀ ਦੁਨੀਆ 'ਚ ਇੱਕ ਐਸਾ ਵੀ ਸ਼ਹਿਰ ਹੈਗਾ ਵਾ, ਮੁਲਕ ਆ ਇਹ ਸ਼ਹਿਰ ਆ, ਪਤਾ ਨਹੀਂ ਅਨੇ ਸ਼ਹਿਰ ਆ, ਉੱਥੇ ਕੋਈ 40 ਕੁ ਬੰਦੇ ਰਹਿੰਦੇ ਨੇ, ਹਾਂਜੀ ਹਾਂਜੀ ਤੇ ਜਦੋਂ ਉੱਥੇ ਕੋਈ ਬੱਚਾ ਪੈਦਾ ਹੁੰਦਾ ਨਾ, ਉਹ 40 ਚੋਂ ਇੱਕ ਨੂੰ ਜਾਣਾ ਪੈਂਦਾ ਬਾਹਰ। ਅੱਛਾ 40 ਪੂਰੇ ਰੱਖਣੇ ਹਾਂ ਉਹ 40 ਨੂੰ ਬਾਹਰ ਜਾਣਾ ਪੈਂਦਾ। ਏਦਾਂ ਹੀ ਮੈਂ ਤੈਨੂੰ ਹੁਣੇ ਦੱਸ ਦੇਣਾ, ਠਹਿਰ ਜਾ। ਹੈ ਹੁਣ ਬਿਲਕੁਲ। ਨਹੀਂ ਸਹੀ ਗੱਲ ਆ ਨਾਜ਼ਰੀਨ। ਭਾਜੀ ਦੁਨੀਆ ਦੇ ਬੜੇ ਬੜੇ ਅਜੂਬੇ। ਉਹ ਯਾਰ ਇਹ ਕਿੱਦਾਂ ਹੋ ਸਕਦਾ? ਯਾਰ ਮੈਂ ਤੈਨੂੰ ਹੁਣੇ ਦੱਸ ਦੇਣਾ, ਠਹਿਰ 1 ਮਿੰਟ। ਤੇ ਜੇ ਉਹ ਬੱਚੇ ਨੂੰ ਕੁਝ ਹੋ ਗਿਆ, ਉਹ ਬੰਦਾ ਵੀ ਚਲਾ ਗਿਆ। ਬੰਦਾ ਵਾਪਸ ਨਹੀਂ ਮੈਂ ਤੈਨੂੰ ਦੱਸ ਦੇਣਾ, ਆ ਬੰਦਾ ਵਾਪਸ ਆ ਜਾਏਗਾ। ਉਹ ਬੰਦਾ ਵਾਪਸ ਆ ਜਾਂਦਾ, ਉਹਨੂੰ ਕਾਲ ਕਰ ਦਿੰਦੇ ਨੇ ਆ ਜਾ ਵੀ। ਆਇਆ ਵੈਕੈਂਸੀ ਖਾਲੀ ਹੋ ਗਈ। ਉੱਥੇ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਨਾ, ਉਹਦਾ ਮਤਬਾਦਲ ਲੱਭਣ ਲੱਗ ਪੈਂਦੇ ਆ। ਨਹੀਂ ਕਈ ਵਾਰ ਇਦਾਂ ਹੋਇਆ ਨਾ ਕਿ ਡਾਕਟਰ ਨੇ ਬੰਦੇ ਨੂੰ ਜਵਾਬ ਦੇ ਦਿੱਤਾ, ਉਹਨਾਂ ਨੇ ਕਿਹਾ ਪਾਣਾ ਹੈ ਬਸ 2-4 ਦਿਨ ਹੀ ਹੈ, ਤੇ ਉਹਨਾਂ ਨੇ ਇੱਕ ਬੰਦਾ ਭੇਜ ਵੀ ਦਿੱਤਾ ਬਾਹਰ, ਉਹ ਬਾਅਦ ਚ ਠੀਕ ਹੋ ਗਿਆ। ਉਹ ਬਚ ਗਿਆ। ਉਹ ਫੇਰ ਬਚ ਕੇ ਆ ਗਿਆ, 4 ਕੁ ਦਿਨ ਰਿਹਾ, ਡਾਕਟਰ ਨੇ ਫੇਰ ਕਹਿ ਲਿਆ ਵੀ ਹੁਣ ਇਹਨੇ ਮਰ ਜਾਣਾ ਹੈ। ਹਾਂ ਉਹਨਾਂ ਨੇ ਕਿਹਾ ਚੱਲ ਵੀ ਹੁਣ ਡਾਕਟਰ ਨੇ ਪੱਕਾ ਕਹਿਤਾ, ਉਹ ਗਿਆ, ਉਹ ਫੇਰ 4 ਦਿਨ ਬਾਅਦ ਠੀਕ ਹੋ ਗਿਆ। ਇਹਦਾ ਮਤਲਬ ਆ ਉਸ ਮੁਲਕ ਤੋਂ ਇਲਾਜ ਨਹੀਂ ਕਰਾਉਣਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵਾਪਸ ਆ ਜਾ ਯਾਰ, ਉਹ ਫੇਰ ਠੀਕ ਹੋ ਗਿਆ। ਉਹਨਾਂ ਨੇ ਕਿਹਾ ਯਾਰ ਹੁਣ ਠੀਕ ਹੋਵੇ, ਮਰੇ ਮੇਰੇ ਦਿਲੋਂ ਲੱਤ ਗਿਆ ਸ਼ਾਇਦ। ਜਿੱਥੇ ਮਰਜ਼ੀ ਮੁਲਕ ਚ ਰੱਖੋ, ਮੁਲਕੋਂ ਬਾਹਰ ਰੱਖੋ, ਕੋਈ ਪਰਵਾਹ ਨਹੀਂ। दानिश भी उत्ते चला गया, बच्चा होया भी नहीं, वो कहंदे इनू कट्टो ही कोई भाने दे हार ना। इनू तो भेज। ओए होए होए, सारी नवी खबर सुनो। कुत्तों में सूंघने की सलाहियत इतनी तेज होती है कि कुत्ते करोड़ों गैलन पानी के अंदर 1 चम्मच चीनी को भी सूंघ कर बता सकते हैं। इसके सूंघने की सलाहियत इतनी ज्यादा होती है। इंसान के अंदर शुगर लेवल को भी बता सकते हैं, इंसान का शुगर लेवल हाई है या लो है, कुत्ता दस सकता ਮੇਰਾ है। ਚੈੱਕ ਕਰ। यार
ਉਹ ਨਾ ਯਾਰ ਕਿਸੇ ਦਾ ਪਰਦਾ ਰਹਿਣ ਦਿਆ ਕਰੋ ਯਾਰ ਜੇ ਕਿਤੇ ਨੂੰ। ਉਹ ਯਾਰ ਇਹ ਕੈਸੀ ਗੱਲ ਆ ਕਿ ਮਤਲਬ ਕੁੱਤੇ ਬੈਠੇ ਹੁਣ ਸ਼ੂਗਰ ਚੈੱਕ ਕਰਨ ਵਾਲੇ। ਸ਼ੂਗਰ ਚੈੱਕ ਕਰਨ ਯਾਰ ਵੀ ਨਾ ਮਤਲਬ ਕਿ ਕੀ ਇਹ ਗੱਲ ਆ, ਇਨਸਾਨ ਦੇ ਅੰਦਰ ਸ਼ੂਗਰ ਲੈਵਲ ਵੀ ਦੱਸ ਸਕਦੇ ਨੇ ਕੁੱਤੇ ਦੀ ਸ਼ੂਗਰ ਹਾਈ ਆ ਜਾਂ ਲੋ ਆ। ਹਰ ਘਰ 'ਚ ਤੁਸੀਂ ਇੱਕ ਕੁੱਤਾ ਰੱਖੋ, ਜਿਸ ਘਰ 'ਚ ਸ਼ੂਗਰ ਦਾ ਪੇਸ਼ੈਂਟ ਆ, ਉਹ ਕੁੱਤਾ ਰੱਖੋ, ਸਵੇਰੇ ਉੱਠ ਕੇ ਕੁੱਤਾ ਇੱਥੇ ਐਨਕ ਲਾ ਕੇ ਚੈੱਕ ਕਰ ਰਿਹਾ। ਨਹੀਂ ਤੇ ਕੁੱਤੇ ਨੇ ਇਦਾਂ ਥੋੜੀ ਚੈੱਕ ਕਰਨਾ, ਦੰਦੀ ਵੱਢੇਗਾ ਉਹਨੂੰ। ਅੱਛਾ ਦੰਦੀ ਵੱਢ ਕੇ ਬਲੱਡ ਥੋੜਾ ਲਏਗਾ, ਨਹੀਂ, ਬਾਅਦ ਵਿੱਚ ਅੰਦਰ ਫਿਰ ਉਸ ਤੋਂ ਬਾਅਦ ਘੰਟਾ ਕੁ ਲਏਗਾ ਲੈਬਾਰਟਰੀ ਅੰਦਰ, ਆਹੋ, ਤੇ ਬਾਅਦ ਚ ਰਿਪੋਰਟ ਆਉਣ ਤੇ ਫਿਰ ਤੁਰ ਕੇ ਆਏਗਾ ਤੇ ਬਾਅਦ ਚ ਕਹੇਗਾ ਯਾਰ ਭੱਜਣਾ ਬੜੀ ਕੀਤੀ ਸੀ। ਫਿਰ ਤੁਰ ਕੇ ਆਏਗਾ ਤੇ ਆ ਕੇ ਕਹੇਗਾ ਕਿ ਜਲਦੀ ਕੁਝ ਖਾ ਲਓ, ਤੁਹਾਡੀ ਸ਼ੂਗਰ ਲੋ ਆ। ਤੇ ਜਿਹਨੂੰ ਬੁਖਾਰ ਹੋ ਗਿਆ, ਨਹੀਂ ਉਸਤਾਦ ਜੀ ਸੁੰਘ ਕੇ, ਉਹਨਾਂ ਨੇ ਕਿਹਾ ਸੁੰਘ ਕੇ। ਉਹ ਸਹੀ ਸੁੰਘ ਕੇ ਹੀ ਹੁੰਦਾ ਹੈ ਨਾ। ਫੋਰ ਐਗਜ਼ਾਮਪਲ ਬਲੱਡ ਤੇ ਲਾਜ਼ਮੀ ਨਿਕਲਣਾ। ਨਹੀਂ ਲੈ ਸਰ ਉਹ ਕਹਿੰਦਾ ਯਾਰ ਸੁੰਘ ਕੇ ਉਹ ਕਹਿੰਦਾ ਹਜ਼ਾਰਾਂ ਗੈਲਨ ਪਾਣੀ ਦੇ ਅੰਦਰ ਇੱਕ ਚਮਚੀ ਚੀਨੀ ਦੀ ਸਿੱਟ ਦਿਓ, ਦੱਸ ਦੇਗਾ ਕਿ ਇਹਦੇ ਅੰਦਰ ਚੀਨੀ ਹੈਗੀ ਹੈ, ਤੇ ਉਹ ਕਿਹੜਾ ਕੋਈ ਏਡੀ ਮਿਕਦਾਰ ਵੀ ਦੱਸੇਗਾ। ਸਰ ਉਹ ਚੀਨੀ ਜ਼ਮੀਨ ਦੇ ਥੱਲੇ ਦੀ ਗੱਲ, ਸ਼ੂਗਰ ਲਈ ਉਹਨੂੰ ਚੱਕ ਵੱਢਣਾ ਪਏਗਾ, ਫਿਰ ਉਹਨਾਂ ਦੇ ਮੁੰਡੇ ਨੂੰ ਕਹੇਗਾ ਕਿ 4 ਵਜੇ ਆ ਕੇ ਲੈ ਜੀ। ਚੱਲ ਕੀ ਮਜ਼ਾ ਲੇਕਿਨ ਇਹ ਸਭ ਤੋਂ ਜ਼ਿਆਦਾ ਕੁੱਤਾ ਚੱਕ ਵੱਢ ਕੇ ਤੇ ਬਾਅਦ ਜਨਕ ਲਾ ਕੇ ਰਿਪੋਰਟ ਲਿਖਣੇ। ਸਾਰੇ ਭਰਾ ਉਦਾਂ ਤੇ ਨਾਲ ਪੁੱਛਣੇ ਖਾਦਾ ਕੀ ਸੀ ਸਵੇਰੇ। ਲੈਬਰੇ 'ਚ ਇੱਕ ਖਸੂਸੀਅਤ ਆ, ਹਾਂ ਜਰਮਨ ਸ਼ੈਫਰਡ ਨਹੀਂ ਸਹੀ, ਜਰਮਨ ਸ਼ੈਫਰਡ ਨਹੀਂ, ਜਰਮਨ ਸ਼ੈਫਰਡ ਲੜਾਈ ਵਾਲਾ ਲੈਬਰੇ। ਜਰਮਨ ਸ਼ੈਫਰਡ ਤੁਹਾਡਾ ਉਹ ਹੋਰ ਦੱਸਦਾ ਅੰਦਰ ਦਾ, ਉਹ ਜਰਮਨੀ ਦਾ ਹੈ, ਸਿਰਫ ਜਰਮਨੀ ਦਾ ਦੱਸਦਾ ਲੋਕਾਂ ਨੂੰ। ਉਹ ਉਹ ਤੁਹਾਡਾ ਬੀਪੀ ਦੱਸਦਾ, ਬਲੱਡ ਪ੍ਰੈਸ਼ਰ ਦੱਸਦਾ ਜਰਮਨ ਇਹ ਸ਼ੈਫਰਡ। ਭਾਜੀ ਮੂਲੀ ਕੀ ਦੱਸਦਾ ਜੀ? ਨਹੀਂ ਤੁਹਾਡੇ ਗੁਰਦਿਆਂ ਦਾ ਦੱਸਦਾ ਵਾ ਕਿ ਤੇਰੇ ਗੁਰਦੇ ਫਾਰਗ ਹੋ ਗਏ ਨੇ। ਹਰ ਕੁੱਤਾ ਨੇ ਇੱਕ ਜਿਹੜਾ ਨਾ ਉਹ ਸਾਂਭਿਆ ਵਾ। ਪਾਰਟਸ, ਹਾਂਜੀ ਹਾਂਜੀ ਯਾਰ ਇਹ ਮੈਨੂੰ ਸਦਾਕਤ ਨਹੀਂ ਨਜ਼ਰ ਆ ਰਹੀ ਇਹਦੇ ਚ, ਸਰ ਮੈਨੂੰ ਸ਼ਰਾਫਤ ਵੀ ਨਹੀਂ ਨਜ਼ਰ ਆ ਰਹੀ ਇਹ ਚ। ਭਾਈਜਾਨ ਜਿਹੜਾ ਇਹਦੇ ਕੋਲ ਨਹੀਂ ਸੀ ਉਹ ਛੋਟੀ ਹਾਂ ਸਿਰਜ਼ੂ ਸੂਜੀ, ਉਹ ਹਰਨੀਆਂ ਦਾ ਦੱਸਦੀ ਹੈ। ਜਿਹਨੂੰ ਹਰਨੀਆਂ ਹੋਣ। ਨਹੀਂ ਜਿਹੜਾ ਜੂਆ ਖੇਡਦਾ ਹੋਵੇ ਤੇ ਉਹਨੇ ਹਰਨਾ ਹੋਵੇ ਨਾ ਜਿੱਦਣ, ਉਧਰੋਂ ਦੱਸਦੀ ਕਿ ਨੇ ਇਹਨਾਂ ਨੇ ਅੱਜ ਹਰਨੀਆਂ ਹੀ ਆ ਸਾਰੀਆਂ ਚੀਜ਼ਾਂ। ਠੀਕ ਹੈ, ਜਿਹੜਾ ਮੇਰੇ ਕੋਲ ਲੈਬਰੇ ਉਹ ਜਿਤਨੀਆਂ ਦਾ ਦੱਸਦਾ। ਨਹੀਂ ਲੇਕਿਨ ਉਸਤਾਦ ਜੀ ਜੋ ਵੀ ਹੈ, ਉਹ ਪਿਟਬੁਲ ਜਿਹੜਾ ਵਾ ਉਹ ਫਿਫੜਿਆਂ ਦਾ ਦੱਸਦਾ, ਤੈਨੂੰ ਪਤਾ ਉਹਦਾ ਮੂੰਹ ਵੀ ਫਿਫਰੇ ਵਰਗਾ ਭਰਾਵਾ ਤੁਹਾਡੇ ਹੀ, ਅਸੀਂ ਤੇ ਨਹੀਂ, ਮੈਂ ਤੇ ਨਹੀਂ। ਉਹ ਵੱਡੇ ਮੂੰਹ ਵਾਲਾ। ਆਹੋ ਸ਼ਿਕਾਰੀ ਜਿਹੜਾ Road ਨਜ਼ਰ runner। ਦਾ ਦੱਸਦਾ, ਹੈ। ਸ਼ਿਕਾਰੀ ਕੁੱਤਾ ਨਜ਼ਰ ਦੇ ਬਾਰੇ ਚ ਦੱਸਦਾ ਕਿ ਮੌਤ ਗਿਆ ਵਾ ਕਿ ਉਹ ਪਤਾ ਕਿੱਦਾਂ ਦੱਸਦਾ ਵਾ, ਉਹ ਦੂਰੋਂ ਨਸਾ ਹੁੰਦਾ ਵੱਢਣ, ਜਿਹਦਾ ਬੰਦਾ ਖਲੋਤਾ ਰਵੇ ਆ ਕਹਿੰਦਾ ਭਾਈ ਤੁਹਾਡੀ ਨਜ਼ਰ ਕਮਜ਼ੋਰ ਹੈ। ਬਗਿਆੜੀ ਕੰਨਾਂ ਦਾ ਦੱਸਦਾ। ਅੱਛਾ ਜੀ, ਹਾਂਜੀ। ਇਹ ਐਂਟੀ ਕੁੱਤਾ ਵਾ ਯਾਰ, ਇਦਾਂ ਥੋੜੀ ਹੁੰਦਾ ਵਾ ਭਲਾ ਯਾਰ। ਨਹੀਂ ਫਰੀਦ ਯਾਰ, ਇਹ ਕਿੱਦਾਂ ਹੋ ਸਕਦਾ ਕਿ ਸ਼ੂਗਰ ਚੈੱਕ ਕਰਨ ਲਈ ਘਰ ਕੁੱਤਾ ਯਾਰ, ਰੱਖਿਆ? ਬੰਦੇ ਯਾਰ ਤੂੰ ਕਿਹੜੇ ਨਾਂ ਸੇਵ ਕੀਤੇ ਵੈਬ ਡਿਵੈਲਪਰ, ਤੇਰਾ ਕੀ ਤਲਕ ਵੈਬ ਡਿਵੈਲਪਰ ਨਾਲ ਖੁਦਾ ਦਾ ਨਾਂ ਯਾਰ। ਉਸਤਾਦ ਜੀ ਇੱਕ ਦਿਨ ਉਹਦੇ ਕੋਲ ਮੈਂ ਬੈਠਾ ਤੇ ਫੈਸਲ ਰਾਮੇ ਦੇ ਨਾਮ ਦਾ ਫੋਨ ਵੱਜਣ ਡਿਆ। ਯਾਰ ਕਸਮ ਯਾਰ ਕਸਮ ਵਾਲੀ ਗੱਲ ਆ, ਥੋੜੀ ਦੇਰ ਪਹਿਲੇ ਦਾਨਿਸ਼ ਭਾਈ ਦਾ ਫੋਨ ਆਈ ਜਾ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਯਾਰ ਤੂੰ ਆਰਾਮ ਨਾਲ ਬਹਿ ਜਾ, ਸ਼ੋਅ ਕਰ ਰਿਹਾ, ਤੁਹਾਨੂੰ ਫੋਨ ਕਰੀ ਜਾ ਰਿਹਾ। ਦਾਨਿਸ਼ ਭਾਈ ਦੇ ਮੈਸੇਜ ਫੋਨ ਤੇ ਹੁਣ ਆ ਰਿਹਾ ਵੈਬ ਡਿਵੈਲਪਰ, ਜਿਹਦਾ ਤਲਕ ਹੀ ਕੋਈ ਨਹੀਂ। ਅੱਛਾ ਵੈਬ ਡਿਵੈਲਪਰ ਤੋਂ ਤੇ ਇਹਦੀ ਬੁੱਢੀ ਨੇ ਵੀ ਇਹਨੂੰ ਫੜ ਲੈਣਾ ਵਾ ਕਿ ਖਾਮਨ ਸਾਹਿਬ ਵੈਬ ਡਿਵੈਲਪਰ ਵਾਲਾ ਤੇ ਤੁਹਾਡਾ ਲਿੰਕ ਹੀ ਨਹੀਂ ਹੋ ਸਕਦਾ, ਪੂਰੇ ਖਾਨਦਾਨ ਦਾ ਨਹੀਂ ਹੋ ਸਕਦਾ। ਭਾਈ ਉਹਨੇ ਜੇ ਪੁੱਛ ਵੀ ਲਿਆ ਤੇ ਉਹਨੇ ਕਹਿਣਾ ਇਹ ਆਈਫੋਨ ਸੇਫ ਹੁੰਦੇ ਪਹਿਲੇ। ਆਹੋ ਜਿਹੜੇ ਦੇ ਅਸਲ ਕੁੱਤੇ ਨੇ ਨਾ, ਇਹ ਜਿਹੜੇ ਸ਼ਿਕਾਰੀ ਜਿਹੜੇ ਆਮ ਕੁੱਤੇ ਨੇ, ਇਹਨਾਂ ਦਾ ਦੱਸਿਆ ਜਾਂਦਾ ਵਾ ਕਿ ਇਹ ਤੁਹਾਡੇ ਗਲੇ ਦੇ ਅੰਦਰ ਜਿਹੜੇ ਟੌਨਸਿਲ ਬਣ ਜਾਂਦੇ ਨੇ, ਉਹਦੇ ਬਾਰੇ ਚ ਬੜਾ ਅੱਛਾ ਦੱਸਦੇ ਨੇ। ਭਾਜੀ ਕੋਈ ਫਿੰਸੀਆਂ ਵਾਲਾ ਕੁੱਤਾ ਨਹੀਂ ਹੈ? ਹੈ ਉਹ ਛੋਟੇ ਜਿਹੜੇ ਗਲੀਆਂ ਮਹੱਲੀਆਂ ਨੇ ਉਹ ਪੇਂਟਰ ਇਹ ਹੁੰਦੇ। ਪਿੱਤ ਪੁੱਤ ਦੱਸਦੇ ਆ, ਪਿੱਤ ਫਿੰਸੀ ਫੋੜਾ। ਸਾਡੇ ਮਹੱਲੇ ਇੱਕ ਕੁੱਤਾ ਵਾ ਬਾਈ ਫੈਸਲੇ, ਪਰ ਉਹ ਯੂਰਿਕ ਐਸਿਡ ਦਾ ਦੱਸਦਾ ਵਾ। ਕਿਹਦਾ? ਯੂਰਿਕ ਯੂਰਿਕ ਐਸਿਡ, ਆਹੋ ਉਹਦੀ ਕਿੰਨੀ ਦਾ ਲੈਵਲ ਕਿੰਨਾ ਵਾ? ਉਹ ਸਾਜੀ ਉਹ ਯੂਰਿਕ ਐਸਿਡ ਨਹੀਂ ਕਹਿ ਰਿਹਾ, ਯੂਰਿਕ ਐਸਿਡ ਕਹਿ ਰਿਹਾ। ਉਹ ਈਗਲ ਕੇ ਯੂਰੀਓ ਕੇਸ। ਉਹਨਾਂ ਇੱਕ ਬੰਦੇ ਨੂੰ ਬੁਖਾਰ ਚੜ ਗਿਆ, ਉਹਨੂੰ ਠੱਡੀਆਂ ਪੱਟੀਆਂ ਕਰਨੀਆਂ ਸੀ, ਉਹ ਪੰਜਾ ਭਾਈ ਗਿੱਲਾ ਕਰ ਕਰਕੇ ਇਦਾਂ ਉਹਦੇ। ਨਹੀਂ ਬੁਖਾਰ ਚੱਕ ਕਰਨ ਵਾਲੇ ਵੀ ਹੋਣੇ ਚਾਹੀਦੇ ਉਸਤਾਦ ਜੀ, ਇਹ ਗੱਲ ਹੈ ਆ। ਇੱਕ ਵਕਤ ਆਏਗਾ ਕਿ ਬੰਦੇ ਉਦਾਂ ਹੀ ਫਿਰਦੇ ਹੋਣਗੇ, ਕੁੱਤੇ ਚਿੱਟੇ ਕੋਟ ਪਾ ਕੇ ਫਿਰਦੇ ਹੋਣੇ। ਯਾਰ ਕੀ ਹੋ ਗਿਆ ਯਾਰ? ਨਹੀਂ ਸੁੰਘਣ ਦੀ ਇੰਨੀ ਜ਼ਿਆਦਾ ਹਿੱਸ ਕਿਸ ਤਰ੍ਹਾਂ ਹੋ ਸਕਦੀ? ਪਾਣੀ ਟਨਾਂ ਦੇ ਹਿਸਾਬ ਨਾਲ। ਤੁਸੀਂ 에어ਪੋਰਟ ਤੇ ਚਲੇ ਜਾਓ, ਹਾਂਜੀ ਭਾਈ ਅਗਲੇ ਬੈਗ ਸੌਂ ਕੇ ਦੱਸ ਦਿੰਦੇ ਇਹਦੇ ਚ ਭਾਈ ਪਰਫਿਊਮ ਕਿੰਨੇ ਨੇ। ਉਹ ਕਸਟਮ ਵਾਲੇ ਹੁੰਦੇ ਨੇ। ਆਹੋ ਕਸਟਮ ਵਾਲੇ, ਆਹੋ ਯਾਰ, ਕਸਟਮ ਲੇਕਿਨ ਦੇ ਕੁੱਤੇ ਯਾਰ ਰੱਖੇ ਅਗਲਿਆਂ ਨੇ। ਸਰਚ ਦੇ ਕੰਮ ਉਹਦੇ ਨਾਲ ਕਰਦੇ। ਉਸਤਾਦ ਜੀ ਅੱਛਾ ਇਹਨਾਂ ਨੇ ਕਸਟਮ 'ਚ ਕੁੱਤੇ ਰੱਖੇ ਨਾ, ਵੀ ਬੰਦਾ ਫੜੇ ਕੋਈ ਚੀਜ਼ ਹਾਂ ਤੇ ਉਹ ਮਤਲਬ ਐਸੇ ਕੁੱਤੇ ਨੇ, ਦਿਲ ਕਰੇ ਤੇ ਉਹ ਬੰਦੇ ਦੇ ਮਗਰ ਜਾਵੇ ਤੇ ਆ ਕੇ ਉਹਨੂੰ ਕਹੇ ਭਾਜੀ ਬੰਦੇ ਕੋਈ ਸ਼ੈ ਕੋਈ ਨਹੀਂ ਹੈ, ਲੇਕਿਨ ਬੰਦੇ ਨੂੰ ਹਸਪਤਾਲ ਲੈ ਜਾਓ, ਇਹਨੂੰ ਸ਼ੂਗਰ ਬਹੁਤ ਹੈ। ਹਨਾ, ਸਹੀ ਗੱਲ ਹੈ। ਚੋਰ ਨਹੀਂ ਹੈਗਾ, ਇਹ ਬਿਮਾਰ ਆ। ਉਸਤਾਦ ਜੀ ਇੱਕ ਏਡਾ ਸਿਆਣਾ ਸੀ ਕੁੱਤਾ। ਅਫਸਰ ਨੇ ਪੁੱਛਿਆ, ਇੱਕ ਬਾਹਰੋਂ ਯਾਨੀ ਕਿ ਬ੍ਰਿਟਿਸ਼ ਲੜਕੀ ਸੀਗੀ, ਪਾਕਿਸਤਾਨ ਦੇ ਵਿੱਚ ਆਈ। ਅਫਸਰ ਨੇ ਪੁੱਛਿਆ ਕਿ ਬੈਗ ਚੈੱਕ ਕਰਕੇ ਆ ਗਈ, ਉਹਨੇ ਇਸ਼ਾਰਾ ਕੀਤਾ ਟੌਮੀ, ਉਹ
ਬੈਗ ਚੈੱਕ ਕਰਕੇ ਵਾਪਸ ਆਇਆ, ਕਹਿੰਦਾ ਯਾਰ ਕੁਝ ਵੀ ਨਹੀਂ ਸੀ, ਕੱਪੜੇ ਕੁਪੜੇ ਹੀ ਆ। ਉਸਾਈ ਉਹ ਸਮਝਦੇ ਵੀ ਨਹੀਂ। ਕੁੱਤਾ ਕਹਿੰਦਾ ਆਓ ਹਾਂ, ਕਹਿੰਦਾ ਕੋਈ ਕੱਪੜੇ ਕੁਪੜੇ ਆ, ਕੁਝ ਵੀ ਨਹੀਂ ਆਇਆ। ਹਾਂ। ਕੀ ਕਹਿੰਦਾ ਹੈ ਕੀ ਕਹਿੰਦਾ? ਕਹਿੰਦਾ ਕੁਝ ਵੀ ਨਹੀਂ, ਕੱਪੜੇ ਕੁਪੜੇ ਹੀ ਆ। ਸਾਜੀ ਇਹਦੇ ਸੂਜ਼ੀ ਜਿਹੜੀ ਉਹ ਹੋਈ ਨਾ, ਉਹਦੇ ਬੱਚੇ ਦਿੱਤੇ ਨਾ ਉਹਨੇ, ਤੇ ਇਹਨੇ ਇੱਕ ਬੱਚਾ ਚੁੱਕ ਕੇ ਕਹਿੰਦਾ ਨੇ MBBS ਬਣਾਉਣਾ। ਇਹਦੇ ਕੋਲ ਜਰਮਨ ਸ਼ੈਫਰਡ ਵੀ ਆ, ਹੁਣ ਸੂਜ਼ੀ ਉਸਾਈ ਵੀ ਆ। ਜਰਮਨ ਸ਼ੈਫਰਡ ਦੀ ਖੁਸੂਸੀਅਤ ਹੈ, ਮੈਂ ਖਲੋਤਾ ਮਨ ਇੰਜ ਕਰਕੇ, ਹਾਂ ਲੋ ਫਰੀਦ ਸਾਹਿਬ ਮੈਨੂੰ ਕੋਈ ਇੰਜ ਕਰਕੇ ਹੱਥ ਲਾ ਕੇ ਵਿਖਾਵੇ। ਤੁਸੀਂ ਆਵੇਂ ਨਾ ਉਹਦੀ ਤੇਰੇ ਕੋਲ ਲਾ ਕੇ ਖਾ ਲੈਣੇ। ਯਾਰ ਨਹੀਂ ਉਹ ਹੱਥ ਤੋਂ ਪਹਿਲੇ ਆਪ ਚੱਕ ਪਾ ਲੈਂਦਾ ਉਹ। ਲੈ, ਉਹ ਕਹਿੰਦਾ ਮੇਰੀ ਖੁਰਾਕ ਕੱਲ ਤੁਸੀਂ ਮੈਂ ਸਭ ਤੋਂ ਜ਼ਿਆਦਾ ਅੱਛਾ ਇਹ ਪਤਾ ਕਿੱਦਾਂ ਖਲੋਂਦਾ, ਇਹ ਇੱਥੇ ਬੋਟੀਆਂ ਲੁਕਾ ਕੇ ਅੱਜ ਖਲੋਂਦਾ। ਯਾਰ ਮੈਂ ਪੜਨ ਲੱਗਦਾ ਨਾ, ਉਹ ਕੁੱਤਾ ਫੜ ਲੈਂਦਾ। ਮੇਰਾ ਜਰਮਨ ਸ਼ੈਫਰਡ ਸਾਹਮਣੇ ਤੇਰੇ ਖਲੋਤਾ ਵਾ ਜਾਂ ਬੰਨਿਆ ਵਾ, ਜੋ ਵੀ ਆ, ਤੂੰ ਆ ਕੇ ਮੈਨੂੰ ਇੰਜ ਕਰਕੇ ਫੜ ਲੈ। ਉਹਨੇ ਤੇਰੇ ਐਕਸਪ੍ਰੈਸ਼ਨ ਨੋਟ ਕਰਨੇ ਕਿ ਇਹਨੇ ਗੁੱਸੇ ਨਾਲ ਫੜਿਆ ਕਿ ਪਿਆਰ ਨਾਲ ਫੜਿਆ। ਯਾਰ ਅਗਰ ਤੂੰ ਗੁੱਸੇ ਨਾਲ ਫੜਿਆ, ਉਹਨੇ ਸੰਗਲੀ ਆਪਣੀ ਤੋੜਾ ਕੇ ਆ ਕੇ ਤੈਨੂੰ ਉਹਨੇ ਨਿਸਤੋਂ ਨਬੂਦ ਕਰ ਦੇਣਾ। ਨਹੀਂ ਤੇ ਮੈਂ ਜਰਮਨ ਕਹਿਣਾ ਤੇ ਪੂਰੀ ਦੁਨੀਆ 'ਚ ਮੈਂ ਬੜੇ ਬੜੇ ਕੁੱਤੇ ਰੱਖੇ ਫਰੀਦ ਭਾਈ, ਮੈਂ ਪੈਟ ਲਵਰ ਹੈਗਾ ਵਾਂ। ਅੱਲਾ ਜਾਣਦਾ ਹੀ ਸਭ ਤੋਂ ਡੇਂਜਰਸ ਪੈਟ ਲਵਰ ਜਿਹੜੇ ਨੇ ਉਸਤਾਦ ਜੀ ਨੇ। ਇੰਨੀ ਡੇਂਜਰਸ ਯਾਰ ਕੇਟੂ ਸ਼ੇਰ, ਨਹੀਂ ਉਸਤਾਦ ਜੀ, ਚੀਲਾ, ਹਾਥੀ, ਮਗਰਮੱਛਾਂ, ਲੀਕ ਲਾਈ ਕੇਟੂ। ਫਰੀਦ ਭਾਈ ਖੁਦਾ ਦੀ ਕਸਮ, ਮਿਸਾਲ ਮੇਰੀਆਂ ਅੱਖਾਂ 'ਚੋਂ ਪਾਣੀ ਆਇਆ ਸੀ ਕੇਟੂ ਦੀ ਮੁਹੱਬਤ ਇਹਨਾਂ ਦੇ ਨਾਲ ਵੇਖ ਕੇ। ਯਾਰ ਫਰੀਦ ਉਹ ਤੜਫਦਾ ਪਿਆ ਪਿੰਜਰੇ ਨੂੰ ਇੰਜ ਕਰਨ ਡਿਆ ਕਿ ਮੈਨੂੰ ਬਾਹਰ ਕੱਢ ਦੇ ਫੈਸਲ, ਮੈਂ ਜਾਣਾ। ਤੇ ਉਸਤਾਦ ਜੀ ਨਾ ਹੁਣ ਗੱਡੀ 'ਚ ਬਹਿ ਗਏ ਨੇ, ਤੇ ਕੁੱਤਾ ਨਾ ਸੁੰਘੀ ਜਾਣ ਡਿਆ ਤੇ ਸੁੰਘ ਕੇ ਗੱਡੀ ਦੇ ਚੱਕਰ ਲਾਣ ਡਿਆ ਕਿ ਗੱਡੀ ਦੇ ਵਿੱਚ ਨੇ। ਹਜੇ ਕਿ ਯਾਰ ਉਹਨੂੰ ਕੀ ਪਤਾ ਕਿ ਯਾਰ ਗੱਡੀ ਦੇ ਵਿੱਚ ਹਿਸਾਬ ਲਾ ਫਿਰ, ਹਾਲਾਂਕਿ ਕਿੰਨਾ ਕੋ ਨੂੰ ਮੈਂ ਖਵਾ ਪਿਆ ਦਿੱਤਾ ਉਸ ਸਾਲ ਡੇਢ ਸਾਲ, ਤੇ ਇੱਥੇ ਕਈ ਸਾਲ ਖਾ ਕੇ ਵੀ। ਫਰੀਦ ਭਲਾ ਕੀ ਹੋਇਆ ਕਿ ਉਸਤਾਦ ਜੀ ਹੁਣ ਚੱਲੇ ਨੇ, ਗੱਡੀ ਤੇ ਗਏ ਨੇ, ਤੇ ਮੈਂ ਕੁੱਤੇ ਨੂੰ ਫੜਿਆ ਹੋਇਆ। ਫਰੀਦ ਮੈਂ ਉਹਦੀ ਬੇਬਸੀ, ਉਹ ਲਾਸਟ ਸੀਗਾ ਮੇਰਾ, ਮੈਂ ਉਹਨੂੰ ਇੰਜ ਕਰਕੇ ਸੰਗਲੀ ਫੜੀ ਤੇ ਮੈਨੂੰ ਲੈ ਕੇ ਨੱਸਣ ਡਿਆ ਕਿ ਮੈਨੂੰ ਛੱਡ ਦੇ। ਫਰੀਦ ਭਾਈ ਮੈਨੂੰ ਇੰਜ ਲੱਗਣ ਡਿਆ ਕਿ ਮੈਨੂੰ ਗਾਲਾਂ ਕੱਢਣ ਡਿਆ, ਬੋਲਣ ਡਿਆ ਕਿ ਮੈਨੂੰ ਛੱਡ ਦੇ ਯਾਰ, ਛੱਡ ਦੇ। ਫਰੀਦ ਮੈਂ ਛੱਡਿਆ ਉਹ ਕੁੱਤੇ ਨੂੰ, ਬਲਕਿ ਸੰਗਲੀ ਅਸੀਂ ਉਹ ਚੌਂਕ ਤੱਕ ਅਸੀਂ ਝਾਲ ਇੰਜ ਮੁੜਨ ਲੱਗ ਪਏ ਸੀ, ਉੱਥੋਂ ਆਇਆ ਸ਼ਹਜ਼ਾਦਾ, ਉਹ ਇੰਜ ਨੱਸਿਆ। ਅਸੀਂ ਫਿਰ ਲੈ ਗਏ ਉਹਨੂੰ। ਫਰੀਦ ਫਿਰ ਸਾਡੀ ਵੀ ਮੁਹੱਬਤ ਦੇਖ, ਮੈਂ ਕਿਹਾ ਵੀ ਫੈਸਲਾਬਾਦ ਚ ਦੇਣਾ ਹੀ ਨਹੀਂ ਕਿਸੇ ਨੂੰ, ਲਾਹੌਰ ਦੇ ਆਇਆ ਮੈਂ। ਉਹ ਦੂਰੰਦੇਸ਼ੀ ਆ ਉਹ ਭਰਾਵਾ। ਹੁਣ ਫਰੀਦ ਮੈਂ ਉਹਦੇ ਲਈ ਟ੍ਰੇਨਰ ਰੱਖਿਆ ਸੀ, ਟ੍ਰੇਨਰ। ਮੈਂ ਕਿਹਾ ਯਾਰ ਟ੍ਰੇਨਰ ਨੂੰ ਮੈਂ ਕਿਹਾ ਉਹ ਕੁੱਤਾ ਜਾਨੀ ਸਾਹਿਬ ਕੋਲ ਨਾ ਜਾਵੇ, ਤੇਰੀ ਫੀਸ ਪੱਕੀ ਆ। ਕਹਿੰਦਾ ਫੈਸਲ ਭਾਈ ਓਕੇ। ਯਾਰ ਉਸ ਬੰਦੇ ਨੇ ਟ੍ਰੇਨਿੰਗ ਕੀਤੀ, ਉਹਨੇ ਕਿਹਾ ਕੇਟੂ ਸਿੱਟ, ਤੇ ਬਹਿ ਗਿਆ ਕੇਟੂ। ਠੀਕ ਹੈ, ਕੇਟੂ ਸਟੈਂਡ, ਤੇ ਕੇਟੂ ਉੱਠ ਗਿਆ। ਮੈਂ ਹੁਣ ਮੁਤਾਸਰ, ਮੈਂ ਕਿਹਾ ਯਾਰ ਤੂੰ ਕੀ ਕੀਤਾ? ਮੈਂ ਕਿਹਾ ਬਸ ਮੇਰਾ ਮਿਸ਼ਨ ਪੂਰਾ, ਉਸਤਾਦ ਜੀ ਕੋ ਨਾ ਜਾਵੇ ਕੁੱਤਾ। ਕਹਿੰਦਾ ਫੈਸਲ ਭਾਈ ਨਹੀਂ ਜਾਏਗਾ, ਬੁਲਾਓ ਜ਼ਰਾ। ਉਹ ਦੂਰ ਲੈ ਕੇ ਗਿਆ, ਮੈਂ ਬੁਲਾਇਆ, ਮੈਂ ਕਿਹਾ ਕੇਟੂ, ਤੇ ਨਹੀਂ ਆਣ ਡਿਆ। ਕੇਟੂ ਨਹੀਂ ਆ ਰਿਹਾ। ਕਹਿੰਦਾ ਫੈਸਲ ਭਾਈ ਕਿਉਂ? ਮੇਰੇ ਕੋਲ ਕਹਿੰਦਾ ਕੇਟੂ, ਤੇ ਕੇਟੂ ਇੰਜ ਕਰਕੇ ਆ ਗਏ ਉਹਦੇ ਪੈਰਾਂ ਤੇ ਹੀ। ਮੈਂ ਕਿਹਾ ਯਾਰ ਇੰਜ ਕਰ। ਕਹਿੰਦਾ ਉਸਤਾਦ ਜੀ ਭਾਈ ਜਾਨ ਆਣ ਸਹੀ ਇੱਕ ਵਾਰੀ ਫੈਸਲ ਸਾਹਿਬ, ਤੁਹਾਨੂੰ ਮੈਂ ਜਿਹੜਾ ਉਹਨੇ ਮੈਨੂੰ ਤਰੀਕਾ ਦੱਸਿਆ, ਉਹਦੀ ਲੀਸ਼ ਫੜ ਕੇ ਜੋ ਵੀ। ਉਸਤਾਦ ਜੀ ਆਏ ਨੇ, ਕਹਿੰਦੇ ਕੇਟੂ, ਤੇ ਕੇਟੂ ਨੱਸ ਕੇ ਉਸਤਾਦ ਜੀ ਕੋਲ। ਤੇ ਮੈਂ ਉਹਨੂੰ ਫੀਸ 4000 ਰੁਪਇਆ ਦੇ ਦਿੱਤੀ ਆ ਟ੍ਰੇਨਰ ਨੂੰ, ਉਹਨੂੰ ਮੈਂ 4000 ਫੀਸ ਦੇ ਦਿੱਤੀ। ਲੇਕਿਨ ਫਿਰ ਮੈਂ ਉਹ ਪਹਿਲੇ ਵੀ ਮੈਂ ਕਿਹਾ ਸੀ, ਹੁਣ ਵੀ ਮੈਂ ਕਹਿੰਦਾ, ਫਿਰ ਮੈਂ ਨਾ ਭਾਈ ਜਾਨ, ਫਿਰ ਦਿਲੀ ਸਕੂਨ ਵਾਸਤੇ ਮੈਂ ਪਤਾ ਕੀ ਕੀਤਾ, ਉਹ ਜਿੱਥੇ ਰਹਿੰਦਾ ਸੀ ਨਾ, ਮੈਂ ਉੱਥੇ ਚਿੱਕੜ ਕਰਤਾ। ਉਸਤਾਦ ਜੀ ਨੇ ਮੈਨੂੰ ਕਾਲ ਕਰਨਾ ਕਿ ਫੈਸਲ ਮੈਂ ਆ ਰਿਹਾ ਕੇਟੂ। ਮੈਂ ਕਿਹਾ ਓਕੇ। ਮੈਂ ਉੱਥੇ ਮਿੱਟੀ ਸਿੱਟ ਗਿਆ, ਚਿੱਕੜ ਕਰਨਾ, ਇੰਜ ਦਾ ਮੈਂ ਚਿੱਕੜ ਕਰਨਾ, ਤੇ ਉਹ ਕੇਟੂ ਨੂੰ ਮੈਂ ਲਟਾਣਾ। ਤੇ ਉਸਤਾਦ ਜੀ ਦੇ ਬਾਤ ਵਾਲੀ ਕੇਟੂ, ਉਸਤਾਦ ਜੀ ਦੇ ਕੋਲ ਚਾਲੇ ਕਿਸ ਜਲ ਤੂੰ ਜਾਰੀ ਖਰਾਬ ਕੱਪੜੇ ਖਰਾਬ। ਫਿਰ ਮੈਂ ਦਿਲ ਗਿਆ ਨਾ, ਫਿਰ ਸਕੂਨ ਮਿਲਦਾ ਸੀ। ਬਣਦਾ ਵੀ ਦਿਲ ਸਕੂਨ ਜਿਹੜਾ ਤੁਹਾਡਾ ਨਹੀਂ ਬਣਿਆ, ਕਿਸੇ ਤੋਂ ਵੀ ਤਾਂ ਬਣੇ। ਲੇਕਿਨ ਸਵਾਲ ਇਹ ਕਿ ਇਨਸਾਨ, ਉਸਤਾਦ ਜੀ ਉਹਦੇ ਨਾਲ ਬੜਾ ਪਿਆਰ ਸੀ, ਉਹ ਬੜਾ ਹੀ ਸ਼ਹਜ਼ਾਦਾ ਸੀ, ਲੇਕਿਨ ਮਜਬੂਰੀ ਇਹ ਸੀ ਕਿ ਉਹਦਾ ਨਹੀਂ ਸੀ ਰੱਖਿਆ ਜਾਂਦਾ ਖਿਆਲ। ਤੇ ਮੈਂ ਕਿਹਾ ਯਾਰ ਇਹਦੇ ਨਾਲੋਂ ਇਹ ਚੰਗਾ ਵਾ ਕਿ ਕਿਤੋਂ ਖਾਵੇ ਪੀਵੇ ਤੇ ਸਹੀ ਰਹੇਗਾ ਨਾ, ਜਾ ਕੇ ਮਿਲ ਆਇਆ ਕਰਾਂਗੇ। ਫਿਰ ਮੈਂ ਲਾਹੌਰ ਦੇ ਦਿੱਤਾ ਜੀ। ਲਾਹੌਰ ਉਸਤਾਦ ਜੀ ਅਸੀਂ ਉਹਨੂੰ ਮਿਲਣ ਗਏ ਆ, ਤੇ ਉਹ ਕਰੈਕਟਰ ਨੇ ਇੰਜ ਸੰਗਲੀਆਂ ਪਾ ਕੇ ਨਾ ਉਹਨੂੰ ਫੜਿਆ। ਤੇ ਉਹ ਪਹਿਲੇ ਤੇ ਗੱਡੀ ਗੁੱਡੀ ਸਾਡੇ ਨਾਲ ਖੇਡਦਾ ਰਿਹਾ, ਜਦੋਂ ਉਹਨੇ ਦੇਖਿਆ ਨਾ ਕਿ ਹੁਣ ਚੱਲੇ ਨੇ, ਤੇ ਅਸੀਂ ਚਲੇ ਗਏ ਆ ਉਸ ਗਲੀ ਚੋਂ ਬਾਹਰ ਨਿਕਲ ਕੇ ਮੇਨ ਰੋਡ ਤੇ ਚਲੇ ਗਏ ਆ। ਤੇ ਫੋਨ ਆਇਆ, ਕਹਿੰਦਾ ਭਾਜੀ ਵਾਪਸ ਆ ਜਾਓ, ਨੱਸ ਗਿਆ ਜੇ, ਹੱਥੋਂ ਸੰਗਲੀਆਂ ਤੜਾ ਕੇ ਨੱਸ ਗਿਆ। ਤੇ ਮਗਰ ਮੈਂ ਵੀ ਨਾਲ ਸੀ, ਤੂੰ ਵੀ ਨਾਲ ਸੀ? ਭਲਾ ਕੀ ਹੈ, ਉਹ ਮੈਨੂੰ ਭਲਾ ਚੌਂਕ ਤੱਕ ਜਿਹਨਾਂ को लाहौर देता है ना, वो मैंने उनकी कहते फैसल भाई ये आपके पास था, आपको उसकी वो परवरिश नहीं करनी आती।
मेरे पास है ना, इसे बोलना सजाद साहब के पास जाए। ਹੁਣ ਮੈਂ ਵੀ ਨਾਲ ਗਿਆ ਵਾਂ ਤੇ ਮੈਂ ਉਹਦੀ ਟ੍ਰੇਨਿੰਗ ਵੇਖ ਕੇ ਹੈਰਾਨ ਹੋਇਆ ਉਸਤਾਦ ਜੀ, ਉਹਨੇ ਟ੍ਰੇਨਿੰਗ ਐਡੀ ਖੂਬਸੂਰਤ ਕੀਤੀ। ਕਹਿੰਦਾ ਫੈਸਲ ਭਾਈ ਇਹ ਦੇਖੋ, ਉਹਨੇ ਨਾ ਇੱਕ ਬੰਦ ਜਿਹਾ ਸਿੱਟਿਆ ਕਮਰੇ ਵਿੱਚ, ਤੇ ਕਿਡੂ ਸਾਹਿਬ ਕਮਰੇ 'ਚ ਨਹੀਂ ਜਾਣ ਡੇ। ਆਹੋ ਕਮਰੇ 'ਚ ਨਹੀਂ ਮੈਨੂੰ ਜਾਣ ਕਹਿੰਦਾ ਅਸੀਂ ਉਹਦੇ ਕਮਰੇ 'ਚ ਨਾ, ਕਹਿੰਦਾ ਇਸ ਕਮਰੇ 'ਚ ਨਹੀਂ ਵੜੇਗਾ ਇਹ, ਕਮਰੇ 'ਚ ਨਹੀਂ ਵੜੇਗਾ। ਨਾ ਕਹਿੰਦਾ ਇਸ ਕਮਰੇ 'ਚ ਨਹੀਂ ਵੜੇਗਾ, ਜੋ ਮਰਜ਼ੀ ਹੋ ਜਾਵੇ, ਜਿੱਦਾਂ ਮਰਜ਼ੀ ਕਰ ਲਓ। ਮੈਂ ਕਿਹਾ ਓਕੇ। ਮੈਂ ਕਮਰੇ 'ਚ ਜਾ ਕੇ ਬੈੱਡ ਦੇ ਕੋਲ ਮੈਂ ਜਾ ਕੇ ਨਾ ਇੰਜ ਕਰੇ ਆਪਣੀ ਵੱਲੋਂ ਬੈੱਡ ਤੇ ਲੰਮੇ ਪਿਆ, ਤੇ ਮੈਨੂੰ ਇੰਜ ਲੱਗਾ ਮੇਰੇ ਨਾ ਲੱਤ ਦੇ ਨਾਲ ਇੰਜ ਕਿਸੇ ਨੇ ਹੱਥ ਰੱਖਿਆ, ਤੇ ਮੈਂ ਦੇਖਿਆ ਤੇ ਮੇਰੇ ਤੋਂ ਪਹਿਲੇ ਉੱਤੇ ਬਹਿ ਕੇ ਤੇ ਮੇਰੇ ਤੇ ਬਾਟਮ ਲਾਇਆ, ਕਹਿੰਦਾ ਉਹ ਕਿਸੇ ਫਲਾਣੀ ਦੇ ਹੱਥ ਨੇ। ਉਹ ਨਹੀਂ ਮੈਂ ਦੇਖਦਾ ਵੀ ਕਿਹੜਾ ਕਮਰੇ 'ਚ ਮੈਂ ਜਾਣਾ ਤੇ ਕਿਹੜੇ 'ਚ ਨਹੀਂ ਜਾਣਾ। ਉਸਤਾਦ ਜੀ ਉਹਨਾਂ ਕੋ ਵੀ ਗਵਾਚ ਗਿਆ, ਕਹਿੰਦੇ ਕੋਈ ਚੋਰੀ ਹੋ ਗਿਆ। ਨਹੀਂ ਉਹ ਮਰ ਗਿਆ, ਨਹੀਂ ਮਰ ਨਹੀਂ ਗਿਆ, ਉਹਨੇ ਨਹੀਂ ਮਰ ਨਹੀਂ ਗਿਆ। ਲੈ ਗਿਆ, ਮਰ ਹਾਂ ਤੂੰ ਪਾਗਲ ਹੈ ਯਾਰ, ਤੂੰ ਨਹੀਂ ਲੈ ਗਿਆ ਕੋਈ। ਉਸਤਾਦ ਜੀ ਉਹਦੀ ਤਸਵੀਰ ਲਾ ਦਿਓ, ਜਿਹਦੇ ਕੋ ਵੀ ਹੈ ਸਾਨੂੰ ਵਾਪਸ ਦੇ ਦੇ, ਅਸੀਂ ਉਹਨੂੰ 50,000 ਰੁਪਇਆ ਨਾਮ ਦਾਂਗੇ। ਯਾਰ ਕਿਸੇ ਨੇ ਨਹੀਂ ਦੇ ਉਹਦੇ ਨਾਲ ਦੇ ਕਿੰਨੇ ਹੀ ਆ ਮੈਂ ਓਏ ਨਹੀਂ ਉਹਦੇ ਨਾਲ ਦਾ ਯਾਰ ਦੀ ਗੇਮ ਹੀ ਉਸਤਾਦ ਉਦਾਂ ਫਿਰ ਲੱਭ ਕੇ ਲਿਆਏਗਾ। ਆ ਮੈਂ ਤਸਵੀਰ ਲਾਉਣਾ ਦਾ ਦੇਖਣਾ ਗੇਟੋ ਦੀ। ਉਸਤਾਦ ਜੀ ਦੇਖੋ ਉਹਦਾ ਫੇਸ, ਉਸਤਾਦ ਜੀ ਇੰਨਾ ਸੋਹਣਾ ਸੀ ਉਹਦਾ ਫੇਸ, ਕੀ ਬਾਤ ਹੈ ਯਾਰ। ਪਤਾ ਕੀ ਗੱਲ ਯਾਰ, ਮੈਂ ਆਪਣੀ ਵੱਲੋਂ ਕਸਮ ਵਾਲੀ ਗੱਲ ਮੈਂ ਅੱਜ ਐਲਾਨ ਕਰਦਾ, ਸਾਨੂੰ ਜਿਹੜਾ ਵੀ ਬੰਦਾ K2 ਦਾ ਦੱਸੇਗਾ, ਇਹ K2 ਦੀ ਤਸਵੀਰ ਯਾਰ ਹੋ ਸਕਦਾ ਉਹਦੇ ਕੋਲ ਹੀ ਹੋਵੇ, ਉਹ ਅਸੀਂ ਜੋ ਚੱਲ ਜਾਂਦੇ ਸੀ ਯਾਰ ਚੌਥੇ ਕੁ ਦਿਨ ਉਹਨੂੰ ਮਿਲਣ। ਮੈਂ ਦੇਣਾ 50,000 ਨਹੀਂ ਇੱਕ ਮਿਸਾਲ ਅਸੀਂ ਜੋ ਮਿਲਣ ਚੱਲ ਜਾਣਾ ਸੀ ਚੌਥੇ ਪੰਜਵੇਂ ਦਿਨ 10ਵੇਂ ਦਿਨ, ਹੋ ਸਕਦਾ ਉਹਨੇ ਇਸ ਤੋਂ ਕਹਿਤਾ ਹੋਵੇ ਭਾਈ ਉਹ ਨੱਸ ਗਿਆ। ਉਸਤਾਦ ਜੀ ਨਹੀਂ, ਜੇ ਦੱਸਣਗੇ ਸ਼ਾਇਦ ਹਮਸਾਏ ਵੇਖ ਲੈਣ ਪ੍ਰੋਗਰਾਮ, ਉਹ ਦੱਸਦੇ 50,000 ਰੁਪਇਆ ਉਹਨੂੰ ਮੈਂ ਨਾਮ ਦਵਾਂਗਾ ਜਿਹੜਾ ਸਾਨੂੰ K2 ਦੇ ਬਾਰੇ ਚ ਨਹੀਂ ਦੱਸੇਗਾ। ਕਿਸ ਦਿਨ ਚੱਲਾਂਗੇ ਉਹਦੀ ਗਲੀ 'ਚ ਜਾ ਕੇ ਸਿਰਫ ਇੰਨਾ ਕਹਿਣਾ K2, ਤੇ ਉਹ ਜਿੱਥੇ ਵੀ ਨਸਿਆ ਹੋਇਆ, ਜਿੱਥੇ ਵੀ ਉਹਨੇ ਲੁਕੋਇਆ ਹੋਇਆ ਉਹਨੇ ਦੱਸ ਦੇਣਾ। ਉਸਤਾਦ ਜੀ ਮੈਨੂੰ ਡਰ ਸੀ, ਮੈਂ ਕਿਹਾ ਉੱਤੋਂ ਨਾ ਛਾਲ ਮਾਰ ਦੇਵੇ। ਓਏ ਮਜ਼ਾ ਆਇਆ ਤੂੰ YouTube ਤੇ ਵੇਖ, YouTube ਤੇ 18 ਸਾਲ ਮੈਂ ਇੱਕ ਵੀਡੀਓ ਵੇਖੀ, 18 ਸਾਲ ਬਾਅਦ ਮਾਲਕ ਆਇਆ ਉਹ ਜਹਾਜ਼ ਤੇ ਜਾਂਦੇ 에어ਪੋਰਟ ਤੇ। ਹਾਂਜੀ ਓਏ ਹੋਏ ਉਹਦੀ ਬੁੱਢੀ ਖੜੀ ਆ, ਉਹਦੀ ਬੁੱਢੀ ਖੜੀ ਲੈ ਕੇ ਉਹਨੂੰ, ਤੇ ਉਹ ਖੜਾ ਦੇਖ ਰਿਹਾ, ਤੇ ਉਸਤਾਦ ਜੀ ਬੰਦੇ ਨਾ ਉਹਦੇ ਚੋਂ ਲਾਉਣ ਚੋਂ ਬਾਹਰ ਆ ਰਹੇ ਨੇ। ਉਹਨੇ ਉਸਤਾਦ ਜੀ 18 ਸਾਲ ਬਾਅਦ ਉਹਨੇ ਦੇਖਿਆ, ਉਹ ਸਾਰੇ ਬੰਦਿਆਂ ਦੇ ਵਿੱਚੋਂ ਉਹਨੇ ਸ਼ੂਟ ਮਾਰੀ ਸਿੱਧਾ ਹੀ ਉਹਦੇ ਉੱਤੇ। ਔਰ 18 ਨਹੀਂ ਸਾਜੀ ਸਾਲ ਥੋੜੇ ਸੀ, 18 ਸਾਲ ਲਿਖਿਆ ਉੱਤੇ, ਉਹ ਵਿੱਚ ਕਾਫੀ ਵੀਡੀਓਜ਼ ਨੇ, ਤੁਸੀਂ ਦੇਖੋ ਨਾ ਲੌਂਗ ਟਾਈਮ ਮੀਟ ਮਾਈ ਡੌਗ, ਇਹ ਇਸ ਤਰ੍ਹਾਂ ਉਹਦੇ ਚ ਕਿੰਨੇ ਨੇ 6 ਸਾਲ ਬਾਅਦ, 8 ਸਾਲ ਬਾਅਦ, ਜਿਹੜਾ ਮੈਂ ਦੇਖਿਆ ਸੀ 18 ਸਾਲ ਬਾਅਦ। ਕੁੱਤੇ ਦੀ ਵੈਸੇ ਏਜ ਜਿਹੜੀ ਹੈ ਮੈਕਸਿਮਮ ਕਿੰਨੀ ਹੁੰਦੀ ਹੈ? 20-25 ਸਾਲ, 20-25 ਸਾਲ। 20-25 ਸਾਲ। ਨਹੀਂ ਉਸਤਾਦ ਜੀ ਇਹ ਨਹੀਂ ਹੁੰਦੀ। ਹਾਂ ਕੁੱਤੇ ਦੀ ਜਿਹੜੀ ਔਸਤ ਉਮਰ ਹੁੰਦੀ ਹੈ ਨਾ, ਉਹ ਹੁੰਦੀ 24 ਸਾਲ। ਹਾਂ ਸੌਰੀ ਯਾਰ, ਸਹੀ ਗੱਲ ਹੈ। ਲੇਕਿਨ ਉਸਤਾਦ ਜੀ ਮੈਨੂੰ ਸਮਝ ਨਹੀਂ ਲੱਗਦੀ, ਕਾਫੀ ਸਵਾਲ ਹੈਗੇ ਨੇ। ਯਾਰ ਇਸ ਟੌਪਿਕ ਨੂੰ ਨਾ ਫੈਸਲ ਸਾਹਿਬ, ਐਨੀਮਲ ਬਹੁਤ ਸਾਰੇ ਲੋਕ ਇਸ ਟੌਪਿਕ ਤੋਂ ਇਰੀਟੇਟ ਹੁੰਦੇ ਨੇ ਕਿ ਤੁਸੀਂ ਕੁੱਤਿਆਂ ਦੀ ਕਦ ਤੋਂ ਅਸੀਂ ਕੁੱਤਿਆਂ ਦੀ ਗੱਲ ਨਹੀਂ ਕਰ ਰਹੇ, ਅਸੀਂ ਉਹਨਾਂ ਦੀ ਵਫਾ ਦੀ ਗੱਲ ਕਰ ਰਹੇ ਕਿ ਤੁਸੀਂ ਦੇਖੋ ਯਾਰ, ਪਰ ਇਨਸਾਨ ਚ ਕਿਉਂ ਨਹੀਂ ਹੈ? ਇਨਸਾਨ ਚ ਨਹੀਂ, ਇਨਸਾਨ ਤੇ ਨਹੀਂ ਸਾਰੇ ਤੁਹਾਨੂੰ ਇਨਸਾਨ ਸਮਝਣਾ ਚਾਹੀਦਾ, ਤੁਹਾਨੂੰ ਸਮਝਣਾ ਨਹੀਂ ਚਾਹੀਦਾ। ਨਹੀਂ ਫੈਸਲ ਉਹ ਸਾਹਿਬ, ਅਗਲੇ ਕਹਿੰਦੇ 11 ਵਜੇ ਆਓ, 12 ਵਜੇ ਆਓ, ਤੁਸੀਂ ਆਓ, ਵਫਾ ਤੁਸੀਂ ਆਪ ਲੈਣੀ ਆ। ਇਨਸਾਨ ਦੇ ਵਿੱਚ ਯਾਰ ਵਫਾ ਇਹ ਹੈ ਕਿ ਉਹ ਕਹਿਣ ਵੀ ਨਾ ਤੇ ਤੁਸੀਂ ਆਓ। ਅੱਲਾ ਤੇਰਾ ਭਲਾ ਕਰੇ, ਬਹੁਤ ਪਿਆਰੀ ਗੱਲ ਹੈ ਯਾਰ। ਵੇਖ ਨਾ ਯਾਰ, ਕੁੱਤੇ ਦੇ ਬਾਰੇ ਚ ਵੇਖ, ਉਹਦਾ ਮਾਲਕ ਉਹਨੂੰ ਮਾਰੇਗਾ ਜੋ ਮਰਜ਼ੀ, ਉਹਦੇ ਕੋਲ ਬੈਠਾ ਹੈ, ਉੱਥੋਂ ਹੀ ਆ ਕੇ ਉਹਨੇ ਖਾਣਾ। ਤੇ ਇਨਸਾਨ ਬਦਲ ਜਾਂਦੇ, ਵੇਖ ਲਓ ਖਾ ਪੀ ਕੇ ਕਈ ਸਾਲ, ਕਈ ਸਾਲ ਬਦਲਦਾ ਹੀ। ਫੈਸਲ ਭਾਈ ਸੁਣੋ, ਲੇਕਿਨ ਮੈਂ ਇਨਸਾਨ ਦਾ ਇਨਸਾਨ ਹੋਣਾ। ਸੁੰਗਣ ਵਾਲਾ ਕੁੱਤਾ ਸੁਣਨ ਵਾਲਾ ਕੁੱਤਾ ਲੈ ਤੇ ਤੁਹਾਡੀ ਜਿੰਨੀ ਮਿਰਚ ਪਾਉਂਦੇ ਤੇ 3 ਕੁ ਦਿਨਾਂ ਬਾਅਦ ਉਹਦੀਆਂ ਸ਼ਕਤੀਆਂ ਚਲੇ ਗਈਆਂ। ਸੁਣਨ ਵਾਲੀਆਂ ਸ਼ਕਤੀਆਂ ਕਿੱਥੇ। ਇਹਨੂੰ ਨਾ ਵੇਖਣ ਲਈ ਉਹਨੇ ਕਿਹਾ ਆਪਣੀ ਤਸਵੀਰ ਭੇਜ, ਤੇ ਕੁੱਤੇ ਵਾਲੀ ਸਨੈਪਚੈਟ ਤੋਂ ਲਾ ਕੇ ਤੇ ਭੇਜ। ਵੀ ਕਹਿੰਦਾ ਸੁਣਨ ਵਾਲਾ ਕੁੱਤਾ ਲੈ ਆਇਆ ਪਰ ਫਰੀਦ ਨੇ ਭਾਈ ਸ਼ੇਰ ਰੱਖ ਲਿਆ ਘਰ, ਕਹਿੰਦਾ ਹੁਣ ਮੈਂ ਸ਼ੇਰ ਰੱਖਣਾ, ਤੇ ਉਹਨੂੰ ਇੰਨਾ ਭੁੱਖਾ ਰੱਖਿਆ, ਉਹਨੂੰ ਬਾਅਦ ਚ ਮਾਲਟੇ ਪਾਉਂਦੇ ਆ ਕਿਲਰਾਂ ਦੇ ਚ, ਉਹ ਪੱਟੀ ਵੀ ਖਾ ਲੈਂਦੇ। ਵੈਜੀਟੇਰੀਅਨ ਹੋ ਗਿਆ ਯਾਰ ਸ਼ੇਰ ਰੱਖਣਾ ਵੀ ਵੈਸੇ ਨਹੀਂ ਚਾਹੀਦਾ। ਲਓ ਜੀ ਆ ਨਵਾਂ ਨੰਬਰ ਇੱਕ ਆ ਗਿਆ, UBL ਡਿਜੀਟਲ। ਹੁਣ ਉਸਤਾਦ ਜੀ ਦੇਖੋ, ਸ਼ੇਰ ਮੈਂ 15 ਦਿਨ ਫੜੇ ਜਾਣ ਵਾਲੇ ਅੱਛਾ ਹੁਣ ਗੱਲ ਇਹ ਆ ਕਿ ਉਹ ਸਾਰੇ ਬੰਦੇ ਸ਼ੋਅ ਵੇਖਦੇ ਹੋਣੇ ਨਾ, ਤੇ ਮੈਂ ਉਹਨਾਂ ਨੂੰ ਦੱਸਣੇ ਆ ਵੀ ਇਹ ਵੇਖ ਲਓ 4-4 ਲੈਦਾ ਆ ਰਹੇ ਨੇ ਹਿਸਾਬ ਕਿਤਾਬ। ਨਹੀਂ ਉਸਤਾਦ ਨਹੀਂ ਤੂੰ ਫਿਕਰ ਨਾ ਕਰੀ ਅੱਛਾ। ਖੁਦਾ ਦੀ ਕਸਮ ਜ਼ਿਆਦਤੀ ਕਰ ਰਿਹਾ ਫਰੀਦ, ਮੈਂ ਕਸਮ ਖਾਧੀ ਹੂੰ ਆ ਯਾਰ ਤੈਨੂੰ ਪਤਾ ਕਸਮਾਂ ਮੈਂ ਛੱਡ ਦਿੱਤੀਆਂ, ਸਾਰਾ ਕੁੱਤੇ ਕੁਝ ਵਾਲਾ ਛੱਡਦਾ। ਟੌਪਿਕ ਰਹਿਣ ਦੇ ਫੈਸਲੇ ਇਨਸਾਨ। ਕੁੱਤੇ ਵਾਲਾ ਟੌਪਿਕ ਤੇ ਕੁੱਤੇ ਵਾਲੇ ਤੇ ਹੀ ਆ, ਕੁੱਤੇ ਵਾਲੇ ਤੇ ਉੱਥੇ ਹੀ ਆ। लेकिन फरीद भाई तुम ज्यादती कर रहे हो। ओके ऐसा लफ्ज है जो इंसान दिन में सैकड़ों बार बोलता है। ओके की हिस्ट्री क्या है, आइए हम जानते हैं। 1839 में बास्टन मार्नंग नामी अमेरिकी
अमेरिकी अखबार ने मजाक के तौर पर ऑल करेक्ट के स्पेलिंग को ऑल करेक्ट OLL करेक्ट के नाम के तौर पे लिख दिया, यानी कि इसका शॉर्ट फॉर्म ओके लफ्ज बाद में इतना ज्यादा मशहूर हो गया कि आज तक सब लोग ओके का लफ्ज इस्तेमाल करते हैं। मजाक के तौर पे लिखे जाने वाले लफ्ज ओके को लिखने वाले आदमी का नाम एलन वॉकल रेड था। अच्छा ਓਕੇ ਲਫ਼ਜ਼ ਨਹੀਂ ਹੈ ਹਿਸਟਰੀ ਦੇ ਵਿੱਚ है वाह नहीं ये किसी दी वो आप ਇਹ ਕਿਵੇਂ ਆਲ ਕਰੈਕਟ ऑल शॉर्ट फॉर्म कर मेरी गल सुनो अच्छा ऑल करेक्ट ना उन्हें किंदे अखबार च जान के लिखिया ऑल OLL ऑल करेक्ट ਤੇ ओके ਉੱਥੋਂ ਬਣ ਗਿਆ। नहीं जी ਇੱਕ ਤੇ ਜੇ A ਹੁੰਦਾ ऑल ਤੇ AK ਅਸੀਂ ਇਦਾਂ ਕਹਿਣਾ ਸੀ ਲੈ AK ਫਿਰ ਓਸੀ ਹੋਣਾ ਸੀ ਬਲਕਿ ਏਸੀ जी ਹਾਂ AC ਆਲ नहीं नहीं ये पहले AC ਮੈਂ ਕਰ ਦਾਂਗਾ ਕੋਈ ਗੱਲ ਨਹੀਂ। ਸਾਜੀ ਇਹ ਓਕੇ ਲਫ਼ਜ਼ ਜਿਹੜਾ ਨਾ ਅਸਲ ਦੇ ਵਿੱਚ ਤਾਂਦਲਿਆਂ ਵਾਲੇ ਤੋਂ ਸ਼ੁਰੂ ਹੋਇਆ। ਕਿੱਥੋਂ? ਤਾਂਦਲਿਓ ਯਾਰ ਇਹ ਔਖੇ ਸੀ ਔਖੇ। ਉਹ ਡੋਕੇ ਉੱਥੋਂ ਸ਼ੁਰੂ ਹੋਇਆ ਵਾ, ਓਕੇ ਨਹੀਂ। ਆ ਲੈ ਤੋ ਉਧਰ ਤੋਂ ਵੀ ਅੱਗੇ ਚਲਾ ਗਿਆ। ਭਾਈ ਤਹਿਕੀਕ ਦੀ ਦੁਨੀਆ ਦੇ ਮਾਹਰ ਉੱਥੇ ਕੀ ਓਕੇ ਬੋਰਿਆਂ ਚੋਂ ਡਿੱਗੇ ਸੀ ਓਕੇ ਵੀ ਧੋਖੇ ਮੰਡੀ ਧੋਖੇ ਹਾਂਜੀ ਅਸੀਂ ਫਿਰ ਅੱਗੋਂ ਸ਼ੁਰੂ ਕਰਾਇਆ ਨਾ, ਅਸੀਂ ਫਿਰ ਇਸ ਤੋਂ ਅੱਗੇ ਗਏ ਨਾ, ਧੋਖੇ ਅਸੀਂ ਕਰਾਇਆ ਓਕਾ। ਹਾਂ ਫਿਰ ਵਾਕਈ ਅਸੀਂ ਆਪਣੇ ਡਬਿੰਗਾਂ ਵਾਲੀਆਂ ਫਿਲਮਾਂ 'ਚ ਲੱਗਦਾ ਓਕਾ ਚੌਕਾ ਧੋਖਾ। ਆਹੋ ਆਹੋ ਇੱਕ ਯਮ ਹੁੰਦਾ ਮ ਹੈਗੀ ਵਾਈ ਤੇ ਦੇ ਐਮ ਲਿਖੇ ਹੁੰਦੇ ਨੇ ਇੱਕ ਹੁੰਦਾ HMMM ਉਹਦੇ ਅਸੀਂ ਕਿਸੇ ਵੀ ਗੱਲ ਨੂੰ ਯਾਨੀ ਕਿ ਕਿਸੇ ਨੂੰ ਹਾਂ ਐ ਨਹੀਂ ਕਰਨਾ ਚਾਹੀਦਾ। ਯਮ ਹੋਰ ਚੀਜ਼ ਆ। ਇਹ ਕੁੜੀਆਂ ਮੁੰਡੇ ਜਿਹੜੇ ਅੱਜ ਕੱਲ ਦੇ ਨਾ ਆਸ਼ਿਕ ਟੈਪ ਉਹਨਾਂ ਦੀ ਇੱਕ ਸ਼ਾਰਟ ਟਰਮ ਹੁੰਦੀ ਹੈ ਜਦੋਂ ਬੰਦਾ ਲਿਖਦਾ ਨਾ SAI ਸਹੀ ਇਹਦਾ ਮਤਲਬ ਨਾਰਾਜ਼ ਆ। ਜੀਐਮ ਗੁੱਡ ਮਾਰਨਿੰਗ ਆਹੋ ਤੁਸੀਂ ਗੱਲ ਕੀਤੀ ਉਹਨੇ ਲਿਖਿਆ HMMM ਇਹਦਾ ਵੀ ਮਤਲਬ ਆ ਕਿ ਬਸ ਉਹ ਰੁੱਸਿਆ ਨਿਜ਼ਾਮ। ਹਾਂਜੀ ਇੱਕ ਹੈਗਾ AOA ਆਓ ਇਹ ਵੀ ਗਲਤ अस्सलाम वालेकुम ਇਹ ਗਲਤ ਹੈ ਯਾਰ ਪੂਰਾ ਨਾਮ ਲਿਖੋ। ਨਹੀਂ ਇਹ ਝੂਠ ਮਤਲਬ ਤੂੰ ਇੱਕ ਗੱਲ ਕੀਤੀ ਨਾ ਕਿਸੇ ਨੂੰ ਤੇ ਅਗਲੇ ਬੰਦੇ ਨੂੰ ਹੁਣ ਝੂਠੀ ਲੱਗ ਰਹੀ ਹੈ ਤੇ ਉਹਨੇ ਕਹਿਣਾ ਸਹੀ ਤੈਨੂੰ ਵੀ ਪਤਾ ਲੱਗ ਗਿਆ ਕਿ ਸਾਜੀ ਇਹ ਨਾ ਸਮਝ ਗਿਆ ਇਹ ਮੰਨ ਨਹੀਂ ਰਿਹਾ ਮੰਨ ਨਹੀਂ ਰਿਹਾ। ਉਹਨੇ ਮੈਨੂੰ ਕਹਿਤਾ ਚੱਲ ਤੇਰੇ ਲੋ ਸਹੀ ਲੇਕਿਨ ਮੈਨੂੰ ਪਤਾ ਠੀਕ ਹਾਂ ਮੋਜਿੰਗ ਹੈ ਨਾ ਮੋਜਿੰਗ ਕੀ ਹੈ ਮੋਜਿੰਗ ਜਿਹੜੇ ਹੁੰਦੇ ਬਣੇ ਹੁੰਦੇ ਇਮੋਜੀ ਤੇ ਦੂਸਰਾ ਇਹ ਉਹ ਫਾਨ ਲੈ ਮੋਜਿੰਗ ਲੇਕਿਨ ਇਹ ਵੇ ਕਿ ਧੋਖੇ ਮੁਹੱਬਤ ਮੈਂ ਸਿੱਖ ਚ ਨਹੀਂ ਹੈ ਯਾਰ। ਯਾਰ ਆਪਣੇ ਭੈਣ ਭਰਾਵਾਂ ਨੂੰ ਟਾਈਮ ਦਿਓ, ਆਪਣੇ ਬੀਵੀ ਬੱਚਿਆਂ ਨੂੰ ਟਾਈਮ ਦਿਓ। ਨਹੀਂ ਉਹ ਗੱਲ ਸੁਣੇ ਮੁਹੱਬਤ ਪਤਾ ਕਦੋਂ ਕਰਨੀ ਚਾਹੀਦੀ ਜਦੋਂ ਤੁਹਾਡੇ ਹਾਲਾਤ ਠੀਕ ਹੋਣ, ਤੁਸੀਂ ਠੀਕ ਹੋਵੋ। ਕਾਰੋਬਾਰ ਨਾਲ ਮੁਹੱਬਤ ਕਰੋ, ਆਪਣੇ ਬਿਜ਼ਨਸ ਨਾਲ ਮੁਹੱਬਤ ਕਰੋ ਯਾਰ। ਇਹ ਕਿਹੜੀ ਗੱਲ ਹੈ ਤੁਹਾਡੀ ਰੁਪਈਆ ਜੇਬ 'ਚ ਨਹੀਂ, ਰੁਪਈਆ ਜੇਬ 'ਚ ਨਹੀਂ ਤੇ ਮੁਹੱਬਤ ਕਰਨ ਟੁਰਿਆ ਤੂੰ। मोहब्बत हो जाती है फैसल करते नहीं है मोहब्बत। ਸਾਜੀ ਖਿਆਲ ਕਰੀਦਾ ਜੇਬ ਚ मोहब्बत मेरे नजदीक मोहब्बत एक खुद कुछ हमला है ਇਹਨੂੰ ਰੋਕਿਆ ਨਹੀਂ ਜਾ ਸਕਦਾ। ਉਹ ਜਾ ਕੰਮ ਕਰ ਰੋਕਿਆ ਸਾਜੀ ਦੇਖੋ ਮੁਹੱਬਤ ਇੱਕ ਮੁਹੱਬਤ ਹੁੰਦੀ ਹੈ ਕਿ ਤੁਸੀਂ ਅਚਾਨਕ ਕਿਸੇ ਨੂੰ ਵੇਖਿਆ ਉਹਨੂੰ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ, ਤੁਹਾਨੂੰ ਉਹਦੇ ਨਾਲ ਮੁਹੱਬਤ ਹੋ ਗਈ। ਹਾਂਜੀ ਇੱਕ ਹੁਣ ਤੁਸੀਂ ਕੁੜੀ ਨਾਲ ਦੋਸਤੀ ਸ਼ੁਰੂ ਕਰ ਲਈ ਹੈ, ਕੁੜੀ ਨੇ ਮੁੰਡੇ ਨਾਲ ਕਰ ਲਈ ਹੈ, ਹਾਂ ਹੈਲੋ ਕੈਸੀ ਹੈ ਇਹ ਉਹ ਕਿਸੇ ਵਾਲੇ ਨਾਲ ਗੱਲਬਾਤ ਸ਼ੁਰੂ ਹੋਣ ਲੱਗੀ ਜੇ ਉਹ ਤੇ ਇੱਕ ਇਰਾਦਾਤਨ ਕਰਨ ਵਾਲੀ ਗੱਲ ਹੈ। ਹਾਂਜੀ ਤਾਂ ਗਲਤ ਗੱਲ ਹੈ ਨਾ ਕਿ 6 ਦਿਨ ਬਾਅਦ ਉਹਨੂੰ ਕਹਿਣਾ ਮੁਝੇ ਆਪ ਅੱਛੇ ਲੱਗਣੇ ਲੱਗ ਗਏ, ਉਹਨੇ ਵੀ ਕਹਿਣਾ ਆਈ ਲਵ ਯੂ, ਉਹਨੇ ਵੀ ਕਹਿਣਾ ਹਾਂ ਮੁਹੱਬਤ ਹੁੰਦੀ ਜਿਹੜੀ ਕਿਤੇ ਤੁਸੀਂ ਸ਼ਾਦੀ ਤੇ ਕਿਸੇ ਲੜਕੀ ਨੂੰ ਵੇਖ ਲਿਆ, ਲੜਕੇ ਨੇ ਵੇਖ ਲਿਆ, ਜੀ ਉਹਨੇ ਆਪਣੇ ਦਿਲ ਦੇ ਅੰਦਰ ਜਾਗੀ, ਉਹਨੂੰ ਵੀ ਨਹੀਂ ਪਤਾ, ਕਿਸੇ ਨੂੰ ਵੀ ਨਹੀਂ ਪਤਾ। ਫਿਰ ਕਿਤੇ ਅਗਰ ਉਹਨੂੰ ਦੱਸਣ ਦੀ ਜਾਂ ਦੋਵਾਂ ਨੇ ਇੱਕ ਦੂਜੇ ਨੂੰ ਅੱਖਾਂ ਚਾਰ ਹੋਈਆਂ ਤੇ ਦੋਵਾਂ ਨੂੰ ਪਤਾ ਲੱਗਾ ਕਿ ਵੀ ਸਾਨੂੰ ਮੁਹੱਬਤ ਇੰਜ ਦਾ ਕੋਈ ਚੱਕਰ ਉਹ ਹੁੰਦੀ ਮੁਹੱਬਤ ਸਹੀ। ਅੱਜ ਕੱਲ ਤਾਂ ਮੁਹੱਬਤ एग्रीमेंट है। ਅੱਜ ਕੱਲ ਤੇ ਫੋਨ ਆ साजी वो कहते हैं कि मेरे उससे मेरा रिलेशन है, अगर कहो तो मैं आपसे मोहब्बत कर लेती हूँ। यानी ये रिलेशन तोड़ना ਹੁਣ ਤੇ ਉਹ ਰਾਦਾ ਕਰਨ ਵਾਲਾ ਕੰਮ ਆ। एग्रीमेंट है। लेकिन मोहब्बत हुस्न ये वो देखना मुसव्वर का कलम वो एक शेर भी सीगा। ਮੁਹੱਬਤ ਕੀ ਕੀ ਸੀ ਅੱਜ ਤੱਕ ਗੱਲ ਰੋਕਿਆ ਕਰ ਚਵਲਾ। ਅੱਛਾ ਤੁਸੀਂ ਮੈਨੂੰ ਇਹ ਉਹ ਦੱਸੋ, ਨਹੀਂ ਯਾਰ ਗਲਤ ਗੱਲ ਆ। ਅੱਛਾ ਤੁਸੀਂ ਇਹ ਦੱਸੋ ਹਰ ਆਸ਼ਿਕ ਕਿੰਨੇ ਕਿ ਤੁਸੀਂ ਇਦਾਂ ਦੇ ਆਸ਼ਿਕ ਲਾਤਾਦਾਦ ਜਿਹੜੇ ਕਹਿੰਦੇ ਨੇ ਮੈਂ ਆਪਕੇ ਬਗੈਰ ਨਹੀਂ ਰਹਿ ਸਕਦਾ, ਇੱਕ ਡਾਇਲੌਗ ਆ ਕਿੰਨੇ ਕਰੋੜਾਂ ਅਰਬਾਂ ਲੋਕ ਕਹਿੰਦੇ ਨੇ ਹਰ ਇੱਕ ਮੈਂ ਤੇਰੇ ਬਗੈਰ ਨਹੀਂ ਰਹਿ ਸਕਦਾ। ਕਿੰਨੇ ਕ ਮਰੇ ਨੇ ਅੱਜ ਤੱਕ? ਮਰੇ ਵੀ ਕਿਆ ਸਾਰੇ ਮਿਲ ਗਏ ਨੇ ਆਪਸ ਚ? ਕਈ ਮਰੇ ਵੀ। ਕੁਛ ਵੀ ਠੀਕ ਹੈ ਨਾ, ਤੁਮ ਵੀ ਜ਼ਿੰਦਾ ਹੋ ਹਮ ਵੀ ਜ਼ਿੰਦਾ ਹੈ। ਉਹਨੇ ਕਿਹਾ ਨਹੀਂ ਜੌਨ ਸਾਹਿਬ ਦਾ ਕੀ ਸ਼ੇਰ ਸੀ, ਕਿਤਨੇ ਝੂਠੇ थे हम मोहब्बत में तुम भी जिंदा हो हम मैं भी जिंदा हूं। फराज साहब दी गजल कटी गई जुदाई भी कब ये हुआ कि मर गए, हाँ तेरे भी दिन गुजर गए मेरे भी दिन। हाँ ये एवं गल्लां ही होंदी। कमाल का वहम था बुखार तक न हुआ वही थी शेर। चलो चलो तुमसे बिछड़े तो मर जाएंगे जॉन एलिया साहब नहीं राहत तंदूर साहब कौन राहत साहब ਰਾਹਤ ਤੰਦੂਰ ਰਾਹਤ रात ਤੰਦੂਰੀ बंदूरी ਰਾਹਤ ਤੰਦੂਰੀ ਸਾਹਿਬ ਦਾ ਸੀਗਾ ਸ਼ੇਰ ਯਾਰ।
कि तुमसे बिछड़े तो मर जाएंगे, कमाल का वहम था बुखार तक ना हुआ। ਰਾਹਤ ਹਾਏ ਹਾਏ ਹਾਏ। ऐ जैन एक ऐसा कमाल का वहम था बुखार तक ਬੁਖਾਰ ਤੱਕ ਨਾ ਹੁਆ। ਮੁਹੱਬਤ ਦੀ ਜਗ੍ਹਾ ਲੈ ਲਈ ਹੈ ਭੂੰਡੀ ਨੇ, ਮੁਹੱਬਤ ਹੁਣ ਭੂੰਡੀ ਬਣ ਗਈ ਹੈ, ਹੋਰ ਕੁਝ ਨਹੀਂ ਹੈ। तो गैरत मर गई ਤੁਹਾਡੇ, मोहब्बत मर जाओ। अब पूंडी बन गई है। ਭੂੰਡੀ ਦੀ ਵੀ ਡੈਫੀਨੇਸ਼ਨ ਕਰ ਦਿਓ ਸਾਜੀ, ਵਾਟ ਇਜ਼ ਦ ਮੀਨਿੰਗ ਆਫ ਭੂੰਡੀ? ਭੁੰਡੀ ਬੇਸਿਕਲੀ ਜਿਹੜੀ ਉੱਡਦੀ ਫਿਰਦੀ ਹੋਵੇ ਨਜ਼ਰ ਤੁਹਾਡੀ ਉਧਰ ਵੀ ਕਦੀ ਉਸ ਫੁੱਲ ਤੇ ਕਦੀ ਉਸ ਫੁੱਲ ਤੇ, ਯਾਰ ਮੇਰੇ ਤਿਤਲੀਆਂ ਵਰਗਾ, ਉਹਨੂੰ ਭੁੰਡੀ। ਕਿ ਯਾਨੀ ਕਿ ਤੁਸੀਂ ਬਖਸ਼ੇ ਜਾਓਗੇ, ਤੁਸੀਂ ਬਚ ਜਾਓਗੇ ਇਹੋ ਜਿਹੀ ਹਰਕਤਾਂ ਕਰਕੇ। ਬਖਸ਼ਿਆਂ ਤੇ ਤੁਸੀਂ ਨਾ ਕਰਕੇ ਵੀ ਨਹੀਂ ਜਾਣਾ Real ਦੇ। ਜੋ ਤੁਹਾਡੇ ਕੰਮ ਨੇ। ਪਤਾ ਕੀ ਗੱਲ, ਆਰਫ ਚਾਹਲੇ ਦੇ ਪੈਸੇ ਦੇਣੇ ਸਾਡੇ ਤੁਹਾਡੇ ਸਿਰ ਤੇ ਕਰਜ਼। ਜ਼ਮੀਰ ਅਗੇ ਮੁਤਮਿਨ ਹੋਵੋ, ਜ਼ਮੀਰ ਅਗੇ। ਓ ਯਾਰ ਜਿਹੜਾ ਸਾਹਮਣੇ ਅੰਡਰਪਾਸ ਬਣਿਆ ਵਾ 150 ਬੋਰੀ ਉਹਨਾਂ ਦੀ ਸੀਮੈਂਟ ਦੀ ਇਹਨਾਂ ਨੇ ਗੈਪ ਕੀਤੀ, ਅੱਜ ਸਾਨੂੰ ਸਿੱਧਾ ਰਾਹ ਦਿਖਾਣ ਆ ਗਏ। ਅੰਡਰਪਾਸ ਧੋਖੇ ਦੀ ਕਰ ਰਹੇ ਅੰਡਰਪਾਸ ਹਾਲੇ ਪੂਰਾ ਕੰਪਲੀਟ ਨਹੀਂ ਸੀ ਹੋਇਆ ਤੇ ਇਹਨਾਂ ਦੇ 2 ਚੁਬਾਰੇ ਉੱਤੇ ਪੈ ਗਏ ਸੀ। ਗੱਲ ਧੋਖੇ ਦੀ ਹੁੰਦੀ ਸਾਜੀ, ਅੰਡਰਪਾਸ ਨਹੀਂ ਹੋਈ। ਠੇਕੇਦਾਰ ਸਾਹਿਬ ਇੱਧਰ ਸਰੀਆ ਲਾਓ, ਇੱਧਰ ਲਾਓ। ਤੇ ਹੁਣ ਅਕਸਰ ਉਸ ਅੰਡਰਪਾਸ ਤੋਂ ਲੰਘੋ, ਉਹਨਾਂ ਦੇ ਬੰਦੇ ਕਹਿੰਦੇ ਯਾਰ ਜਦੋਂ ਅਸੀਂ ਅੰਡਰਪਾਸ ਤੋਂ ਲੰਘਦੇ ਸਾਡਾ ਇੱਧਰ ਨੂੰ ਪਤਾ ਨਹੀਂ ਕਿਉਂ ਦਿਲ ਕਰਦਾ ਜਾਣ। ਸਾਜੀ ਵੇਖਿਆ ਅੰਡਰਪਾਸ ਵੀ ਅੰਡਰਪਾਸ ਪਹਿਲਾਂ ਇਹਨਾਂ ਨੇ ਆਪਣੇ ਘਰ ਦੀ ਜਗ੍ਹਾ ਤੇ ਬਣਾਇਆ, ਬਾਅਦ ਚ ਉਹਨਾਂ ਨੇ ਕਿਹਾ ਇੱਧਰ ਨਹੀਂ ਬਣਨਾ ਤੇ ਨਾ ਛੱਤ ਪਾ ਲਈ। ਉਹਨਾਂ ਨੇ ਜਿੱਦਣ ਉਹਨਾਂ ਨੇ ਕਹਿਣਾ ਲੈ ਵੀ ਅੰਡਰਪਾਸ ਢਾਓ ਸਾਰਾ, ਤੇ ਉਹਨਾਂ ਨੇ ਇਹਦਾ ਨਾਲ ਘਰ ਵੀ ਢਾ ਦੇਣਾ ਕਿਉਂਕਿ ਉਹਦੇ ਨਾਲ ਮੁਨਸਲਕ ਆ। ਵੇਖਿਆ ਚੋਰੀਆਂ ਬੜੀਆਂ ਕੀਤੀਆਂ ਇਹਨਾਂ ਨੇ ਅੰਡਰਪਾਸ ਦਾ ਸਾਰਾ ਮਟੀਰੀਅਲ ਘਰ ਛੱਤ ਤੇ ਲਾਇਆ। ਉਸਤਾਦ ਜੀ ਆਪਣੇ ਵਿਹੜੇ 'ਚ ਨਹੀਂ ਜਾਂਦੇ, ਕਹਿੰਦੇ ਸਾਈਡ ਤੋਂ ਜਾ, ਸੇਲ ਸਾਈਡ ਤੋਂ ਜਾ, ਗੱਡੀ ਨਾਲ ਲੱਗ ਜੇ। ਡਿਫਾਲਟਰ ਨਾ ਉਧਰ ਨਹੀਂ ਆਣਗੇ, ਉਹ ਟੌਪਿਕ ਚੇਂਜ ਕਰ ਦੇਣਗੇ। ਉਹਨਾਂ ਦਾ ਸੀਮੈਂਟ ਨਾਲ ਆਪਣੇ ਘਰ ਬਣਾਏ ਆ, ਇਹਨਾਂ ਦੇ ਘਰ ਵੀ ਇੱਕ ਵਾਰਡਨ ਵਾਲਾ ਖਲੋਤਾ। ਅੱਛਾ ਤੂੰ ਮੈਨੂੰ ਵੀ ਜਿੰਨੇ ਮਰਜ਼ੀ ਸੀਮੈਂਟ ਲਾ, ਲੇਕਿਨ ਰਿਸ਼ਤੇ ਫਰੀਦ ਇੰਜ ਨਹੀਂ ਮਜ਼ਬੂਤ। ਸਾਲ ਦੇ ਦਾ ਤਾਇਆ ਅੰਡਰਪਾਸ ਤੇ ਸੌਂਦਾ ਰਿਹਾ ਘਰ ਸਮਝ ਕੇ। ਇਹਨਾਂ ਦੀ ਗੱਲ ਧੋਖੇ ਦੀ ਹੋਣ ਨਹੀਂ ਸੀ, ਮੁਹੱਬਤ ਚ ਯਾਰ ਮੈਂ ਤਾਂ ਫਰੀਦ ਸਕਰੀਨ ਸ਼ਾਟ ਆ, ਯਾਰ ਸਕਰੀਨ ਸ਼ਾਟ ਆ। ਕਿਚਨ ਦੇ ਬਾਹਰ ਭਾਈ, ਅੱਲਾ ਦੀ ਕਸਮ, ਮੈਂ ਤੈਨੂੰ ਕਹਿ ਰਿਹਾ ਸਕਰੀਨ ਸ਼ਾਟ। ਯਾਰ ਸੁਣ ਲਾ ਇਸ ਕਿਸਮ ਦੇ ਝੂਠ ਯਾਰ, ਇੱਕ ਮਿੰਟ ਯਾਰ। ਕਿਚਨ ਦੇ ਬਾਹਰ ਇਹਨਾਂ ਦੇ ਬੋਰਡ ਲੱਗਾ ਨੀਲੇ ਰੰਗ ਦਾ, ਉੱਤੇ ਲਿਖਿਆ ਸਮੁੰਦਰੀ ਰੋਡ 2 ਕਿਲੋਮੀਟਰ। ਬਰਾਂਡੇ 'ਚ ਬੋਰਡ ਲਗਾ, ਆਗੇ ਖਤਰਨਾਕ ਮੋੜ ਹੈ। ਵਿਆਹ ਪੈ ਗਿਆ ਤੇ ਭਾਈ ਇੱਧਰ ਵੀ ਕਨਾਤ ਲਾਈ ਇੰਟਰਪਾਸ ਦੇ, ਇੱਧਰ ਵਿੱਚ ਬਰਾਤ ਭਾਈ ਬੰਦ ਕੀਤਾ। ਆਪਣੇ ਘਰ ਦੇ ਵਿੱਚ ਗਾਟਰ ਲਾ ਕੇ ਲਿਖਿਆ ਹੋਇਆ ਟਰੱਕ ਦਾ ਦਾਖਲਾ ਮਮਨੂ ਹੈ। ਨਹੀਂ ਇਹਨੇ ਆਪਣੇ ਕਮਰੇ ਦੇ ਉੱਤੇ ਲਿਖਿਆ ਹੱਦ ਉਚਾਈ 10 ਫੁੱਟ। ਇੱਥੇ ਕਰਕੇ ਬੈਠਕ ਦਾ ਬਟਨ ਸੁੱਟਿਆ, ਇਸ਼ਾਰੇ ਵਾਲੀਆਂ ਬੱਤੀਆਂ ਬਦਲ। ਇਹਦਾ ਕੋਈ ਲਿੰਕ ਹੈ ਇਹਦੇ ਦੋਵਾਂ ਚੁਬਾਰਿਆਂ ਦਾ ਤੇ ਅੰਡਰਪਾਸ ਦਾ ਨਾ ਆਪਸ ਚ, ਹਾਂ ਰੂਹਾਨੀ ਕੋਈ ਲਿੰਕ। ਅੱਜ ਪੂਰੇ ਚਾਲ ਚੌਕ ਦਾ ਮੋਟਰ ਕਿਤੇ ਭਾਈ ਚੱਲਦੀ ਰਹਿ ਗਈ, ਇੰਟਰਪਾਸ ਇਹਨਾਂ ਪਾਣੀ ਕੱਢਾ। ਉਸਤਾਦ ਜੀ ਅੰਡਰਪਾਸ ਤੋਂ ਯਾਦ ਹੈ, ਇਹਨਾਂ ਦਾ ਅੰਡਰਪਾਸ ਨੁਸਰਤ ਫਤਿਹ ਅਲੀ ਖਾਨ। ਨਹੀਂ ਅਗਲਾ ਝਾਲ ਵਾਲਾ ਝਾਲ ਵਾਲਾ ਇਹਨਾਂ ਵਾਲਾ ਹੀ, ਮੇਜਰ ਅਜ਼ੀਜ਼ ਭੱਟੀ। ਮੇਜਰ ਅਜ਼ੀਜ਼ ਭੱਟੀ। ਉਹ ਬਸ ਕਰ ਦੇ ਮੇਜਰ ਅਜ਼ੀਜ਼। ਤੁਹਾਡਾ ਅੱਛਾ ਉਸਤਾਦ ਜੀ, ਇੱਕ ਮੈਨੂੰ ਫੋਨ ਆਇਆ, ਇਕਰਾਮ ਉਹਨਾਂ ਦਾ ਨਾਮ ਹੈ, ਐਡਵੋਕੇਟ ਨੇ ਹਾਈ ਕੋਰਟ ਦੇ, ਬਹੁਤ ਅੱਛੇ। ਉਹਨਾਂ ਨੇ ਕਿਹਾ ਜੀ ਕਿ ਫੈਸਲਾਬਾਦ, ਅਸੀਂ ਕੁਝ ਚੀਜ਼ਾਂ ਫੈਸਲਾਬਾਦ ਜਾਂ ਸ਼ਹਿਰ ਕੋਈ ਨਾਮਾਂ ਤੋਂ ਪਹਿਚਾਣੇ ਜਾਂਦੇ, ਜਿਵੇਂ ਫੈਸਲਾਬਾਦ ਨਾਮ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਸਾਨੂੰ ਇਹ ਮੁਤਾਰਫ ਹੋਇਆ, ਉਸੇ ਤਰ੍ਹਾਂ ਫੈਸਲਾਬਾਦ ਦੇ ਵਿੱਚ ਦੂਸਰੀ ਸ਼ਖਸੀਅਤ ਸਜਾਦ ਜਨੀ ਟੀਮ ਆ, ਜਿਹਦੀ ਵਜ੍ਹਾ ਤੋਂ ਹੁਣ ਅਸੀਂ ਫੈਸਲਾਬਾਦ ਨੂੰ ਅਸੀਂ ਪਛਾਣਨੇ ਆ। ਹਾਫਜ਼ਾਬਾਦ ਰਹਿਣ ਕਹਿੰਦੇ ਅਸੀਂ ਨਾਮ ਹੀ ਬੜੇ, ਮਤਲਬ ਫੈਸਲਾਬਾਦ ਦਾ ਮੀਰਪੁਰ ਖਾਸ ਵਾਲਿਆਂ ਨੂੰ ਨਹੀਂ ਪਤਾ ਕਿ ਫੈਸਲਾਬਾਦ ਕਿਹੜਾ ਇਲਾਕਾ, ਕਸ਼ਮੀਰ ਵਾਲਿਆਂ ਨੂੰ ਨਹੀਂ ਪਤਾ ਫੈਸਲਾਬਾਦ। ਉਹਨੇ ਨਹੀਂ ਪਤਾ ਐਡੀ ਕਿਹੜੀ ਸਰ ਗੱਲ। ਨਹੀਂ, ਹੁਣ ਪਤਾ ਲੱਗਿਆ ਜੀ ਫੈਸਲਾਬਾਦ ਪਹਿਲੋਂ। ਸਾਡੀ ਵੀ ਤੇ ਪਹਿਚਾਨ ਖਾਨ ਸਾਹਿਬ ਨੇ ਕਰਾਈ ਨਾ। ਅੱਛਾ ਉਹਨਾਂ ਇਹ ਵੀ ਗੱਲ ਹੈ ਨਾ, ਹਾਂਜੀ ਸਾਡੀ ਵੀ ਪਹਿਚਾਨ। ਹਾਂਜੀ, ਉਹਨਾਂ ਨੇ ਕਿਹਾ ਜੀ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਫੈਸਲਾਬਾਦ ਦਾ ਨਾਮ ਵੱਜਦਾ ਸੀ, ਤੇ ਹੁਣ ਇੱਕ ਜਨਰਲ ਹਸਪੀਟਲ ਵੀ ਨੁਸਰਤ ਫਤਿਹ ਅਲੀ ਖਾਨ ਜਨਰਲ ਹਸਪੀਟਲ ਵੀ ਬਣ ਗਿਆ ਫੈਸਲਾਬਾਦ 'ਚ, ਅੰਡਰਪਾਸ ਬਣ ਗਿਆ। ਤੇ ਉਸਤਾਦ ਜੀ ਤੁਹਾਡੇ ਨਾਂ ਦਾ ਉਹਨਾਂ ਨੇ ਇੱਕ ਖੋਖਾ ਬਣਾਇਆ ਵਾ, ਸਜਾਦ ਜਨੀ ਖੋਖਾ। ਬਸ ਇੰਨੀ ਤਮਹੀਦ ਬਣੀ, ਸਿੱਧਾ ਖੋਖੇ ਬਣਾ ਲੈਂਦਾ। ਨਹੀਂ ਉਹ ਅੱਗੇ ਵੀ ਬਣ ਗਏ ਖੋਖੇ, ਹੋਰ ਵੀ ਰਾਹ। ਫਿਰ ਉਹਨਾਂ ਨੇ ਇੱਧਰ ਲਿਖਤਾ ਬੜੇ ਖੋਖੇ ਹੈ ਇਸ ਰਾਹ ਮੇਂ। ਬੜੇ ਧੋਖੇ। ਬਾਬੂ ਜੀ ਜ਼ੀਰੇ ਚੱਲਣਾ, ਬੜੇ ਲੋਕ। ਬਾਬੂ ਜੀ ਧੀਰੇ ਚੱਲਣਾ। ਗੱਲ ਹੈ ਨਾ ਟਰਸਟ ਦੀ ਹੁੰਦੀ ਸੀ। ਮੇਰੇ ਚੀਚੀ ਦਾ ਖੋਖਾ ਮੈਂ ਹਿਲਾ ਲਿਆ। ਆਹੋ ਗੱਲ ਟਰਸਟ ਦੀ ਹੋ ਰਹੀ ਸੀ ਤੇ ਮੁਹੱਬਤ ਦੀ ਹੋ ਰਹੀ ਸੀ। ਮੁਹੱਬਤ ਕਿਹੜੀ ਉਮਰ 'ਚ ਕਰਨੀ ਚਾਹੀਦੀ ਹੈ, ਸ਼ਾਦੀ ਕਿਹੜੀ ਉਮਰ 'ਚ ਕਰਨੀ ਚਾਹੀਦੀ, ਜਦੋਂ ਤੁਹਾਡਾ ਸਿਸਟਮ ਬੈਂਕ ਬੈਲੈਂਸ ਪੈਸੇ ਪੂਸੇ ਹੋਣ। ਫੈਸਲ ਤੂੰ ਮੈਨੂੰ ਸਹੀ ਕਹਾਣੀਆਂ ਮੈਂ ਤੇ ਤੈਨੂੰ ਪੁੱਛਣੀਆਂ। ਉਸਤਾਦ ਜੀ ਇੱਕ ਕਹਿਣਾ- ਮਿੰਟ, ਫੈਸਲ ਤੂੰ ਮੈਨੂੰ ਆਪ ਦੱਸਿਆ ਵਾ ਜਿਹੜੀ ਸਾਡੀ ਭਾਬੀ ਹੈ ਨਾ, ਉਹਦੇ ਨਾਲ ਤੂੰ ਗੱਲ ਸੁਣ ਫਰੀਦ, ਖੱਤਬਾਜ਼ੀ ਕਰਦਾ ਸੀ। ਸ਼ਬੂਰਮਾ। ਅੱਛਾ ਆਪਣੀ ਵਾਈਫ ਨਾਲ। ਹਾਂਜੀ ਆਪਣੀ ਵਾਈਫ ਨਾਲ ਉਸਤਾਦ ਜੀ, ਇੱਕ ਮਿੰਟ। ਕਰਦਾ। ਨਹੀਂ ਤੇ ਯਾਰ ਕੋਈ ਏਡਾ ਇਸ਼ੂ ਨਹੀਂ। ਨਹੀਂ ਫਿਰ ਦੂਸਰਿਆਂ ਨੂੰ ਕਹ ਤੋ। ਉਹ ਛੱਡ ਦੇ, ਮੁਹੱਬਤ ਦੀ ਗੱਲ ਕਰਨੇ ਆ ਨਾ। ਸਹੀ ਮੈਂ ਤੁਹਾਨੂੰ ਅੱਜ ਥੋੜੀ ਉਸਤਾਦ ਜੀ ਕੱਲ ਸ਼ਹਜ਼ਾਦ ਕਪੂਰ ਆਇਆ ਸੀ ਤੇ ਉਹਨੇ ਹਲੇ ਗੱਲ ਸ਼ੁਰੂ ਹੀ ਕੀਤੀ ਸੀ ਤੇ ਤੂੰ ਉਹਨੂੰ ਕਿਉਂ ਕਹਿੰਦੇ ਖੁਦਾ ਦੀ ਨਾ ਕਰੇ ਸਹੀ ਨਾ। ਸ਼ਹਜ਼ਾਦ ਕਪੂਰ ਮੈਂ ਦੱਸਦਾ ਰੋਕੋ ਮੇਰੇ। ਓਏ
ਸ਼ਹਿਜ਼ਾਦ ਕਪੂਰ ਸਾਹਿਬ ਇੱਕ ਆਰਟਿਸਟ ਨੇ, ਸਾਡੇ ਜਾਨੀ ਕੀ ਚਾਹ ਦੇ ਵਿੱਚ ਆ ਰਹੇ ਨੇ ਅੱਜ ਕੱਲ। ਇਹਦੇ ਉਹ ਨੇ ਲੰਗੋਟੀਏ, ਇਹਦੇ ਉਹ ਲੰਗੋਟੀਏ ਨੇ। ਉਹ ਕੱਲ ਆਏ ਨੇ, ਉਹਨਾਂ ਨੇ ਇਹਦੀਆਂ ਗੱਲਾਂ ਦੱਸੀਆਂ ਨੇ ਤੇ ਅਸੀਂ ਕਿਹਾ ਯਾਰ ਐਡਾ ਅੱਛਾ ਇਨਸਾਨ ਫੈਸਲ ਰਾਮੇ, ਬੜਾ ਅੱਛਾ ਇਨਸਾਨ ਆ ਯਾਰ ਉਹਨੇ ਅਸੀਂ ਇਹਨੂੰ ਸਮਝਦੇ ਸਾਂ ਕਿ ਇਹ ਕੋਈ ਗਲਤ ਇਨਸਾਨ ਆ, ਲੇਕਿਨ ਉਹਨਾਂ ਨੇ ਆ ਕੇ ਦੱਸਿਆ ਕਿ ਫੈਸਲ ਸੁਭਾਨ ਅੱਲਾਹ ਵਾ। ਬੱਚਾ ਦਾ ਨਸਦਾ ਜੀ। ਅੱਛਾ ਇਹ ਵੀ ਉਹਦੇ ਪਤਾ ਆਈ ਗੰਦਾ ਬੰਦਾ, ਮੈਂ ਹੁਣ ਕੀ ਕਰਾਂ। ਉਹ ਭਰਾ ਹੈ ਮੇਰਾ। ਤੁਸੀਂ ਗੱਲ ਯਾਰ ਮੁਹੱਬਤ ਦੀ, ਮੇਰੀ ਗੱਲ ਸੁਣ, ਮੈਂ ਤੈਨੂੰ ਜੈਨੂਨ ਦੱਸਾਂ ਯਾਰ, ਮੈਂ ਧੋਖਾ ਨਹੀਂ ਦਿੱਤਾ ਕਦੇ ਕਿਸੇ ਨੂੰ ਵੀ। ਮੇਰਾ ਨਾ ਦੇਖ, ਅਸੀਂ 4 ਸਿਸਟਰਾਂ ਮੇਰੀਆਂ, 4 ਅਸੀਂ ਭਾਈ, 8 ਜਣੇ ਸੀ। ਤੇ ਉਸਤਾਦ ਜੀ ਮੇਰੀਆਂ ਨਾ ਸਿਸਟਰਾਂ ਦੀ ਸ਼ਾਦੀ ਪਹਿਲੇ ਹੋ ਗਈ ਆਪਣੇ ਆਪਣੇ ਘਰ, ਤੇ ਅਸੀਂ ਦੋਸਤ ਯਾਰ ਬੈਠੇ, ਤੇ ਮੇਰੇ ਘਰ ਦੇ ਬਾਹਰ ਨਾ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਬਣਾਈ ਹੋਈ ਸੀ ਮੈਂ ਆਪਣੀ, ਕਿਸ ਜਿਹੜਾ ਸਕੂਲ ਟਾਈਮ ਤੋਂ ਬਾਅਦ ਮੈਂ ਉੱਥੇ ਬੈਠਦਾ ਹਾਂਜੀ ਹਾਂਜੀ ਠੀਕ ਕਿ ਅਸੀਂ ਨਾ ਛੁੱਟੀ ਟਾਈਮ ਕਿ ਹਾਏ ਗੱਲ ਸੁਣ ਫਰੀਦ, ਕੋਈ ਮੇਰੀ ਕੋਈ ਵੱਡੀ ਫੈਮਿਲੀ ਨਹੀਂ, ਅਸੀਂ ਇੱਥੇ ਸਿਰਫ ਗੱਲਾਂ ਕਰਦੇ ਨਹੀਂ, ਜਦੋਂ ਤੂੰ ਕਰਿਆਨੇ ਦੀ ਦੁਕਾਨ ਬਣਾਈ ਸੀ ਤੇ ਉਹ ਸਵੇਰੇ 6 ਵਜੇ ਖੁੱਲਦੀ ਹੈ, ਤੂੰ ਛੁੱਟੀ ਟਾਈਮ ਕਿਉਂ ਖੋਲਦਾ ਰਿਹਾ, ਜਾਂ ਉਸ ਟਾਈਮ ਕਿਉਂ ਬਹਿੰਦਾ ਸੀ ਤੂੰ? ਸਹੀ 9 ਵਜੇ ਸਕੂਲ ਲੱਗਦਾ ਸੀ ਮੇਰਾ, 9 ਵਜੇ ਨਾਲ 6 ਵਜੇ ਨਾਲ ਖੁੱਲਦਾ ਸੀ, 9 ਵਜੇ ਤੱਕ ਮੈਂ ਬੈਠਾ, ਫਿਰ ਉਸ ਤੋਂ ਬਾਅਦ ਬੰਦ ਕਰਕੇ ਮੈਂ ਚਲੇ ਜਾਂਦਾ ਸੀ ਸਕੂਲ। ਫਿਰ ਛੁੱਟੀ ਟਾਈਮ ਜਾਂਦਾ ਸੀ? ਫਿਰ ਛੁੱਟੀ ਟਾਈਮ 12 ਵਜੇ ਨਾਲ 1 ਵਜੇ ਨਾਲ ਆ ਕੇ ਉਹ ਕਿਉਂ ਜਾਂਦਾ ਸੀ ਛੁੱਟੀ ਟਾਈਮ? ਕਿਹੜਾ ਕਰਿਆਨੇ ਦੀ ਦੁਕਾਨ ਜਿਹੜੀ ਮਤਲਬ ਤੇ ਆਮ ਵੀ ਹੁੰਦੀ ਹੈ ਕਿ ਸਿਰਫ ਸਕੂਲ ਵਾਸਤੇ ਪਾਈ ਸੀ? ਅੱਛਾ, ਸਕੂਲ ਵਾਸਤੇ ਨਹੀਂ ਪਾਈ ਦੀ। ਓਏ ਅੱਖਾਂ ਤੇ ਹਲਕੇ 225 ਇੱਕ ਮਿੰਟ ਭਾਈਜਾਨ ਸ਼ਹਜ਼ਾਦ ਸਾਹਿਬ ਨੇ ਦੱਸਿਆ, ਉਹਨੇ ਕਿਹਾ ਐਡਾ ਅੱਛਾ ਇਨਸਾਨ ਆ। ਉਸਤਾਦ ਜੀ ਜਾਣ ਦੋ ਗੁੱਸੇ ਨੂੰ, ਕੀ ਗੱਲ ਹੋ ਗਈ, ਕੀ ਉਹਨੇ ਕੋਈ ਉਹਨੇ ਕਿਹਾ ਇੱਕ ਵਾਰੀ ਨਵੇਂ ਕੱਪੜੇ ਪਾ ਕੇ ਖੁਸ਼ਬੂ ਲਾ ਕੇ ਕੁੜੀ ਦੇ ਮਗਰ ਨਹੀਂ ਗਿਆ। ਨਹੀਂ ਗਿਆ ਹੋਣਾ ਨਹੀਂ। ਉਸਤਾਦ ਜੀ ਮੈਂ ਅਗਰ ਮੈਂ ਮੁਹੱਬਤ ਕੀਤੀ ਹੈ ਨਾ, ਹਾਂ ਮੈਂ ਸਿਰਫ ਆਪਣੀ ਵਾਈਫ ਨਾਲ ਕੀਤੀ ਹੈ। ਹੁਣ ਉਸਤਾਦ ਜੀ ਅਸੀਂ ਉੱਥੇ ਦੋਸਤ ਯਾਰ ਬੈਠੇ ਹੋਏ ਸੀ, ਉਹ ਮੇਰਾ ਇੱਕ ਕਜ਼ਨ ਹੈਗਾ ਕੈਸਰ ਉਹਦਾ ਨਾਮ, ਉਹ ਕਹਿੰਦਾ ਫੈਸਲ ਯਾਰ ਮੇਰੀ ਵਾਈਫ ਜਿਹੜੀ ਹੈ ਨਾ ਮਧੂਰੀ ਡਿਕਸ਼ਤ ਟਾਈਪ ਹੋਣੀ ਚਾਹੀਦੀ, ਦੂਸਰਾ ਕਹਿੰਦਾ ਮਧੂਬਾਲਾ ਟਾਈਪ, ਵਜੰਤੀ ਮਾਲਾ ਟਾਈਪ। ਤੇ ਮੇਰੀ ਵਾਈਫ ਸਕੂਲ ਜਾ ਰਹੀ ਸੀ, ਮੈਨੂੰ ਯਾਦ ਹੈ, ਬੈਗ ਪਾਇਆ ਹੋਇਆ ਸੀ ਤੇ ਸਕੂਲ ਜਾ ਰਹੇ ਸਨ, ਤੇ ਮੈਂ ਉੱਥੇ ਬੇਸਾਖਤਾ ਹੀ ਕਹਿ ਤਾ, ਮੈਂ ਕਿਹਾ ਯਾਰ ਮੇਰੀ ਅਗਰ ਵਾਈਫ ਹੋਵੇ ਤੇ ਇਸ ਤਰ੍ਹਾਂ ਦੀ ਲੜਕੀ ਹੋਣੀ ਚਾਹੀਦੀ। ਅੱਲਾ ਜਾਣਦਾ ਸੱਚਾ ਵਾਕਿਆ, ਪਿਛਲੇ ਦੋ ਨੇ ਵੀ ਇਹੀ ਗੱਲ। ਠੀਕ ਹੈ। ਅੱਛਾ ਜੀ, ਫਿਰ ਫਿਰ ਗੱਲ ਪਤਾ ਕੀ ਆ, ਅੱਛਾ ਉਹ ਤੁਹਾਡੇ ਨਾਲ ਮੇਰੀ ਗੱਲ ਆਏ ਸੀ, ਸੁਣਦਾ। ਤੂੰ ਦੱਸ ਕੇ ਭਾਬੀ ਉੱਥੇ ਰਹਿੰਦੇ ਸੀ ਨਾਲ ਹੀ? ਯਾਰ ਇੱਕ ਮਿੰਟ, ਚਵਲਾ ਮਾਰਦਾ, ਭਾਬੀ ਨਾਲ ਹੀ ਰਹਿੰਦੇ ਸੀ ਜਿੱਥੇ ਮਰਜ਼ੀ ਰਹਿੰਦੇ ਹੋਣ। ਹਾਂਜੀ ਯਾਰ ਜੀ, ਤੁਸੀਂ ਜ਼ਿਆਦਾ ਗਲਤ ਕਰਦੇ ਹੋ ਤੁਸੀਂ ਤਾਂ। ਮੈਂ ਇੰਨਾ ਹੀ ਪੁੱਛਿਆ ਵੀ ਭਾਬੀ ਉੱਥੇ ਮਹੱਲੇ 'ਚ ਹੀ ਰਹਿੰਦੇ ਸੀ? ਸਾਹ ਜੀ ਮੇਰੀ ਗੱਲ ਸੁਣ ਲਓ, ਮੈਂ ਤੇ ਇੰਨਾ ਹੀ ਪੁੱਛਿਆ ਜਿੱਥੇ ਮਰਜ਼ੀ। ਇਹਦਾ ਜਵਾਬ ਦਿਓ ਫੈਸਲ ਸਾਹਿਬ, ਉਸਤਾਦ ਜੀ ਕਿਉਂ ਜੀ ਪੁੱਛ ਰਹੇ ਨੇ? ਜਿਹੜਾ ਮੇਰਾ ਘਰ ਹੈ ਨਾ, ਹਾਂਜੀ ਬਿਲਕੁਲ ਨਾਲ ਦਾ ਘਰ ਜੀ। ਮੇਰੇ ਸਸੁਰਾਲ ਵਾਲਿਆਂ ਦਾ ਸੀ, ਉਸ ਤੋਂ ਥੋੜਾ ਜਿਹਾ ਅੱਗੇ ਚਲੇ ਜਾਓ, ਉੱਥੇ ਮੇਰੀ ਖਾਲਾ ਸੱਸ ਦਾ ਘਰ ਨਹੀਂ ਸੀ। ਨਹੀਂ ਨਹੀਂ, ਮੈਨੂੰ ਇੱਕ ਗੱਲ ਦੱਸ, ਮੈਂ ਨਾਰਮਲ ਗੱਲਾਂ ਪੁੱਛ, ਕੋਈ ਅੱਲਾ ਮਾਫੀ ਦੇ। ਹਾਂਜੀ ਜਿਹੜੀ ਉਹ ਭਾਬੀ ਸਾਡੀ ਨੂੰ ਦੇਖੀ ਸਕੂਲ ਜਾਂਦੀ, ਹਾਂ, ਉਹ ਤੁਹਾਡੇ ਨਾਲ ਦੇ ਘਰ ਰਹਿੰਦੀ ਸੀ ਨਾ? ਮੈਂ ਹੁਣ ਤੁਹਾਨੂੰ ਦੱਸਣਾ, ਨਾਲ ਦੇ ਘਰ ਰਹਿੰਦੀ ਸੀ ਉਹ ਨਾ? ਬਾਅਦ ਦੇ ਵਿੱਚ ਨਾਲ ਦੇ ਪਹਿਲੇ ਹਨਾ ਇਧਰਲੀ ਗਲੀ ਦੇ ਵਿੱਚ ਉਹਨਾਂ ਦਾ ਘਰ ਹੁੰਦਾ ਸੀ। ਤੂੰ ਉਸ ਤੋਂ ਪਹਿਲੇ ਨਹੀਂ ਸੀ ਦੇਖੀ? ਉਹ ਨਹੀਂ ਸੀ ਦੇਖੀ ਤੂੰ ਪਹਿਲੀ ਵਾਰੀ ਉਹ ਸਕੂਲ ਜਾਂਦੀ ਵੇਖੀ ਤੇ ਤੈਨੂੰ ਦੇਖਦੇ ਤੂੰ ਕਹਿੰਦਾ ਵੀ ਇਦਾਂ ਦੀ ਹੋਣੀ ਅੱਲਾ ਚਾਹੀਦੀ? ਜਾਣਦਾ ਸਾਹ ਜੀ, ਅੱਛਾ ਜੀ। ਸੱਚੀ ਮੁੱਚੀ। ਫਿਰ ਉਸ ਤੋਂ ਬਾਅਦ ਕੁਝ ਲਮਹਿਆਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਸਾਡੇ ਨਾਲ ਦੇ ਘਰ ਸ਼ਿਫਟ ਹੋ ਗਏ ਨੇ। ਠੀਕ ਹੈ, ਨਾਲ ਆ ਗਏ, ਕਿਉਂਕਿ ਜਿਹੜੀ ਮੇਰੀ ਉਹ ਖਾਲਾ ਸੱਸ ਸੀ ਨਾ, ਉਹ ਉਹਨਾਂ ਦਾ ਘਰ ਸੀ ਤੇ ਉਹ ਫਰੰਟ ਤੇ, ਕਿਉਂਕਿ ਕਾਫੀ ਲੰਬਾ ਉਹਨਾਂ ਨੇ ਵਿੱਚ ਦੀਵਾਰ ਕਰਕੇ 2 ਪਾਰਟੀਸ਼ਨਾਂ ਕਰ ਲਈਆਂ ਸੀ, ਇੱਕ ਦੇ ਵਿੱਚ ਇਹ ਰਹਿਣ ਲੱਗ ਪਈ ਸੀ, ਇੱਕ ਦੇ ਵਿੱਚ ਉਹ ਰਹਿਣ ਲੱਗ ਪਈ ਸੀ। ਉੱਥੋਂ ਫਿਰ ਨਾ ਮੈਂ ਵੇਖਦਾ ਯਾਰ, ਮੈਂ ਤੇ ਵੇਖ ਕੇ ਤੇ ਮਗਰ ਪੈ ਬੇਸਿਕ ਤੌਰ ਤੇ ਪਤਾ ਕੀ ਗੱਲ ਨਹੀਂ ਨਹੀਂ, ਤੂੰ ਵੇਖਦਾ ਹੁੰਦਾ ਸੀ? ਉਹ ਸਾਜੀ ਮੈਂ ਦੇਖ ਕੇ ਨਾ ਮਨ ਹੀ ਮਨ ਦੇ ਵਿੱਚ, ਕਿਉਂਕਿ ਮੈਂ ਕੌਨਸ਼ੀਅਸ ਬੜਾ ਸੀ। ਨਹੀਂ ਨਹੀਂ, ਕਹਿੰਦੇ ਗੈਰ ਔਰਤ ਨੂੰ ਦੇਖਣਾ ਮਤਲਬ ਇਹ। ਇੱਕ ਮਿੰਟ ਸਾਜੀ ਮੇਰੀ ਗੱਲ ਤਾਂ ਸੁਣ ਲਓ, ਮੇਰੇ ਜਿਹੜੇ ਕਜ਼ਨ ਸਨ ਨਾ, ਮੇਰੇ ਕਜ਼ਨ ਸੀਗੇ, ਉਹ ਇਹਦੇ ਲਈ ਮੈਂ ਬੜਾ ਅਹਿਸਾਸੇ ਕਮਤਰੀ ਦਾ ਸ਼ਿਕਾਰ ਸੀ। ਹੱਲੇ ਮੇਰੇ ਕਜ਼ਨ ਜਿਹੜੇ ਸਨ ਨਾ, ਉਹ ਲੈਟਰ ਲਿਖਵਾਉਣ ਆਉਂਦੇ ਸੀ ਮੇਰੇ ਕੋਲ। ਓਏ ਉਸ ਦੌਰ ਦੀ ਗੱਲ, ਮੇਰੇ ਕੋਲ ਨਾ ਲੈਟਰ ਲਿਖਵਾਉਣਾ, ਉਹਨਾਂ ਨੇ ਲੈਟਰ ਮੈਂ ਲਿਖ ਕੇ ਫੜਾ ਕੇ ਵੀ ਤੇ ਫੜਾ ਕੇ ਨਹੀਂ ਆਣਾ। ਪਤਾ ਕੀ ਗੱਲ ਗਲਤ ਪਾਸੇ ਚਲੇ ਜਾਣੀ ਯਾਰ ਨਾ ਯਾਰ, ਮੇਰੇ ਕੋਲ ਖੁਦਾ ਦੀ ਤੇ ਕਸਮ ਯਾਰ ਲਿਖ ਕੇ ਫੜਾਉਣਾ ਨਹੀਂ ਉਹਨਾਂ ਨੂੰ, ਲਿਖ ਕੇ ਫੜਾਉਣਾ ਨਹੀਂ। ਚਲੋ ਭਾਜੀ ਆ ਦੇ ਦੇਣਾ ਜਿੰਨ ਦੇਣਾ, ਜਾਂ ਕਹਿ ਦਿੰਦਾ ਲੈਟਰ ਲੈ ਕੇ ਕੁੜੀਓ ਫਾਲੋ ਕਰ ਦੇਣਾ, ਲੈਟਰ ਮੰਡੀ ਦੇ ਲਈ। ਯਾਰ ਤੂੰ ਆਪਣੇ ਅੱਲਾ ਦੇ ਬੰਦੇ, ਲੌਜੀਕਲੀ ਗੱਲ ਇਹ ਹੈ ਕਿ ਤੂੰ ਆਪਣੇ ਵੀ ਉਹਨਾਂ ਦੇ ਵੀ ਸਾਰੇ ਇੱਕੋ ਜਗ੍ਹਾ ਤੇ ਦੇਣੇ ਸੀ। ਨਹੀਂ ਕੋਈ ਜਗ੍ਹਾ ਤੇ ਨਹੀਂ ਦੇਣੀ ਸਾਡੀ। ਠੀਕ ਹੈ, ਮੇਰਾ ਕਜ਼ਨ ਇੱਕ ਜਗ੍ਹਾ ਤੋਂ ਇਮਰਾਨ, ਮੇਰਾ ਉਸੇ ਕਜ਼ਨ ਮਹੱਲੇ 'ਚ ਮਾਨੀ, ਉਹ ਨਾ ਕੋਈ 4 ਲੈਟਰ ਫਰੀਦ ਭਾਈ ਲਿਖਵਾਉਂਦਾ ਹੁੰਦਾ ਸੀ ਮੇਰੇ ਕੋਲ ਡੇਲੀ। ਕਿੰਨੇ ਪੈਸੇ ਦਿੰਦਾ? ਪੈਸੇ ਮੇਰੇ ਓਏ 4 ਬੋਤਲਾਂ। ਠੀਕ ਹੈ, ਉਹਨੂੰ ਮੈਂ ਲੈਟਰ ਲਿਖ ਕੇ ਦੇਣਾ, ਮੇਰੀ ਰਾਈਟਿੰਗ ਵੀ ਖੂਬਸੂਰਤ ਸੀਗੀ। ਫਿਰ ਉਹਦੇ ਕੋਲ ਲੈਟਰ ਆਣਾ, ਉਹ ਮੈਂ ਉਹਨੂੰ ਪੜ੍ਹ ਕੇ ਦੱਸਣਾ ਉਹਦਾ ਜਵਾਬ, ਫਿਰ ਉਹਦੇ ਹਿਸਾਬ ਦੇ ਨਾਲ ਫਿਰ ਮੈਂ ਨਾ ਫਰੀਦ, ਦੂਸਰਾ ਇੱਕ ਮੇਰਾ ਹੋਰ ਕਜ਼ਨ ਸੀਗਾ, ਉਹ ਵੀ ਮੇਰੇ ਕੋਲ ਲੈਟਰ ਲਿਖਵਾਉਣਾ। ਲੋ ਜੀ ਹਾਲੇ ਕਹਿੰਦਾ ਮੈਂ ਅੱਲਾ ਮਾਫੀ ਦੇਵੇ, ਕੋਈ ਇਦਾਂ ਦਾ ਕੰਮ ਨਹੀਂ ਸੀ ਕਰਦਾ। ਬਚਪਨ ਸੀਗਾ, ਬਚਪਨ ਇਹ ਕਿਸੇ ਤੇ ਕੀ ਮੈਂ ਸਾਸੇ ਕੰਤਰੀ ਦਾ ਸ਼ਿਕਾਰ ਸੀਗਾ ਕਿ ਯਾਰ ਮੈਂ ਨਹੀਂ ਕਦੇ ਕਿਸੇ ਨੂੰ ਲੈਟਰ ਲਿਖਿਆ ਯਾਰ, ਜਾਂ ਮੈਨੂੰ ਨਹੀਂ ਲੈਟਰ ਆਇਆ, ਮੈਨੂੰ ਕਿਸੇ ਨੇ ਕਿਹਾ ਨਹੀਂ, ਪ੍ਰਪੋਜ਼ ਨਹੀਂ ਕੀਤਾ, ਮੈਨੂੰ ਕਦੇ ਪ੍ਰਪੋਜ਼ ਨਹੀਂ ਕੀਤਾ ਕਿਸੇ ਨੇ।
ਬਲੀਵ ਮੀ। ਮੈਂ ਕੀਤਾ ਫੈਸਲ ਸਾਹਿਬ। ਉਹ ਤੂੰ ਅੱਲਾ ਓਏ ਰਹਿ ਅੱਛਾ ਯਾਰ ਉਹਦੀ ਗੱਲ ਪੂਰੀ ਤੇ ਸੁਣ ਲਾ। ਅੱਛਾ ਜੀ ਫੇਰ ਤੇ ਉਹ ਮੈਂ ਨਾ ਐਸੇ ਮੈਂ ਕਹਿੰਦਾ ਸੀ ਕਿ ਯਾਰ ਸ਼ਾਇਦ ਮੈਂ ਖੂਬਸੂਰਤ ਨਹੀਂ ਆ ਜਾਂ ਕੋਈ ਹੋਰ ਬੜਾ ਕੁਛ ਹੈ। ਤੇ ਫਿਰ ਮੈਂ ਕਹਿੰਦਾ ਸੀ ਕਿ ਯਾਰ ਜਿੰਨੇ ਮੇਰੇ ਨਾਲ ਮੁਹੱਬਤ ਕਰਨੀ ਉਹ ਦੁਨੀਆ ਦਾ ਖੁਸ਼ ਨਸੀਬ ਇਨਸਾਨ ਹੋਏਗਾ। ਓਏ ਜਿਹਨੇ ਮੇਰੇ ਨਾਲ ਮੁਹੱਬਤ ਕਰਨੀ ਹੈ, ਜਿਹਦੇ ਨਾਲ, ਕਿਉਂਕਿ ਉਹਨੂੰ ਅੱਗੋਂ ਕੀ ਰਿਸਪੌਂਸ ਮਿਲਣਾ ਤੇਰੀ ਸੋਚ ਆ। ਜੈਨੂਨ ਕਹਿ ਰਹੇ ਕਿ ਯਾਰ ਮੈਂ, ਕਿਉਂਕਿ ਅਸੀਂ ਦਿਲੋਂ ਜਾਣਦੇ ਹਾਂ ਉਸਤਾਦ ਜੀ ਫਰੀਦ। ਚੈੱਕ ਤੇ ਕਰਿਓ ਰਿਸਪੌਂਸ। ਹਾਂ ਉਸਤਾਦ ਜੀ ਨੇ ਰਿਸਪੌਂਸ ਦੱਸ ਦਿੱਤਾ ਮੇਰੇ ਮੈਨੂੰ ਤੇ। ਉਸਤਾਦ ਜੀ ਨੇ ਮੇਰੇ ਨਾਲ ਮੁਹੱਬਤ ਕੀਤੀ ਆ ਤੇ ਉਸਤਾਦ ਜੀ ਮੈਂ ਕਹਿੰਦਾ ਦੁਨੀਆ ਦੇ ਖੁਸ਼ ਨਸੀਬ ਇਨਸਾਨ ਆ। ਹੈ ਹਾਂ ਉਸਤਾਦ ਜੀ, ਕਿਉਂਕਿ ਮੈਂ ਉਹਨਾਂ ਦੇ ਨਾਲ ਖੜਾ ਹਾਂ। ਵਾਹ ਵਾਹ ਵਾਹ। ਸੱਚੀ ਮੁੱਚੀ ਮੈਨੂੰ ਇੰਜ ਦੇ ਉਸਤਾਦ ਜੀ ਨਹੀਂ ਲੱਭਣੇ ਫਰੀਦ। ਉਸਤਾਦ ਜੀ ਨਾ ਕਰੋ ਯਾਰ। ਲੈ ਆ ਬੰਦ ਕਰ, ਬੰਦ ਕਰ। ਲੋ ਜੀ ਆ ਖੁਦਾ ਦੀ ਕਸਮੇ ਇਹ ਕਿਹੜਾ ਵੈਬ ਡਿਵੈਲਪਰ ਆ। ਓ ਯਾਰ ਫੈਸਲ ਦੱਸ ਯਾਰ। ਲਓ ਜੀ ਫਰੀਦ ਸਾਹਿਬ, ਇੱਕ ਤੇ ਤੁਹਾਡਾ ਨਿਜ਼ਾਮ ਖਰਾਬ ਕਰਤਾ ਫੈਸਲ ਨੇ। ਸਹੀ ਵੇਖੋ ਨਾ, ਹੁਣ ਮੈਂ ਸਿਰਫ ਇਹ ਗੱਲ ਕਹਿਣਾ ਚਾਹ ਰਿਹਾ ਵਾਂ, ਜਿਹੜੇ ਲੋਕ ਆਪਣੇ ਵਾਲਦੈਨ ਭੈਣ ਭਰਾਵਾਂ ਦੇ ਬਣੇ ਉਹ ਤੇਰੇ ਕੀ ਬਣਨਗੇ? ਯਾਰ ਤੂੰ ਕਿਤੇ ਸਾਧੂ ਲੱਗ ਜਾ। ਹਾਂ ਸਾਜੀ ਤੂੰ ਕਿਤੇ ਕੋਈ ਨੇਕੋਕਾਰਾਂ ਚੋਂ ਹੋ ਜਾ। ਸਹੀ ਮੈਂ ਨੇਕੋਕਾਰ। ਪਤਾ ਕੀ ਗੱਲ ਸਾਜੀ, ਮੇਰੀ ਅਰਜ਼ ਸੁਣ ਲਓ। ਕੈਦੋ ਜਿਹੜੇ ਕੌਣ ਸੀ ਲੋਕ ਯਾਦ? ਹੈ, ਕੈਦੋ ਹਾਂਜੀ ਮਿਰਜ਼ਾ ਕਹਿ ਦੋ। ਮਿਰਜ਼ਾ ਕੈਦੋ ਦਾ ਪਤਾ ਕੌਣ ਸੀ? ਸ਼ਹੀਨਾਬਾਦ ਦਾ ਸੀ। ਹਾਂਜੀ, ਕੀ ਕੀਤਾ ਸੀ? ਝੰਗਦੇ ਸਨ। ਉਹ ਝੰਗਦੇ ਸਨ, ਬਾਅਦ ਚ ਆਏ ਸਨ। ਫਿਰ ਝੰਗ ਦੇ ਤੇ ਉਹ ਸੀ ਮਾਈ ਹੀਰ ਸੀ। ਮਾਈ ਹੀਰ ਸੀ। ਉਹ ਉਹਨਾਂ ਦੇ ਸੀ ਸੰਗ। ਤੇ ਕੈਦੋ ਦਾ ਕੰਮ ਕੀ ਸੀ? ਇਸ ਕਿਸਮ ਦੀਆਂ ਹਰਕਤਾਂ ਕਰਨਾ। ਗੈਰਤਮੰਦ ਕਰੈਕਟਰ ਸੀ ਉਹ। ਤੁਸੀਂ ਉਹਨੂੰ ਕੀ ਖੜਨ ਦੇ? ਹਕੀਕਤ ਨਾਲ ਗੱਲ ਕਰੋ। ਹਾਂ ਹਕੀਕਤ ਗੱਲ ਇਹ ਹੈ ਕਿ ਗੈਰਤਮੰਦ ਕਰੈਕਟਰ ਸੀ ਉਹ ਭਾਜੀ ਕਾਹਦਾ ਗੈਰਤਮੰਦ ਸੀ? ਉਹ ਵੀ ਤੇ ਵਿਹਲਾ ਘਰ ਰਹਿੰਦਾ ਸੀ। ਉਹ ਕੀ ਕਰਦਾ? ਵਿਹਲਾ ਰਵੇ ਨਾ ਰਵੇ ਇਹਦਾ ਕੀ ਤਲਕਾ ਗੈਰਤ ਨਾਲ? ਉਹਦੀ ਉਹ ਨਹੀਂ, ਉਹਦੀ ਭਤੀਜੀ ਨੂੰ ਕੋਈ ਮਿਲਣ ਆਵੇ, ਗੱਲਬਾਤ ਕਰੇ, ਉਹ ਗੈਰਤ ਵੀ ਨਾ ਖਾਵੇ। ਉਹ ਕੈਦੋ ਯਾਰ ਨੇ ਜੋ ਵੀ ਆ ਛੱਡ ਦੇ ਤੂੰ। ਲੋਕੀ ਤੂੰ ਗਲਤ ਵਾ, ਤੂੰ ਗਲਤ ਵਾ। ਤੈਨੂੰ ਨਹੀਂ ਪਤਾ ਯਾਰ- ਸ਼ਾਦੀ ਹੋਈ, ਬੱਚੇ ਤੇਰੇ, ਤੈਨੂੰ ਫਿਰ ਇੱਕ ਨਹੀਂ, ਇੱਕ ਇੱਕ ਕਰਕੇ ਕਿੰਨੀਆਂ ਹੀ। ਦਾਨਿਸ਼ ਭਾਈ, ਫੈਸਲ ਰਮੇਂਟ, ਪਤਾ ਨਹੀਂ ਕੀ ਉਹ ਮੈਂ ਕੋਲ ਵੈਬ ਬੈਠਾ- ਡਿਵੈਲਪਮੈਂਟ ਯੂਐਲ UBL ਬ੍ਰਾਂਚ। ਉਹ ਯਾਰ ਮੈਂ ਕੋਲ ਬੈਠਾ ਤੇ ਮੇਰਾ ਫੋਨ ਆਉਂਦਾ ਸਾਡੀ ਭੈਣ। ਮੈਂ ਕੋ ਮੇਰੇ ਨੰਬਰ ਤੂੰ ਅਜ਼ਰਾਹੇ ਮਜ਼ਾਕ ਤੁਸੀਂ ਕਰ ਲਓ, ਠੀਕ ਹੈ, ਲੇਕਿਨ ਅੱਲਾ ਮਾਫ ਦੇ ਉਹ ਗਲਤ ਗੱਲ ਹੈ ਯਾਰ। ਸਾਜੀ ਕੈਦੋ ਦਾ ਉਹਨਾਂ ਨੂੰ ਬੇਸਿਕਲੀ ਨਹੀਂ ਕਹਿਣ ਡਿਆ ਕਿ ਜਿਹੜੇ ਆਪਣੇ ਵਾਲਦੈਨ ਦਾ ਨਹੀਂ ਬਣਿਆ ਉਹ ਤੇਰਾ ਕੀ ਬਣੇਗਾ? ਕੈਦੋ ਦਾ ਮੈਂ ਤੇਰੇ ਬੇਸਿਕਲੀ ਨੂੰ ਕਹਿ ਰਿਹਾ। ਉਹ ਪਾਇਨੇ ਇੱਕ ਮਿੰਟ, ਉਹਦਾ ਕੈਦੋ ਦਾ ਕਰੈਕਟਰ ਕੈਦੋ ਦਾ ਕਰੈਕਟਰ ਪਤਾ ਕੀ ਸੀ? ਕੈਦੋ ਨੇ ਬੜਾ ਵੱਡਾ ਮੰਨਫੀ ਰੋਲ ਅਦਾ ਕੀਤਾ। ਸਾਰਾ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਯਾਰ ਇਹ ਇੱਕ ਕੁਦਰਤੀ ਨਿਜ਼ਾਮ ਹੈ, ਇੰਨੀ ਮੁਹੱਬਤ ਕਿ ਉਹ ਬੰਦਾ ਤਖਤ ਹਜ਼ਾਰਾ ਛੱਡ ਕੇ, ਕੈਦੋ ਨੂੰ ਵੀ ਪਤਾ ਲੱਗ ਗਿਆ ਸੀ ਕਿ ਉਹ ਤਖਤ ਹਜ਼ਾਰਾ ਛੱਡ ਗਿਆ ਕਿ ਮੱਝਾਂ ਚਰਾਣ ਡਿਆ, ਤੇ ਇਹਦੇ ਮਗਰ ਕੋਈ ਵੱਡ ਰੀਜ਼ਨ ਬਿਹਾਈਂਡ ਇਟ। ਨਾਜ਼ਰੀਨ, ਇਹਦਾ ਤੁਸੀਂ ਰਿਪਲਾਈ ਕਰਨਾ ਕਿ ਕਿਆ ਕੈਦੋ ਠੀਕ ਸੀ ਜਾਂ ਗਲਤ ਸੀ? ਮੁਹੱਬਤ ਵਾਲੇ ਚੱਕਰ 'ਚ ਨਹੀਂ, ਨਾਰਮਲ ਮੁਆਸ਼ਰਤੀ ਮੁਆਸ਼ਰੇ ਦੇ ਵਿੱਚ ਚਾਚਾ ਸੀ, ਉਹਦੀ ਭਤੀਜੀ ਸੀ, ਧੀ ਸੀ ਉਹਦੀ। ਹਾਂਜੀ, ਤੇ ਤੁਸੀਂ ਦੱਸਣਾ ਕਿ ਕੈਦੋ ਨੇ ਸਹੀ ਕੀਤਾ ਕਿ ਗਲਤ ਕੀਤਾ। ਸਰ ਠੀਕ ਆ। ਉਹ ਲੋਕਾਂ ਤੇ ਛੱਡ ਦਿਓ। ਰਾਂਝਾ ਕਹਿੰਦਾ ਸੀ ਕਿ ਮੈਨੂੰ ਵਿਆਹ ਦਿਓ ਹੀਰ ਦੇ ਮਾਪਿਓ ਨੇ, ਕੈਦੋ ਨੇ ਕੰਮ ਕਰਵਾਇਆ ਸੈਤੀ ਦੇ ਭਰਾ ਨਾਲ। ਓ ਯਾਰ ਬਸ ਕਰ ਦੇ, ਤੂੰ ਤੇ ਐਂ ਜਿਵੇਂ ਨਾਲ ਦਾ ਘਰ ਤੇਰਾ ਸੀ, ਫਿੱਟੇ ਮੂੰਹ ਚੁੱਪ ਕਰ। ਬਸ ਕਰ ਦੇ। ਇਹ ਕਹਿੰਦਾ ਕੈਦੋ ਉਹ ਹੋਵੇ ਜਿਹੜਾ ਗੋਡੇ ਵੀ ਥੋੜੇ ਵੀ ਆ ਲੈਂਦਾ ਹੋਵੇ ਤੇ ਆਈ ਜਾਈ ਵੀ ਜਾਵੇ, ਜਿਹੜਾ ਕੋਈ ਕਵੇ ਹੀ ਨਾ ਹੈ। ਨਹੀਂ ਓਏ ਤੁਸੀਂ ਗਲਤ ਕਰਦੇ ਹੁੰਦੇ ਹੋ, ਨਾ ਨਾ, ਕਿਹਾ ਨਹੀਂ। ਉਹ ਵੱਡੇ ਵਾ ਲੋਕ ਵੱਡੇ ਲੋਕ ਆ, ਉਹਨਾਂ ਦੇ ਬਾਰੇ ਚ ਜੋ ਕਰੋ ਵੀ ਆ, ਤੁਸੀਂ। ਜਿਸ ਤਰ੍ਹਾਂ ਵੀ। ਲੇਕਿਨ ਮੈਂ ਇਹਨਾਂ ਦੇ ਬਾਰੇ ਚ ਕਹਿਣ ਨਾ ਡਿਆ, ਗਲਤ ਫਰੀਦ। ਜਿਹੜੇ ਆਪਣੇ ਵਾਲਦਾਨ ਦੇ ਨਹੀਂ ਬਣੇ ਉਹ ਕਿਸੇ ਦੇ ਨਹੀਂ ਬਣਦੇ। ਮੈਂ ਇਹਦੇ ਨੂੰ ਕਿਹਾ, ਨਾਲੇ ਦੁਨੀਆ- ਉਹਨੂੰ ਤਾਂ ਨਹੀਂ ਕਿਹਾ, ਕੁੜੀ ਨੂੰ ਤਾਂ ਨਹੀਂ ਕਿਹਾ, ਇਹਨੂੰ ਕਿਹਾ ਅਸਲ ਭਾਈ ਦੁਨੀਆ ਜਿਹੜਾ ਆਪਣੇ ਬੱਚਿਆਂ ਦਾ ਨਹੀਂ ਬਣਿਆ ਉਹਦਾ ਕਿੱਥੋਂ ਬਣੇਗਾ ਵਿਚਾਰੀ? ਨਹੀਂ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਯਾਰ ਇਹ ਮਤਲਬ ਕਿ ਸ਼ੋਅ ਕਰ ਰਹੀ, ਅੱਗੋਂ ਨਹੀਂ ਬੋਲਿਆ ਹਾਂਜੀ। ਜਾਂ ਕੋਈ ਆਵਾਜ਼ ਆ ਰਹੀ ਹੈ ਤੇ ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ। ਹਾਂਜੀ ਬਿਲਕੁਲ ਨਹੀਂ ਸਹੀ ਹੈ ਜਿਹੜਾ ਤੇ ਉਹ ਪ੍ਰੋਫੈਸਰ ਨੇ ਉਹਨੇ ਤਾਂ ਮਜ਼ਾਕ ਕੀਤਾ ਨਾ। ਨਹੀਂ ਯਾਰ ਮੇਰੀ ਸਾਜੀ ਤਾਂ ਸਹੀ ਧੀਆਂ ਹੈ। ਭੈਣਾਂ ਤਰ੍ਹਾਂ ਮੇਰੇ ਸਾਹਮਣੇ ਆਵੇ, ਮੈਂ ਉਹਦੇ ਸਿਰ ਯਾਰ ਤੇ ਉਹਦੀਆਂ ਪਿਆਰ ਦਾਂਗਾ ਤੇ ਉਹਨੂੰ ਵੀ ਧੀਆਂ ਸਮਝਾਵਾਂਗਾ। ਉਹਦੀਆਂ ਵੀ ਧੀਆਂ ਭੈਣਾਂ। ਯੈਸ ਮੇਰੀਆਂ ਧੀਆਂ ਭੈਣਾਂ ਨੇ। ਬਾਕੀ ਮੈਂ ਵੈਬ ਡਿਵੈਲਪਰ ਓ ਯਾਰ ਬਾਕੀ ਮਤਲਬ ਬੀਵੀ ਤੋਂ ਇਲਾਵਾ ਪੂਰੀ ਦੁਨੀਆ 'ਚ ਬੀਵੀ ਤੋਂ ਇਲਾਵਾ ਸਾਰੀ ਮਤਲਬ ਭੈਣਾਂ ਨੇ, ਹਾਂਜੀ ਭੈਣਾਂ ਨੇ, ਬੀਵੀ ਤੋਂ ਇਲਾਵਾ ਸਾਰੀਆਂ। ਕਿੱਦਾਂ ਮਤਲਬ? ਯਾਰ ਭਰਜਾਈ ਤੋਂ ਇਲਾਵਾ ਜਿੰਨੀਆਂ ਵੀ ਔਰਤਾਂ ਲੜਕੀਆਂ ਨੇ ਉਹ ਤੁਹਾਡੀਆਂ ਭੈਣਾਂ ਨੇ। ਭਰਜਾਈ ਤੇ ਤੈਨੂੰ ਪਤਾ ਉਹਦੇ ਮੇਰੇ ਨਾਲ ਸ਼ਾਦੀ ਹੋਈ, ਉਹਨੂੰ ਮੈਂ ਕਿੱਦਾਂ ਭੈਣ ਕਹਿਦਾ? ਉਹਨੂੰ ਨਹੀਂ, ਬਾਕੀਆਂ ਨੂੰ ਕਹੋ। ਓ ਯਾਰ ਤੁਸੀਂ ਪਾਗਲ ਹੋ, ਤੁਸੀਂ ਉਹਨੂੰ ਕਦੇ ਤੋਂ ਭੈਣ ਕਮਾਉਂਦੇ, ਮੇਰਾ ਨਿਕਾਹ ਤੋੜਨਾ ਤੁਸੀਂ।
ਜਿਹੜੀ ਗੱਲ ਅਸਲ ਆ ਇਹ ਮਾਮਲੇ ਹੀ ਹੋਰ ਨੇ। ਕੈਦੋਂ ਦੀ ਗੱਲ ਕਰਨ ਦੇ ਤੇਰੀ ਜ਼ਿੰਦਗੀ ਚ ਕੋਈ ਕਦੋਂ ਆ ਕੇ ਲੋ ਜੀ ਮੈਂ ਹਲਫ ਦੇਣਾ ਮੇਰੀਆਂ ਜਿੰਨੀਆਂ ਮਸ਼ੂਕਾਂ ਨੇ ਉਹਨਾਂ ਤੋਂ ਇਲਾਵਾ ਸਾਰੀਆਂ ਮੇਰੀਆਂ ਭੈਣਾਂ। ਦੇਖੋ ਜੀ ਮੈਂ ਜਿੱਦਾਂ ਦੀਆਂ ਬਾਬੇ ਦੀਆਂ ਬੱਕਰੀਆਂ ਉਦਾਂ ਦੀਆਂ ਬਾਬੇ ਦੀਆਂ ਗਾਵਾਂ। ਉਹਨੇ ਨਹੀਂ ਮਜ਼ਾਕ ਕਰ ਰਹੇ ਨੇ। ਅਸੀਂ ਸਾਰੇ ਮਜ਼ਾਕ ਕਰਨੇ ਫੈਸਲ ਸਾਰਾ ਜਾਲੀ ਹੁੰਦਾ ਕੰਮ। ਓਏ ਕਹਿੰਦਾ ਜੇ ਮੈਂ ਕਸਮ ਦੇਣ ਨੂੰ ਤਿਆਰ ਹਾਂ, ਮੈਂ ਅੱਲਾਹ ਤੋਂ ਡਰ ਕੇ ਕਹਿੰਦਾ ਮੈਂ ਕਦੀ ਐਸਾ ਕੋਈ ਹਰਕਤ ਨਹੀਂ ਕੀਤੀ ਕਿਤੇ ਕੁਸਾ ਕਿਹੜਾ ਸਾਬਤ ਹੋ ਜੇ ਫੈਸਲ ਤੇ ਮੈਨੂੰ ਫੜ ਕੇ ਜੁੱਤੀਆਂ ਮਾਰ। ਬਸ ਇਹ ਇੱਕ ਚੀਜ਼ ਉਸਤਾਦ ਜੀ ਜਿਹੜੀ ਇਹਨਾਂ ਨੇ ਹਿਸਟਰੀ ਦੱਸੀ ਨਾ, ਜਿਹੜੀ ਮੁਹੱਬਤ ਵਾਲੀ ਆਪਣੀ ਮੇਰੀ ਮਿਸਿਸ ਸੀ ਤੇ ਨਾਲ ਦੇ ਘਰ ਹੈ ਤੇ ਇਹ ਵੀ ਗਲਤ ਹੈ ਫੈਸਲ ਸਾਹਿਬ, ਤੁਸੀਂ ਕਿੱਦਾਂ ਸਹੀ ਕਹਿੰਦੇ ਹੋ? ਗਲਤ ਨਹੀਂ, ਮੇਰੇ ਅੱਬੂ ਨੇ ਬਕਾਇਦਾ ਤਸਵੀਰਾਂ ਮੈਨੂੰ 8-10 ਤਸਵੀਰਾਂ ਮੈਨੂੰ ਦਿਖਾਈਆਂ ਅੱਬੂ ਕੀ ਕਿ ਯਾਰ? ਬੇਟਾ ਅੱਬੂ ਕਿੱਥੇ ਸ਼ਾਦੀ ਕਰਨੀ, ਕਿੱਥੇ ਸ਼ਾਦੀ ਕਰਨੀ, ਠੀਕ ਹੈ ਨਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਨਹੀਂ ਮੈਂ ਜੀ ਕਿਤੇ ਵੀ ਨਹੀਂ ਕਰਨੀ, ਮੈਂ ਇੱਧਰ ਕਰਨੀ ਸ਼ਾਦੀ। ਅੱਬੂ ਕੋ ਤਸਵੀਰਾਂ ਆਈਆਂ ਕਿੱਥੋਂ? ਯਾਰ ਮੈਂ ਦੱਸ ਆਹੋ 8-10 ਤਸਵੀਰਾਂ ਉਹਨਾਂ ਨੇ ਦਿਖਾਈਆਂ ਕਿ ਪੁੱਤਰ ਹੈ ਪਹਿਲੇ ਆਪਾਂ ਬੋਝ ਉਤਾਰਨਾ ਫਿਰ ਤੇਰੇ ਵਿਆਹ ਦਾ। ਹਾਂਜੀ ਅਲਹਮਦੁਲਿਲਾ ਮੇਰੇ ਅੱਬੂ ਨੇ ਪਹਿਲੇ ਉਹਨਾਂ ਨੇ 8 ਤਸਵੀਰਾਂ ਲਾ ਕਿਹਾ ਕਿ ਖੋਤੇ ਦੇ ਪੁੱਤਰਾ ਇਹਨਾਂ ਨੂੰ ਕਿੰਨੇ ਵਿਆਹਣਾ ਪਹਿਲੇ। ਉਸਤਾਦ ਜੀ ਅਲਹਮਦੁਲਿਲਾ ਮੇਰੇ ਅੱਬੂ ਨੇ ਬੜੀਆਂ ਸ਼ਾਦੀਆਂ ਕੀਤੀਆਂ। ਓਏ ਅੱਲਾਹ ਪਾਕ ਦੀ ਕਸਮ, ਅੱਲਾਹ ਨੂੰ ਜਾਣ ਦੇਣੀ, ਮੇਰੇ ਅੱਬੂ ਨੇ ਬਹੁਤ ਸ਼ਾਦੀਆਂ ਕੀਤੀਆਂ ਮਾਸ਼ਾਅੱਲਾ। ਕਈਆਂ ਨੇ ਜਹੇਜ਼ ਦਿੱਤੇ, ਕਈਆਂ ਧੀਆਂ ਭੈਣਾਂ ਦੀਆਂ ਸ਼ਾਦੀਆਂ ਕੀਤੀਆਂ। ਬੜੀ ਗੱਲ ਮੇਰੇ ਅੱਬੂ ਬਹੁਤ ਹੀ ਕਰਮਾਈਆਂ ਨਿਗਨੇ ਸੀ। ਹੁੰਦੀਆਂ ਕੀਤੀਆਂ ਤੇ ਇਹ ਉਸੇ ਬੂ ਦੀ ਗੱਲ ਕਰ ਰਹੇ ਜਿਹਨੇ ਤੇਰੀ ਜੇਬ ਚੋਂ 50 ਕੱਢੇ ਸੀ ਤੇ ਉਹਨਾਂ ਨੇ ਬਾਅਦ ਚ ਕਿਹਾ ਸੀ ਕਿ ਤੂੰ ਔਰ ਤੇਰਾ ਸਾਰਾ ਮਾਲ ਤੇਰੇ ਬਾਪ ਦਾ ਹੈ। ਹਾਂਜੀ ਮੇਰੇ ਅੱਬੂ ਨੇ ਅਲਹਮਦੁਲਿਲਾ ਬੜੀਆਂ ਧੀਆਂ ਭੈਣਾਂ ਦੀਆਂ ਸ਼ਾਦੀਆਂ ਕਰਾਈਆਂ। ਓਏ ਉਹ ਸਾਰੇ ਹੀ ਕਰਾਉਂਦੇ ਨੇ। ਹੁਣ ਮੈਂ ਮੇਰੇ ਅੰਕਲ ਨੇ ਉਹ ਡੇਲੀ ਕੋਈ ਨਾ ਕੋਈ ਇਦਾਂ ਦਾ ਕੇਸ, ਮੈਂ ਉਹ ਗੱਲ ਹੀ ਨਹੀਂ ਕਰਨ ਡਿਆ। ਫੈਸਲ ਸਾਹਿਬ ਜਿਹੜਾ ਤੁਸੀਂ ਦੱਸਿਆ ਵੀ ਤਸਵੀਰਾਂ ਅੱਬੂ ਵਿਖਾਉਂਦੇ ਰਹੇ ਤੁਹਾਨੂੰ, ਕਿਆ ਇਹ ਵੀ ਗੈਰਤ ਦਾ ਤਕਾਜ਼ਾ ਹੈ? नहीं नहीं बाप दिखा सकता यार, रिश्ते आए ना तो बंदा कहना रिश्ते बेटा, आए। ये देखो ये इसको हम अपनी इधर बेटी कर, बनाना इधर चाहते हैं। कर। ਜੀ ਉਹ ਤਸਵੀਰਾਂ ਜਿਹੜੀਆਂ ਉਹ ਇਦਾਂ ਉਹ ਐਲਬਮ ਵਿਖਾਉਣ ਵਾਲਾ ਤੇ ਗਲਤ ਨਾ। एल्बम में तेन किने गया एक मिनट फैसल, एक मिनट एल्बम को तो गया फैसल ये तरीका मेरी गल सुनना, तरीका ਹੁੰਦਾ ਕਿ ਇੱਕ ਰਿਸ਼ਤਾ ਹੋ ਰਿਹਾ, ਉਹਦੀ ਤਸਵੀਰ ਆਈ, ਉਹਨੇ ਕਿਹਾ ਬੇਟਾ ਦੇਖ ਲੈ ਇਹ ਲੜਕੀ ਹੈ। ਸਹੀ ਗੱਲ ਤੇ ਹੈ। 8 ਤਸਵੀਰਾਂ ਜਿਹੜੀਆਂ ਇਹ 8 ਕਿਉਂ ਸੀ? 8 ਸਾਡੇ ਜਿਹੜੇ ਉੱਥੇ ਸ਼ਾਦੀ ਦਫ਼ਤਰ ਦੇ ਕਰਾਉਣ ਵਾਲੀ ਜਿਹੜੀ ਸੀ ਨਾ, ਸਾਡੇ ਮਹੱਲੇ ਦੇ ਵਿੱਚ ਜਿਹੜੀਆਂ ਸ਼ਾਦੀਆਂ ਕਰਾਉਂਦੇ ਸੀ, ਪਹਿਲਾਂ ਦੌਰ ਹੁੰਦਾ ਸੀ ਕਿ ਉਹ ਤਸਵੀਰ ਦੇ ਦਿੰਦੇ ਹੁੰਦੇ ਸੀਗੇ। ਤੇ ਫਿਰ ਤਸਵੀਰ ਕਿਉਂਕਿ ਉਦੋਂ ਅੱਛਾ ਉਹਨੇ ਉਹ ਇਕੱਠੀਆਂ ਦਿੱਤੀਆਂ ਕਿ ਵੀ ਇਹ 8 ਰਿਸ਼ਤੇ ਹੈ ਨੇ ਇਹਨਾਂ ਚੋਂ ਹੈ ਤੇ ਇਹਨਾਂ ਚੋਂ ਕੋਈ ਪਸੰਦ ਠੀਕ ਕਰ ਹੈ। ਲਓ। ਫਿਰ ਅੱਛਾ ਉਸ ਤੋਂ ਬਾਅਦ ਮੇਰੇ ਅੱਬੂ ਨੇ ਵੀ ਕਿਹਾ ਕਿ ਬੇਟਾ ਖਾਨਦਾਨ 'ਚ ਇੱਧਰ ਇੱਧਰ ਜਿੱਧਰ ਵੀ, ਮੈਂ ਉਹਨਾਂ ਨੂੰ ਕਿਹਾ ਨਹੀਂ ਇੱਧਰ ਕਰਨੀ ਸ਼ਾਦੀ। ਮੈਂ ਦਿਖਾਈ ਆਪਣੀ ਰਾਏ ਦੱਸੀ, ਉਹ ਕਹਿੰਦੇ ਵੈਰੀ ਗੁੱਡ। ਉਹਨਾਂ ਨੇ ਪਹਿਲੀ ਨਜ਼ਰ ਹੀ ਦੇਖ ਕੇ ਮੈਨੂੰ ਯੈਸ ਕਰਤਾ, ਉਹਨਾਂ ਨੇ ਕਹੀ ਸਾਨੂੰ ਕਬੂਲ ਹੈ ਮੁੰਡਾ। ਕਿਹਨਾਂ ਨੇ? ਮੇਰੇ ਸਹੁਰਿਆਂ ਸਹੁਰੇ ਵਾਲਿਆਂ ਨੇ ਯਾਰ ਫਰੀਦ ਕੀ ਬਕਵਾਸ ਕਰਦਾ ਯਾਰ, ਸਹੁਰਿਆਂ ਦੀ ਗੱਲ। ਇੱਕ ਤੇ ਭਾਈ ਕੁੜੀ ਵਾਲੇ ਦੇਖਣ ਆਏ ਇਹਨਾਂ ਨੂੰ, ਦੇ ਦੁੱਖ ਕਹਿੰਦੇ ਜਾ ਕੇ ਅਸੀਂ ਦੱਸਾਂਗੇ, ਜਾ ਕੇ ਉਹਨਾਂ ਨੇ ਕੁੜੀ ਨੂੰ ਪੈਰ ਮਾਰਿਆ। ਨਹੀਂ 8-10 ਤਸਵੀਰਾਂ ਉਸਤਾਦ ਜੀ, ਕਿਆ ਇਹ ਗੈਰਤਮੰਦ ਬਾਪ ਕਰ ਸਕਦਾ? ਅਲਹਮਦੁਲਿਲਾ। ਓ ਯਾਰ ਇਹ ਚ ਕਿਹੜੀ ਐਸੀ ਗੱਲ ਆ ਲਾਮਾ ਲੋਕਾਂ ਦੀਆਂ ਧੀਆਂ ਨੇ, ਉਹ ਲੋਕਾਂ ਦੇ ਓ ਜਿਗਰ ਦੇ ਯਾਰ ਟੁਕੜੇ। ਧੀਆਂ ਲੈਣੇ ਆਪ ਤਸਵੀਰਾਂ ਦਿੱਤੀਆਂ ਹੁੰਦੀਆਂ ਨੇ ਕਿ ਕੋਈ ਅੱਛਾ ਰਿਸ਼ਤਾ ਆਵੇ ਸਾਨੂੰ ਦੱਸ ਦੇਣਾ। ਤੇ ਉਹਨੇ ਅਗਰ ਇੱਕ ਮਿਸਾਲ ਕੀਤਾ ਵਾ ਤੇ ਉਹ ਉਹਨਾਂ ਨੇ ਕਿਹਾ ਵੀ ਬੇਟਾ ਇਹ ਤਸਵੀਰਾਂ ਨੇ ਚ ਦੇ ਲੈ, ਚ ਕੋਈ ਐਸੀ ਫਰੀ ਸਾਹਿਬ ਇਹਨੂੰ ਤਸਵੀਰਾਂ ਭੇਜ ਕੇ ਅੱਬਾ ਜੀ ਕਹਿਣ ਦੇ ਨੇ ਕਿ ਤਸਵੀਰਾਂ ਵੇਖ ਕਿਉਂ? ਹਾਂ ਦੇਖ ਲੈ ਇਹਨਾਂ ਚ ਕੋਈ ਅਗਰ ਪਸੰਦ ਆ ਤੇ ਉਹਨਾਂ ਨੇ ਫਿਰ ਗੱਲ ਤੋਰ ਲਈ ਅੱਗੇ। ਤੇ ਫਿਰ ਜਿਹੜੀਆਂ ਜਿਹਨਾਂ ਨਾਲ ਗੱਲ ਤੁਰਨੀ ਸੀ ਉਹਨਾਂ ਨਾਲ ਤੁਰਨੀ ਸੀ, ਬਾਕੀ ਤੇ ਭੈਣਾਂ ਹੀ ਨੇ। ਸਾਰੇ ਨਾਲੇ ਗੱਲ ਪਹਿਲੇ ਤੋਰਦਾ, ਤਸਵੀਰ ਬਾਅਦ ਚੋਂ ਦੇਖਦਾ। ਹੋਈ ਗਏ ਮੈਂ ਫਰੀਦ ਫੋਨ ਤੇ ਗੱਲ ਇਹ ਇਨਸਾਨੀਅਤ ਤੋਂ ਆਈ ਗੱਲ। ਲੱਗਦਾ, ਦਾਨਸ਼ਵਰ ਲੱਗਦਾ ਉਸ ਦਾ। ਤੁਹਾਨੂੰ ਆਪਣੇ ਘਰ ਦੇ ਆਲੇ ਦੁਆਲੇ ਤੁਸੀਂ ਇਦਾਂ ਦੀ ਹਰਕਤ ਕਰਨੀ ਚਾਹੀਦੀ ਸੀ? ਸਾਰੇ ਇੱਕ ਕੁੜੀ ਦੀ ਤਸਵੀਰ ਬਿਲਕੁਲ। ਸੀ। ਨਹੀਂ ਫਰੀਦ ਸਾਹਿਬ ਨਹੀਂ, ਸਭ ਧੋਖਾ ਨਹੀਂ ਹਾਂਜੀ ਦੇਖਿਆ, ਸਿਰਫ ਦੇਖਿਆ, ਨਾ ਇਜ਼ਹਾਰ, ਨਾ ਕੋਈ ਗੱਲ, ਨਾ ਕੋਈ ਬਾਤ। ਸਿੱਧਾ ਆ ਕੇ ਆਪਣੇ ਅੰਮੀ ਅੱਬੂ ਨੂੰ ਕਿਹਾ ਕਿ ਇੱਧਰ ਸ਼ਾਦੀ ਕਰਾਂਗਾ। ਇਹ ਤਰੀਕਾ ਬਹੁਤ ਫਿਰ ਉਹ ਉਹਨਾਂ ਮੰਨ ਨੇ ਗਏ। ਕਿਹਾ ਕਿ ਹਾਂਜੀ ਉਸਤਾਦ ਜੀ। ਫਿਰ ਉਹ ਗਏ ਨਹੀਂ, ਉਹਨਾਂ ਦਾ ਮਾਮੂ ਨੇ ਵਿੱਚ ਰਫੜ ਪਾਇਆ ਸੀਗਾ, ਕਹਿੰਦੇ ਮੁੰਡਾ ਭਾਈ ਡਰਾਮਿਆਂ 'ਚ ਕੰਮ ਕਰਦਾ ਸੀ, ਨਹੀਂ ਇੱਥੇ ਰਿਸ਼ਤਾ ਕਰਨਾ। ਸਹੀ ਗੱਲ ਹੈ। ਫਿਰ ਕੀ ਹੋਇਆ ਵਿੱਚੋਂ ਕਿਹੜ ਹੋਰ ਸੀਗੀ ਕੋਈ। ਮੇਰੇ ਬਹਿਨੋਈ ਨੇ ਨਾ ਉਸਤਾਦ ਜੀ ਕੀ ਕੀਤਾ, ਹੁਣ ਸਾਰੇ ਜਣੇ ਇਕੱਠੇ ਹੋਏ ਨੇ, ਦੂਸਰੀ ਤੀਸਰੀ ਵਾਰੀ ਚਲੇ ਗਏ ਕਿ ਸਾਰੇ ਮੰਨ ਰਹੇ, ਅੰਮੀ ਅੱਬੂ ਉਹਦੇ ਮੰਨ ਰਹੇ ਨੇ, ਮੇਰੇ ਸੱਸ ਸਹੁਰਾ ਮੰਨ ਗਏ ਨੇ, ਮੇਰੇ ਬ੍ਰਦਰ ਇਨ ਲਾ ਮੰਨ ਗਏ ਨੇ, ਸਾਰੇ ਹੀ ਮੰਨ ਗਏ। ਇੱਕ ਬੰਦਾ ਨਹੀਂ ਮੰਨਣ ਡਿਆ। ਮੇਰੇ ਅੱਬੂ ਸਿੱਧੇ ਹੋ ਗਏ। ਮੇਰੇ ਅੱਬੂ ਕਹਿੰਦੇ ਯਾਰ ਉਹ ਕਿਉਂ ਨਹੀਂ ਮੰਨਣ ਡਿਆ? ਤੇਰੇ ਅੱਬੂ ਪਹਿਲੇ ਵਿੰਗੇ ਸੀ? ਨਹੀਂ ਸਹੀ ਮੇਰਾ ਜਿਹੜਾ ਮੇਰਾ ਮਾਮਾ ਇਹਨਾਂ ਵੀ ਸਿੱਧਾ ਸਟ੍ਰੇਟ ਹੋ ਗਏ ਨੂੰ ਕਹਿੰਦਾ ਹਾਂ ਮੇਰਾ ਮਾਮਾ ਸਹੁਰਾ ਨਾ ਉਹ ਨਾ ਮੰਨੇ, ਮਾਮਾ ਸੋਰਾ ਜਿਹੜਾ ਠੀਕ ਹੈ। ਉਹ ਕਹਿੰਦੇ ਮੁੰਡਾ ਡਰਾਮੇ ਹੀ ਕੰਮ। ਮਾਮਾ ਸਹੁਰਾ ਕਹਿੰਦੇ ਕਿਨੂੰ? ਮੇਰੀ ਅੰਮੀ ਦੇ ਜਿਹੜਾ ਸੱਸ ਜਿਹੜੀ ਦਾ ਉਹਦਾ ਭਾਈ, ਉਹ ਸਾਡਾ ਮਾਮਾ ਸਹੁਰਾ ਲੱਗਾ, ਠੀਕ ਹੈ ਨਾ। ਆਹੋ ਐ ਸਹੀ ਹੈ ਮਾਮਾ ਸੋਰਾ। ਆਹੋ ਉਹਨੂੰ ਮਾਮਾ ਅੰਮੀ ਸਹੁਰਾ ਦੀ ਯਾਨੀ ਮੇਰੀ ਅੰਮੀ ਦਾ ਜਿਹੜਾ ਅੰਮੀ ਭਾਈ ਦੀ ਸੱਸ ਜਿਹੜੀ ਨਾ ਜਿਹੜੀ ਮੇਰੀ ਯਾਰ ਅੰਮੀ ਦਾ ਸਹੁਰਾ ਤੇ ਅੰਮੀ ਦਾ ਮਾਮੂ ਇਕੱਠੇ ਖਲੋਤੇ ਉਹਨਾਂ ਤੇ ਉਹ ਮਾਮਾ ਸਹੁਰਾ ਨੇ। ਉਹ ਯਾਰ ਫੈਸਲ ਸਾਹਿਬ ਉਹ ਯਾਰ ਇੱਕ ਮਿੰਟ, ਮੈਂ ਤੈਨੂੰ ਜੈਨੂਇਨ ਇੰਟਰਸਟਡ ਹੀ ਗੱਲ ਹੈਗੀ। ਹਾਂ ਉਹਨੂੰ ਹੁਣ ਮੰਨੇ ਨਾ ਭਾਈ ਕਿ ਡਰਾਮੇ 'ਚ ਕੰਮ ਕਰਦਾ। ਅੱਬੂ ਕਹਿੰਦੇ ਯਾਰ ਇਹ ਤੇ ਕੋਈ ਲੌਜੀਕ ਨਹੀਂ ਹੈ ਕਿ ਡਰਾਮੇ 'ਚ ਕੰਮ ਕਰ। ਫਿਰ ਕੀ ਹੋਇਆ?
ਤੁਹਾਨੂੰ ਕੋਈ ਟੈਨਸ਼ਨ ਕੋਈ ਪ੍ਰੋਬਲਮ ਹੋਈ ਤੇ ਅਸੀਂ ਜ਼ਿੰਮੇਦਾਰ ਹੋਵਾਂਗੇ। ਕਹਿੰਦਾ ਨਹੀਂ ਜੀ ਮੰਨੇ ਹੀ ਨਾ। ਅਸੀਂ ਫੇਰ ਭਾਈ ਜੀ ਅੱਬੂ ਕਹਿੰਦੇ ਤੈਨੂੰ ਕੀ ਮਸਲਾ ਵਾ? ਉਹਦੇ ਵਾਲਦੈਨ ਮੰਨਣ ਦੇ, ਭੈਣ ਭਰਾ ਸਾਰੇ ਮੰਨਣ ਦੇ, ਤੂੰ ਵਿੱਚ ਹੀ ਨਹੀਂ ਗੱਲਾਂ ਦਾ। ਕਹਿੰਦਾ ਮੈਂ ਮੇਰੀ ਜ਼ਿੰਦਗੀ ਦੀ ਮੈਂ ਨਹੀਂ ਹੋਣ ਦੇਣੀ ਸ਼ਾਦੀ। ਉਹਦੇ ਤੇਰੇ ਮਾਮੇ ਮੇਰੇ ਮਾਮੇ ਸਹੁਰੇ ਨੇ ਕਿਹਾ। ਹੁਣ ਗੱਲ ਕੀ ਨਿਕਲੀ ਵਿੱਚੋਂ ਕਿ ਮੇਰੇ ਜਿਹੜੇ ਵੱਡੇ ਬਹਿਣੋਈ ਨਾ ਇੰਤਕਾਲ ਕਰ ਗਏ, ਜਿੰਦਾ ਜੀ ਘਰ ਦੇ ਵਿੱਚ। 3 ਸਾਲ ਪਹਿਲੇ ਨਾ ਉਹਨੇ ਪੈਸੇ ਉਹਦੇ ਕੋਲ ਉਧਾਰੇ ਲਏ ਸੀਗੇ ਤੇ ਉਹਨੇ ਡੇਟ ਤੇ ਦਿੱਤੇ ਨਹੀਂ, ਤੇ ਮੇਰੇ ਬਹਿਣੋਈ ਨੇ ਮੇਰੇ ਮਾਮੇ ਦੀ ਬੇਇੱਜ਼ਤੀ ਕੀਤੀ ਸੀ। ਮਾਮੇ ਸਹੁਰੇ ਮਾਮੇ ਦੀ ਸਾਰੇ ਆਹੋ, ਤੇ ਉਹਨੇ ਉਹ ਇਸ ਖਿੱਚ ਕਹਿ ਰਿਹਾ ਕਿ ਮੈਂ ਨਹੀਂ ਉਹਨੇ ਉਹ ਗੇੜ ਕੱਢੀ 4 ਸਾਲ ਬਾਅਦ। ਉਹ ਮੇਰੇ ਭਾਈ ਮਾਫੀ ਮੰਗੀ। ਤੇ ਤੁਹਾਡੇ ਅੱਬੂ ਕੀ ਕਹਿੰਦੇ ਸੀ ਕਿ ਅਸੀਂ ਕਰ ਲੈਣਾ? ਹਾਂ ਤਸਵੀਰਾਂ ਵਿਖਾਉਂਦੇ ਸੀ ਤੁਹਾਨੂੰ? ਜੀ। ਫਿਲਮਾਂ ਵੀ ਦਿਖਾ ਦਿੰਦੇ। ਅੱਬੂ ਯਾਰ ਤੂੰ ਇੱਕ ਲਿਆਦਾ ਹੀ ਨੈਗੇਟਿਵ ਜੀ ਗੱਲ ਤਸਵੀਰਾਂ ਦੀ ਫੜੀ ਯਾਰ ਹੈ। ਮੈਨੂੰ ਤੇ ਹੈਰਾਨਗੀ ਆਂਡੀ ਅੱਜ ਵੀ ਹੈ ਨੇ ਯਾਰ, ਲੋਕਾਂ ਦੀਆਂ ਵਿਚਾਰੇ ਬੱਚੀਆਂ ਰਿਸ਼ਤੇ ਨਹੀਂ ਹੋ ਰਹੇ, ਉਮਰਾਂ ਲੰਘੀ ਜਾ ਰਹੀਆਂ ਨੇ, ਪਾਗਲ ਜਹੇਜ਼ ਬਣਾ ਕੇ ਬੈਠੇ ਨੇ ਲੋਕ। ਹਰ ਚੀਜ਼ ਲੋਕਾਂ ਕੋ ਹੈਗੀ, ਨਹੀਂ ਰਿਸ਼ਤੇ ਆ ਰਹੇ ਭੈਣ, ਤੂੰ ਕਿੱਥੇ ਤੁਰਿਆ ਫਿਰਦਾ ਫਰੀਦ ਖਾਂ? ਬੱਚਿਆਂ ਦੇ ਵੀ ਐਲਬਮ ਇੰਜ ਕਰਕੇ ਵਿਖਾਏ ਸੀ। ਜੀ ਜੀ, ਦਿਖਾਏ ਜਾਂਦੇ ਨੇ। ਜਿਹੜੇ ਆ ਰਿਸ਼ਤੇ ਵਾਲੇ ਨੇ, ਜਿਹੜੇ ਆ ਇੰਸਟੀਚਿਊਟ ਕੀ ਕਹਿੰਦੇ ਨੇ ਇਹਨੂੰ ਜਿੱਥੇ ਹੁੰਦੇ, ਮੈਰਿਜ ਬਿਊਰੋ। ਮੈਰਿਜ ਬਿਊਰੋ, ਲਪਾਮਿਸਟ। ਆਹੋ ਮੈਰਿਜ ਬਿਊਰੋ। ਜਿਹੜੇ ਮੈਰਿਜ ਬਿਊਰੋ ਨੇ ਆਹੋ ਸਰ, ਇਹ ਪੂਰਾ ਡਾਟਾ ਲੈਂਦੇ ਨੇ। ਇਸ ਤਰ੍ਹਾਂ ਇਹਨਾਂ ਦੇ WhatsApp ਗਰੁੱਪ ਬਣੇ ਨੇ, WhatsApp ਗਰੁੱਪ ਬਣੇ ਨੇ, ਉਹਦੇ 'ਚ ਤੁਸੀਂ ਪੂਰੀ ਡਿਟੇਲ ਸਿੱਟਣੀ ਹੈ, ਪਿਕਚਰ, ਏਜ, ਹਾਈਟ, ਹਰ ਚੀਜ਼ ਤੁਸੀਂ ਉਹਦੇ ਵਿੱਚ ਤੁਸੀਂ ਦੇਣੀ। ਤੇ ਉਹ ਗੈਰਤਮੰਦ ਲੋਕ ਔਰ ਹੁੰਦੇ। ਉਹਨਾਂ ਦੇ ਗਰੁੱਪ WhatsApp ਗਰੁੱਪ ਬਣੇ ਨੇ ਉਹਨਾਂ ਦੇ, ਮਤਲਬ ਫਿਰ ਦੂਸਰੇ ਮੁਲਕਾਂ ਦੇ ਵਿੱਚੋਂ ਜ਼ੂਮ ਤੇ ਗੱਲਾਂ ਬਾਤਾਂ ਡਿਵਾਈਸ ਉਤੇ ਐਪ ਤੇ ਇਹ ਉਹ ਭਾਣੇ। ਤੁਹਾਨੂੰ ਪਤਾ ਹੀ ਨਹੀਂ ਕਿੱਥੇ ਗੇਮ ਚੱਲੀ। ਹੁਣ ਬਾਹਰੋਂ ਜਿਹੜਾ ਰਿਸ਼ਤਾ ਸੀਗਾ ਮੇਰਾ, ਬਾਹਰੋਂ ਆਇਆ, ਕਹਿੰਦੇ ਸੀ ਟੈਲੀਫੋਨ ਤੇ ਨਿਕਾਹ ਹੋਏਗਾ। ਬਾਹਰੋਂ ਕਿੱਦੋਂ? ਅਮਰੀਕਾ ਤੋਂ ਕਹਿੰਦੇ ਸੀ ਟੈਲੀਫੋਨ ਤੇ ਨਿਕਾਹ। ਟੈਲੀਫੋਨ ਤੇ ਨਿਕਾਹ ਕਰ ਰਹੇ ਸੀ ਨਾ ਇਹ। ਆਹੋ ਸਾਜੀ ਉਹ ਕੁੜੀ ਨੇ ਇਹਨੇ ਕਬੂਲ ਕਹਿਤਾ, ਜਦੋਂ ਉਹਦੀ ਵਾਰੀ ਆਈ ਬੈਲੈਂਸ ਖਤਮ ਹੋ ਗਏ। ਨਹੀਂ PDCL ਹੁੰਦਾ ਸੀਗਾ, ਟੈਲੀਫੋਨ ਤੇ ਨਿਕਾਹ ਹੁੰਦਾ ਸੀ। ਉਧਰੋਂ 4 ਬੰਦੇ ਉਧਰੋਂ ਬੈਠੇ ਹੁੰਦੇ ਸੀ, 4 ਬੰਦੇ ਸਾਡੇ ਇੱਧਰ ਬੈਠੇ ਸੀ। ਲੇਕਿਨ ਉਹ ਅਸੀਂ ਨਹੀਂ ਮੰਨੇ, ਮੈਂ ਨਹੀਂ ਸੀ ਮੰਨਿਆ। ਮੈਂ ਕਿਹਾ ਬੁਝੀ ਨਹੀਂ। ਅੱਛਾ, ਇੱਧਰ PTCL ਸੀ, ਉਧਰ ਤੇ PTCL ਹੁੰਦਾ ਹੀ ਨਹੀਂ ਸੀ। ਤੇ ਉਹ ਉਧਰ ਵੀ PTCL ਹੁੰਦਾ ਸੀ ਸ਼ਾਇਦ ਪਹਿਲੇ। ਕਿੱਧਰ, ਅਮਰੀਕਾ 'ਚ? ਅਮਰੀਕਾ 'ਚ ਵੀ ਪਹਿਲੇ ਸਟਾਰਟ ਹੀ PTCL ਤੋਂ ਹੋਇਆ। ਪਹਿਲੇ ਤਾਰ ਹੁੰਦੀ ਸੀਗੀ ਇੱਕ, ਭਾਈ ਲੈਂਡਲਾਈਨ ਕਹਿੰਦੇ ਸੀ, ਲੈਂਡਲਾਈਨ। ਉਹਨੂੰ ਤਾਰ ਕਹਿੰਦੇ ਹੁੰਦੇ ਸੀਗੇ। ਫਿਰ ਉਸ ਤੋਂ ਬਾਅਦ ਟੈਲੀਗ੍ਰਾਮ ਆਇਆ, ਫਿਰ ਟੈਲੀਗ੍ਰਾਫ ਆਇਆ, ਫਿਰ ਪੈਂਚਰ ਆਇਆ, ਉਹ ਜਿਹੜਾ ਐਡਾ ਹੁੰਦਾ ਸੀਗਾ ਪੇਜਰ। ਫਿਰ ਉਸ ਤੋਂ ਬਾਅਦ PTCL, ਲੈਂਡਲਾਈਨ ਯਾਰ, ਲੈਂਡਲਾਈਨ, PTCL। ਅੱਜ ਇਹਨੇ ਅਮਰੀਕਾ ਦੀ ਕੁੜੀ ਦੇ ਨਾਲ ਫੋਨ ਤੇ ਨਿਕਾਹ ਕਰ ਲਿਆ। ਉਹਨੂੰ ਕਹਿੰਦਾ ਆਪਣੀ ਤਸਵੀਰ ਭੇਜ। ਉਹ ਜਿਮ ਦੇ ਵਿੱਚ ਕਿ ਉਹਨੇ ਡੋਲੇ ਦੀ ਭੇਜੀ, ਨਾਲ ਹੀ ਉਹਨੂੰ ਫਾਰਵਰਡ ਕਰ। ਨਹੀਂ ਉਹ 4 ਬੰਦੇ ਵੀ ਭਾਈ ਜਦੋਂ ਬੰਦੇ ਨੂੰ ਹਾਂ ਗਵਾਹ ਵੀ ਹੁੰਦੇ ਨੇ ਫੋਨ 'ਚ ਹੁੰਦੇ, ਅੱਜ ਵੀ ਨਿਕਾਹ ਹੁੰਦੇ ਫੋਨਾਂ 'ਚ। ਲੇਕਿਨ ਮੈਂ ਸਾਈ ਅਜੀਬ ਜੇ ਯਾਨੀ ਨਹੀਂ ਹੋ ਜਾਂਦਾ ਫੋਨ 'ਚ, ਖਤ 'ਚ ਵੀ ਹੋ ਜਾਂਦਾ ਸੀ ਮੇਰਾ ਖਿਆਲ। ਖਾਤੇ 'ਚ ਜੇ ਇਧਰੋਂ ਖਤ ਭੇਜਿਆ, ਉਹਨੇ ਕਿਹਾ ਕਬੂਲ ਆ, ਤੇ ਉਹ 4 ਦਿਨ ਬਾਅਦ ਉੱਥੇ ਪਹੁੰਚਿਆ, ਫਿਰ ਉਹਨੇ ਰਿਪਲਾਈ ਕੀਤਾ ਹਾਂਜੀ ਕਬੂਲ ਆ। 8-8 ਸਾਲ ਲੱਗ ਜਾਂਦੇ ਸੀ ਨਿਕਾਹ 'ਚ। ਸਾਡੇ ਹੁਣ ਵਿੱਚ ਡਾਕੀਆ ਮਰ ਗਿਆ, ਗਲਤ ਕਰਦੇ ਆਇਆ। ਸਹੀ ਇੱਕ ਦੌਰ ਹੁੰਦਾ ਸੀ ਕਲਮੀ ਦੋਸਤੀ ਦਾ, ਰਸਾਲੇ ਵੀ ਲੱਭਦੇ ਹੁੰਦੇ ਸੀ, ਤੇ ਐਡਰੈਸ ਲਿਖੇ ਹੁੰਦੇ ਸੀ। ਉਹ ਕਲਮ ਵਾਲੀ ਖਤੋ ਕਿਤਾਬ। ਸਾਜੀ ਇੱਕ ਰੌਲਾ ਬਣਿਆ ਸੀ, ਕਹਿੰਦੇ ਬੜੀ ਇੱਥੇ ਸਟੋਰੀ ਸੀ ਕਿ ਕਿਸੇ ਨੇ ਨਾ ਖਤ ਭੇਜਣੇ ਬਾਹਰ, ਮੁੰਡਾ ਬਾਹਰ ਸੀ, ਬਾਹਰੋਂ ਖਤ ਲੈ ਕੇ ਆਉਂਦੇ ਰਹੇ। ਉਹ ਕਾਫੀ ਟਾਈਮ ਨਾਲ ਖਤ ਹੀ ਨਹੀਂ ਆਇਆ ਕੁੜੀ ਨੂੰ, ਉਹ ਮੁੰਡੇ ਨੂੰ। ਤੇ ਮੁੰਡੇ ਨੇ ਕਿਹਾ ਕਿ ਕੋਈ ਖੈਰ ਹੋਵੇ ਸੀ, ਰੌਲਾ ਕੀ ਬਣਿਆ? ਉਹ ਪਤਾ ਲੱਗਾ ਕਿ ਫਿਰ ਬਾਅਦ ਚ ਡਾਕੀਏ ਨੇ ਕੁੜੀ ਨਾਲ ਵਿਆਹ ਕਰ ਲਿਆ। ਕੁੜੀ ਦਾ ਤੇ ਡਾਕੀਏ ਦਾ ਸੀ, ਤੇ ਉਹ ਏਦਾਂ ਸਿੱਧਾ ਹੋ ਗਿਆ। ਇਹ ਡਾਕੀਏ ਵੀ ਫਿਰ ਵਿੱਚ ਨਾ ਡਾਕੀਆ ਮਾਰ ਜਾਂਦੇ। ਡਾਕੀਆ ਵਾਲਾ ਵੀ ਦੌਰ ਕੈਸਾ ਹੁੰਦਾ ਸੀ। ਹਾਂ, ਕੈਸਾ ਕਮਾਲ। ਇਹ ਲੋਕੀ ਅੱਖਾਂ ਤਰਸਦੀਆਂ ਹੁੰਦੀਆਂ ਸੀ ਡਾਕੀਆ ਵੇਖ ਕੇ। ਤੇ ਡਾਕੀਏ ਨੇ ਆਉਣਾ ਮਹੱਲੇ 'ਚ, ਤੇ ਸਾਰਿਆਂ ਨੇ ਕਹਿਣਾ ਸ਼ਾਇਦ ਸਾਡਾ ਕੋਈ, ਸਾਡਾ ਕੋਈ। ਮੈਂ ਕੀ ਅੱਛਾ, ਫਿਰ ਡਾਕੀਆ ਪੜ੍ਹ ਕੇ ਵੀ ਸੁਣਾਉਂਦਾ, ਡਾਕੀਏ ਨੂੰ ਹਾਲਾਤ ਵੀ ਪਤਾ ਹੁੰਦੇ ਸਾਰੇ। ਹਾਂਜੀ, ਉਹਨਾਂ ਕੇ ਭਰਾਵਾ ਪੜ੍ਹ ਕੇ ਸੁਣਾ ਦੇ। ਸਾਜੀ ਇੱਕ ਕੋਰੀਅਰ ਕੰਪਨੀ ਸੀ ਮੇਰੇ ਮਾਮੂ ਦੀ, ਤੇ ਹੁਣ ਮੈਂ ਤੇ ਉਹ ਜਿਹੜਾ ਉਸਤਾਦ ਜੀ ਤੁਹਾਡਾ ਬੜਾ ਦੋਸਤ ਹੈਗਾ। ਤੁਹਾਡੀ ਸਾਰੀ ਬਰਾਦਰੀ ਜ਼ਿਆਦਾਤਰ ਮਾਮੂਆਂ ਦੇ ਸਿਰ ਤੇ ਖੜੀ ਹੈ। ਆਹੋ ਮੈਂ ਹਿਸਾਬ ਲਾਇਆ। ਹੁਣ ਨਾ ਉਸਤਾਦ ਜੀ ਗੱਡੀ ਚਾਹੀਦੀ ਹੋਏ, ਇੱਕ ਸਵਾਲ ਪੁੱਛਣਾ ਜੀ, ਲਾਲਾ ਜੀ ਨੂੰ ਗੱਡੀ ਚਾਹੀਦੀ। ਇੱਕ ਖਤ ਫੜਾਉਣ ਵਾਲੇ ਨੂੰ ਕੋਰੀਅਰ ਕੰਪਨੀ ਕਿਹਾ ਜਾ ਸਕਦਾ? ਹਾਂ ਉਸਤਾਦ ਜੀ ਲਾਲਾ ਜੀ ਤੇ ਮੈਂ, ਲਾਲਾ ਜੀ ਕੋਲ ਮਾਫੀ ਲਿਆ ਦੇਣਾ ਮੈਨੂੰ। ਉਸਤਾਦ ਜੀ ਕੋਰੀਅਰ ਕੰਪਨੀ ਤੇ ਲਾਲਾ ਜੀ ਨੇ ਹਨਾ ਗੱਡੀ ਲੈ ਕੇ ਕਿੱਥੇ ਜਾਣਾ ਹੈ, ਤੇ ਮਾਮੂ ਮੇਰੇ ਕਹਿੰਦੇ ਨੇ ਲਾਲਾ ਜੀ ਤੁਸੀਂ ਗੱਡੀ ਲੈ ਜਾਓ, ਲੇਕਿਨ ਨਾ ਆ ਪਹਿਲੇ ਨਾ ਇੱਕ ਪਾਰਸਲ ਹੈਗਾ, ਪਾਰਸਲ ਇਹ ਇੱਕ ਜਗ੍ਹਾ ਤੇ ਦੇਣਾ ਹੈ। ਹੁਣ ਜਗ੍ਹਾ ਵੀ ਆਲਾ ਜਗ੍ਹਾ ਜਿੱਥੇ ਦੇਣਾ ਹੈ, ਤੇ ਇਹ ਪਾਰਸਲ ਦੇ ਕੇ ਨਾ ਤੇ ਗੱਡੀ ਲੈ ਜਾਣਾ। ਉਸਤਾਦ ਜੀ ਇਹ ਮਾਫੀ ਲੈ ਦੇਣਾ ਲਾਲਾ ਜੀ ਨੂੰ, ਕਿਉਂਕਿ ਪੜਦਾ ਹੈ ਕਿ ਸੀਗਾ ਉਹ ਮੈਂ ਫਾਸ਼ ਕਰ ਲੈਣਾ ਲਾਲਾ ਜੀ, ਠੀਕ ਹੈ ਉਸਤਾਦ ਜੀ। ਹੁਣ ਲਾਲਾ ਜੀ ਤੇ ਵੈਸੇ ਸੀ ਅੱਗੇ ਬੈਠੇ ਆ, ਗੱਡੀ ਡਰਾਈਵ ਹੋ ਰਹੀ ਹੈ, ਤੇ ਅਚਾਨਕ ਨਾ ਉਹ ਪਾਰਸਲ ਮੈਂ ਵੇਖਿਆ ਤੇ ਵਾਹ ਬਈ ਨਾ ਵਜ਼ਨੀ ਗਿਆ। ਤੇ ਮੈਂ ਕਿਹਾ ਲਾਲਾ ਜੀ ਅੱਛਾ ਜਿਹਾ ਲੱਗਦਾ ਹੈ ਕੋਈ,
ਬਗੈਰਤੀ ਨਾ ਕਰ, ਬੰਨ ਲੈਣ ਦੇ। ਮੈਂ ਕਿਹਾ ਅੱਛਾ। ਫਰੀਦ ਸਾਹਿਬ ਮੈਂ ਫੇਰ ਵੀ ਵੇਖਦੇ ਨਾ ਉਹ ਖੋਲਿਆ ਤੇ ਇੱਕ ਮਹਿਕ ਜਿਹੀ ਬਾਹਰ ਨਿਕਲੀ। ਓਏ ਹੋਏ। ਤੇ ਲਾਲਾ ਜੀ ਕਹਿੰਦੇ ਫੈਸਲ ਇਹ ਕੀ ਆ? ਮੈਂ ਕਿਹਾ ਸਾਰਾ ਪਾਰਸਲ ਖੋਲਿਆ ਤੇ ਮਠਿਆਈ ਜਿਵੇਂ ਕਿਸੇ ਨੇ ਨਾ ਕੋਈ ਬੜੀ ਆਲਾ ਜੀ ਆਪ ਹੀ ਬਣਾਈ ਆ, ਨਫੀਸ ਦੇਸੀ ਘਿਓ, ਬਦਾਮ, ਪਿਸਤਾ। ਯਾਰ ਮੈਂ ਥੋੜੀ ਜਿਹੀ ਖਾਧੀ ਹੈ। ਮੈਂ ਕਿਹਾ ਯਾਰ ਕਿੰਨਾ ਕੁ ਮੈਨੂੰ ਜੁਰਮਾਨਾ ਹੋ ਜਾਏਗਾ, ਮੈਨੂੰ ਮਾਰ ਦੇਣਗੇ। ਮੈਂ ਖਾ ਲੈਣੀ ਸਾਰੀ, ਇੰਨੀ ਕੁ ਟੇਸਟੀ। ਤੇ ਲਾਲਾ ਮੈਨੂੰ ਬੋਲਣ ਡਿਆ ਬਗੈਰ ਤਾਂ ਕੀ ਕੀਤਾ ਜਾਊ। ਮੈਂ ਕਿਹਾ ਲਾਲਾ ਜੀ ਇੰਨੀ ਕੁ ਜੀ ਚੱਕਣਾ। ਲਾਲਾ ਜੀ ਨੇ ਇੰਨੀ ਕੁ ਜੀ ਚੱਕੀ ਆ ਤੇ ਲਾਲੇ ਨੇ ਅੱਧੀ ਕਰਾਂਗੇ ਨਾ ਸਾਰੀ ਖਾ ਲਈ ਅਸੀਂ, ਡੱਬਾ ਖਾਲੀ। ਤੇ ਉਧਰੋਂ ਅਸੀਂ ਇੱਕ ਮਠਿਆਈ ਵਾਲੀ ਦੁਕਾਨ ਤੇ ਗਏ ਆ, ਪਤਾ ਨਹੀਂ ਕਿਹੜੀ ਸਵੀਟ ਸੀਗੀ। ਹੁਣ ਤੂੰ ਹਿਸਾਬ ਲਾ, ਉੱਥੇ 300 ਰੁਪਏ ਕਿਲੋ ਮਠਿਆਈ ਸੀ। ਉਹਦੇ ਕੋਲ ਕਿਲੋ ਮਠਿਆਈ ਲੈ ਕੇ ਉਹ ਡੱਬੇ 'ਚ ਪਾ ਕੇ ਸੀ ਉਹਨੂੰ ਘਰ ਉਹਦੀ ਪੈਕ ਕਰਕੇ ਦੇ ਦਿੱਤੀ। ਇਦਾਂ ਹੁੰਦੇ ਨੇ ਸਾਜੀ, ਹੋ ਸਕਦਾ ਬੜਾ ਕੁਝ ਹੋਇਆ ਵਾ। ਕੁਛ ਯਾਰ ਉਸ ਬੜਾ ਕੁਛ ਦੌਰ 'ਚ ਹੋਇਆ। ਵੀ ਬੜੇ ਬੜੇ ਰੌਲੇ ਹੁੰਦੇ ਸੀ। ਅੱਛਾ, ਸਾਡੇ ਸ਼ੈਂਪੂ ਸ਼ਾਇਦ ਦੀ ਡਿਲੀਵਰੀ 'ਚ ਕਦੀ ਕੋਈ ਐਸਾ ਕੇਸ ਹੋਇਆ? ਤਾਂ ਹੀ ਪੈਕਿੰਗ ਇਦਾਂ ਦੀ ਕਰਦੇ। ਉਹ ਹੁਣ ਨਹੀਂ ਭਾਈ, ਹੁਣ ਭਾਈ ਸਾਰਾ ਕੁਝ ਅੰਦਰੋਂ ਸਹੀ ਗੱਲ ਏਦਾਂ ਹੀ ਭਾਈ। ਅੱਛਾ ਸਾਜੀ, ਜਦੋਂ ਉਹ ਟਾਈਮ ਸੀ ਨਾ, ਉਦੋਂ ਰਿਸ਼ਤਿਆਂ 'ਚ ਖਿੱਚ ਹੁੰਦੀ ਸੀ, ਕਿਉਂਕਿ ਨਹੀਂ ਸੀ ਨਾ ਹੁੰਦਾ, ਫੈਸਿਲਿਟੀ ਨਹੀਂ ਸੀ ਹੁੰਦੀ। ਯਾਦ ਆਉਂਦੀ ਸੀ ਕਿੰਨੇ ਕਿੰਨੇ ਦਿਨ ਭੈਣਾਂ ਨੂੰ, ਭੈਣਾਂ ਦੀ। ਹੁਣ ਦੇਖੋ ਤੁਸੀਂ ਕਿ ਅਗਰ 4 ਭੈਣਾਂ ਵਿਆਹੀਆਂ ਗਈਆਂ, ਭਾਵੇਂ ਇੱਕ ਅਮਰੀਕਾ ਵਾ, ਇੱਕ ਕਿਤੇ, ਚਾਰੇ ਇੰਜ ਕਾਨਫਰੰਸ ਦੇ ਵਿੱਚ ਭੈਣਾਂ ਇਕੱਠੀਆਂ, 20 ਵਾਰੀ ਕਾਲ ਕਰ ਲਓ। ਉਦੋਂ 4 ਭੈਣਾਂ ਵਿਆਹੀਆਂ ਗਈਆਂ, 3 ਭੈਣਾਂ ਵਿਆਹੀਆਂ ਗਈਆਂ, ਕੋਈ ਇੱਧਰ ਕੋਈ ਇੱਧਰ ਕੋਈ ਉੱਧਰ। ਕਿੰਨੇ ਕਿੰਨੇ ਸਾਲਾਂ ਬਾਅਦ ਕਿਤੇ ਇਕੱਠੇ ਹੋਣਾ, ਵਿਆਹਾਂ ਸ਼ਾਦੀਆਂ ਦੇ, ਕਿਤੇ ਫੌਤਗੀ ਤੇ, ਜਾਂ ਜੇ ਵਿੱਚ ਗੱਲ ਕਰਨੀ ਆ ਤੇ ਖਤਾ ਖੋਤਾਂ ਦੇ, ਉਹ ਕੀ ਵੇਟ, ਉਹ ਆਪਸ 'ਚ ਕਿੰਨੀ ਖਿੱਚ, ਮਤਲਬ ਉਹ ਫੀਲ ਹੁੰਦੀ ਹੋਏਗੀ, ਮੁਹੱਬਤ। ਤੇ ਹੁਣ ਉਸ ਇਸੇ ਵਜ੍ਹਾ ਤੋਂ, ਇਹਦੀ ਵਜ੍ਹਾ ਤੋਂ ਜਿਹੜਾ ਫੈਸਿਲਿਟੀ ਤੇ ਮਿਲ ਗਈ ਕਿ ਤੁਸੀਂ ਇੱਕ ਇੱਕ ਸੈਕਿੰਡ ਦੀ ਖਬਰ ਦਿੰਦੇ ਲੈਂਦੇ ਹੋ। ਲੇਕਿਨ ਸਰ ਉਹਦੇ ਨਾਲ ਕਿਤੇ ਨਾ ਕਿਤੇ ਥੋੜਾ ਜਿਹਾ ਨਾ ਕੋਈ ਰਿਸ਼ਤਿਆਂ 'ਚ ਲੈ ਪਾ ਗਿਆ, ਥੋੜਾ ਨਾ ਮਤਲਬ ਉਹਦੀ ਚਾਸ਼ਨੀ ਵੀ ਘਟ ਗਈ, ਕਸ਼ਿਸ਼ ਵੀ ਘਟ ਗਈ। ਸਹੀ ਗੱਲ। ਸਾਡੀ ਹੁਣ ਤੇ ਨਾਨੀ ਘਰ ਛੁੱਟੀਆਂ 'ਚ ਨਹੀਂ ਜਾਂਦੇ ਬੱਚੇ। ਹਾਂ, ਛੁੱਟੀਆਂ ਘਰ ਨਾਨੀ ਘਰ ਆਏ ਹੁਣ 3 ਮਹੀਨੇ, ਜਦੋਂ 3 ਮਹੀਨੇ ਦੀ ਬੱਚਿਆਂ ਦੀ ਛੁੱਟੀਆਂ, ਕਿਸੇ ਨੇ ਖਾਲਾਂ ਘਰ, ਕਿਸੇ ਨੇ ਮਾਮੇ ਘਰ, ਪਿੰਡ ਜਾਣਾ। ਪਿੰਡ ਹੁਣ ਉਹ ਵੀ ਖਤਮ ਹੋ ਗਿਆ ਕਾਫੀ। ਪਿੰਡਾਂ ਦਾ ਕਨਸੈਪਟ ਵੀ ਖਤਮ ਹੋ ਗਿਆ ਤਕਰੀਬਨ, ਹਾਂ, ਕਿਉਂਕਿ ਪਿੰਡ ਜਿਹੜੇ ਕਨਵਰਟ ਹੋ ਗਏ ਨੇ, ਉਹ ਸਾਰਾ ਕੁਝ ਹੀ ਸਿਸਟਮ ਵਾਈਫਾਈ ਚਲੇ ਗਏ ਨੇ, ਕੇਬਲਸ। ਪਿੰਡਾਂ ਦੇ ਭਾਵੇਂ ਯੂਟਿਊਬਰ 'ਚ ਕਰੋੜਾਂ ਰੁਪਈਆ ਕਮਾ ਰਹੇ ਨੇ, ਹਾਂਜੀ ਹਾਂਜੀ। ਸ਼ਹਿਰਾਂ ਵਾਲੇ ਨਹੀਂ ਕਮਾ ਰਹੇ ਉੱਥੋਂ। ਐਸੀ ਉਹਨਾਂ ਨੇ ਪਿੰਡਾਂ 'ਚ ਗੱਡੀ, ਮੋਬਾਈਲ, ਚੀਜ਼ਾਂ ਰੱਖ ਲਈਆਂ ਨੇ, ਤੇਰੀ ਸੋਚ ਹੋਣੀ ਹੈ। ਹਾਂ, ਲੇਕਿਨ ਮੈਂ ਇੱਕ ਸ਼ਖਸੀਅਤ ਪਿੰਡ ਦੇ ਵਿੱਚੋਂ ਇੱਕ ਨਾਮ ਕਮਾਇਆ, ਸੁਭਾਸ਼ ਸੀਵਾ ਸਾਹਿਬ ਦੇ ਜਿਹੜੇ ਉਹ ਨਾਲ ਸ਼ਾਇਰ ਨੇ, ਕਿਆ ਬਾਤ। ਉਹਨਾਂ ਨੇ ਭਾਜੀ ਬੜਾ ਵੱਡਾ ਨਾਮ ਕਮਾਇਆ, ਬੜੇ ਵੱਡੇ ਸ਼ਾਇਰ ਹੋਏ ਨੇ ਉਹਨਾਂ। ਮੈਂ ਸੁਣਿਆ ਉਹਨਾਂ ਦਾ ਉਹ ਕਲਿੱਪ, ਯਾਰ ਬਹੁਤ ਮੈਨੂੰ ਮਜ਼ਾ ਆਇਆ। ਰੋਣ ਲੱਗ ਪਿਆ ਸੀ ਉਹ ਜਿਹਨਾਂ ਨਾਲ ਉਹਦੇ ਨਾਲ ਗੱਲ ਹੋਈ ਸੀ। ਹਾਂਜੀ ਹਾਂਜੀ। हाँ हाँ, हम तेरी याद में रहते नहीं। हम तेरी याद में रहते नहीं है। हाँ, हम तेरी यादां कहते हैं तो यादां क्यों नहीं आती, हाँ, है ना? तू याद करेगा तो तेन याद करांगे। अच्छा फ्री तू कोई शेर सुनाए दा कोई होर किसी टॉपिक ते कि मतलब तू शेर सुना कि तेरी बुढ़ी रुस गई, तेरी बुढ़ी ने कहा भी जिन्नी तक तुसी मैनू आ ਜਿਹੜੇ ਝੁਮਕੇ ਨੇ ਨਾ ਲਿਆ ਕੇ ਦੇਣੇ, ਮੈਂ ਨਾ ਰੋਟੀ ਦੇਣੀ ਹੈ, ਨਾ ਤੁਹਾਨੂੰ ਕੋਈ ਕੱਪੜਾ ਇਸਤਰੀ ਕਰਕੇ ਦੇਣਾ, ਨਾ ਮੈਂ ਕੋਈ ਤੁਹਾਡਾ ਖਿਆਲ ਨਹੀਂ ਕਰਨਾ। ਤੇ ਇੱਥੇ ਤੂੰ ਰੁੱਸਣ ਤੇ ਸੁਣਾ ਵੀ, ਇੱਥੇ ਤੂੰ ਦੱਸਣਾ ਵੀ ਤੂੰ ਰੁੱਸ ਗਈ ਆ ਤੇ ਫਿਰ ਕੀ ਹੋਇਆ, ਐਸੇ ਸਟਾਈਲ ਦੇ ਵਿੱਚ। ਹਾਂ, ਇੱਥੇ ऐसे ही टॉपिक थे। चलो जी, कहां से आई झुमके, किसने दिए? नहीं वो नहीं, सिर्फ ऐसे तू ਉਹਨੂੰ ਦੱਸਣਾ ਵੀ ਤੂੰ ਅੱਜ ਮੇਰੇ ਨਾਲ ਇਦਾਂ ਕਰਨ ਨਹੀਂ ਹੈ। चलो, रुस गई है तू, रुस जाना भी ठीक है, याद आती है तो रुसना भी ठीक होता है, लेकिन रुस के तुम कहाँ चले गई हो पता नहीं है, याद आती है, रुस के हमें वो कांटे किधर हैं वो तुमने जो लिए थे, बिल बिजली का भी ज्यादा रुस के नहीं जाना चाहिए था। रुस गई हो तुम, रुसना भी ठीक है, हमारे रुस जाने वाले सारे होते हैं जी। और उस्ताद जी ਤੁਸੀਂ जुदाई ਤੇ ਗੋ, जुदाई ਤੇ शेर सुनाओ इंज दे। तेरे जुदाई में पागल हो गया हूँ, हाय हाय। तेरे जुदाई में पागल हो गया हूँ, तुम्हें कहा था जुदाई में पागल हो जाऊंगा, अब मैं हो गया हूँ, तुम भी चली गई हो, मैं भी जुदाई में पागल हो गया हूँ। ये पागलों की जुदाई होती है, हम दोनों पागलों की जुदाई में फिर रहे हैं, हमारी जुदाई में पागल हो गए तुम, हम जो पागल थे वही जुदाई है, जुदाई से पागल होना अच्छी बात होती है। ਤੂੰ ਵਿੱਚ ਉਹਨਾਂ ਦੇ ਉਹ ਪਾ ਲਿਆ ਨਾ, ਉਹਦਾ ਯਾਦਾਂ ਪਾ ਲਈਆਂ, ਉਹਦਾ ਲਫ਼ਜ਼ ਸੀ। ਅੱਛਾ, ਅੱਖ ਦਾ ਤੁਸੀਂ ਅੱਖਾਂ ਤੇ ਕੁਛ ਕੋ ਨੈਣ ਲੜ ਗਏ, ਇਹਨੂੰ ਕਹੇ चलो नैन, तेरी आंखों की खूबसूरती देखकर। तेरी आंखें कितनी खूबसूरत है, मैंने देखी है फिर भी खूबसूरत है, देखता रहता हूँ तेरी आंखों में डूबा रहता हूँ, तेरी आंखें कितनी खूबसूरत है। आहा वाह,
ਇਦਾਂ ਹੀ ਆ। ਕਰ ਗਿਆ ਕਿ ਹੋਈ ਬਹੁਤ ਜ਼ਿਆਦਾ ਲੋ ਜੀ ਨਾਜ਼ਰੀਨ, ਸਮੁੰਦਰ ਤੇ ਮੈਂ ਹਲੇ ਉਹਨੂੰ ਸੁਣਿਆ ਨਹੀਂ, ਉਹ ਕੌਣ ਹੈ? ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖੋ। ਤੁਹਾਡੇ ਨਾਲ ਫੇਰ ਕੱਲ ਮੁਲਾਕਾਤ ਹੋਏਗੀ। ਇਸ ਪ੍ਰੋਗਰਾਮ ਦੇ ਵਿੱਚ ਕੋਈ ਗੱਲ ਬੁਰੀ ਲੱਗੀ ਹੋਵੇ ਸਰ, ਮਾਜ਼ਰਤ। ਤੇ ਉਹ ਕੁਝ ਵੀ ਨਹੀਂ ਐਸਾ, ਉਹ ਵੀ ਦੱਸ ਦੇਣਾ ਕੋਈ ਐਵੇਂ ਉਹ ਨਹੀਂ ਉਹ ਕੋਈ ਐਸਾ ਚੱਕਰ ਨਹੀਂ ਜੀ। ਸਾਰਾ ਸਕ੍ਰਿਪਟਡ ਹੁੰਦਾ ਸਾਰੀ हाँ ਯਾਰ। ठीक है जी, अपना ख्याल रखो और खुश रहो और अपनी सेहत का ख्याल रखो। और कल फिर तुहाडे नाल मुलाकात होएगी बशरते जिंदगी, तुहाडी भी ते साडी भी। अल्लाह हाफिज।